ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਆਪਾਂ ਕਰਦੇ ਖਬਰ ਤੇ ਨਜ਼ਰ ਬਲਤੇਜਪਨ ਹੋਰਾਂ ਦੇ ਨਾਲ ਜੋ ਸਾਡੇ ਨਾਲ ਜੁੜ ਚੁੱਕੇ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੀ ਸਾਡੇ ਸਪਾਂਸਰ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਉਂਦੇ ਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬੈਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੋ ਬਸੇੜੀ ਤੋਂ, ਸਤਰਾਮ ਸਿੰਘ ਸ਼ੇਰਗਿਲ ਤੇ ਪਰਿਵਾਰ ਸਲਮਾ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟਨ ਹਾਊਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲੀ ਖਬਰ ਕਰਦੇ ਆ, ਪੰਜਾਬ ਪੁਲਿਸ ਨੂੰ ਜਿਹੜਾ ਆਜ਼ਾਦ ਕਰਾਉਣ ਦੇ ਲਈ ਜਿਹੜਾ ਚੋਣ ਕਮਿਸ਼ਨ ਆ ਉਹ ਸਖਤ ਹੋਇਆ। ਜਿਹੜਾ ਚੋਣ ਕਮਿਸ਼ਨ ਨੇ ਜੀ, ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਹੁਰੀ, ਉਹ ਇਸ ਟਾਈਮ ਪੰਜਾਬ ਦੇ ਦੌਰੇ ਦੇ ਉੱਤੇ ਨੇ। ਅੱਜ ਤੀਸਰਾ ਦੌਰ ਹੈ ਉਹਨਾਂ ਦਾ, ਇਸ ਦੌਰੇ ਦਾ ਤੀਜਾ ਦਿਨ ਹੈ। ਅੱਜ ਉਹਨਾਂ ਦੀ ਜਿਹੜੀ ਗੱਲਬਾਤ ਹੈ ਜੀ ਉਹ ਮੁੱਖ ਸਕੱਤਰ ਦੇ ਨਾਲ ਹੋਣੀ ਆ। ਕੱਲ੍ਹ ਜਿਹੜੀ ਉਹਨਾਂ ਦੀ ਮੀਟਿੰਗ ਸੀਗੀ ਜੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ SSPs ਦੇ ਨਾਲ ਜਿਹੜੀ ਉਹ ਹੋਈ, ਔਰ ਇਹਦੇ ਵਿੱਚ ਜਿਹੜੇ ਮੁੱਖ ਚੋਣ ਕਮਿਸ਼ਨ ਨੇ ਉਹਨਾਂ ਨੇ ਸਿੱਧਾ ਇਹ ਕਿਹਾ ਕਿ ਜਿਹੜੇ ਪੁਲਿਸ ਆਫੀਸਰ ਨੇ ਉਹ ਹਾਕਮ ਪਾਰਟੀ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਔਰ ਚੋਣ ਕਮਿਸ਼ਨ ਨੇ ਇਹਦਾ ਗੰਭੀਰ ਨੋਟਿਸ ਜਿਹੜਾ ਜੀ ਉਹ ਲਿਆ। ਚੋਣ ਕਮਿਸ਼ਨ ਨੇ ਇਹ ਕਿਹਾ ਕਿ ਪੰਜਾਬ ਪੁਲਿਸ ਦੇ ਰਾਜਸੀਕਰਨ ਦੀਆਂ ਰਿਪੋਰਟਾਂ ਕਮਿਸ਼ਨ ਤੱਕ ਪਹੁੰਚ ਚੁੱਕੀਆਂ ਹੋਈਆਂ ਨੇ ਤੇ ਕਮਿਸ਼ਨ ਦੀ ਜਿਹੜੀ ਬਾਜ਼ ਅੱਖ ਹੈ ਉਹ ਇਹਨਾਂ ਰਿਪੋਰਟਾਂ ਦੇ ਉੱਤੇ ਹੈ। ਜਿਹੜੇ ਮੁੱਖ ਚੋਣ ਕਮਿਸ਼ਨ ਨੇ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਇਹ ਗੱਲ ਜਿਹੜੀ ਆਖੀ ਕਿ ਜਿਹੜਾ ਆਟਾ ਦਾਲ ਯੋਜਨਾ ਦੇ ਤਹਿਤ ਨੀਲਾ ਕਾਰਡ ਜਾਰੀ ਕੀਤਾ ਗਿਆ, ਜਿਹਦੇ ਉੱਤੇ ਮੁੱਖ ਮੰਤਰੀ ਦੀ ਫੋਟੋ ਆ, ਇਹਦਾ ਤੁਰੰਤ ਤੋੜ ਲੱਭਿਆ ਜਾਵੇ। ਮੀਟਿੰਗ ਦੇ ਦੌਰਾਨ ਅਧਿਕਾਰੀਆਂ ਨੂੰ ਰਾਜ ਦੇ ਵਿੱਚ ਸਰਗਰਮ ਗੁੰਡਾ ਗਰੋਹਾਂ ਨੂੰ ਫੜਨ ਦੇ ਵਾਸਤੇ ਜਿਹੜੇ ਆ ਜੀ ਉਹ ਹੁਕਮ ਦਿੱਤੇ ਗਏ ਨੇ। ਇਹ ਵੀ ਕਿਹਾ ਗਿਆ ਜੀ ਕਿ ਰਾਜਸੀ ਪ੍ਰਭਾਵ ਵਾਲੇ ਕੈਦੀਆਂ ਨੂੰ ਪਰੋਲ ਨਾ ਦੇਣ ਦੀਆਂ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਜਿਹੜਾ ਚੋਣ ਕਮਿਸ਼ਨ ਆ ਜੀ ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਡਿਪਟੀ ਕਮਿਸ਼ਨਰ ਨੇ, ਮਾਫ ਕਰਨਾ DSP ਰੈਂਕ ਦੇ ਜਿਹੜੇ ਆਫੀਸਰ ਨੇ, DSP ਜਿਹੜੇ ਨੇ ਉਹਨਾਂ ਦੇ ਉੱਤੇ ਇਹ ਰਾਜਸੀ ਰੰਗਤ ਕੁਝ ਲੋੜ ਤੋਂ ਵੱਧ ਚੜੀ ਹੋਈ ਆ। ਉਹ ਆਪਣੇ ਸੀਨੀਅਰ ਅਫਸਰਾਂ ਦਾ ਵੀ ਜਿਹੜਾ ਜੀ ਉਹ ਪ੍ਰਭਾਵ ਕਬੂਲ ਨਹੀਂ ਕਰ ਰਹੇ ਤੇ ਸੀਨੀਅਰ ਅਫਸਰਾਂ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ। ਜਿਹੜਾ ਮੁੱਖ ਚੋਣ ਕਮਿਸ਼ਨ ਆ ਜੀ ਉਹਨੇ ਕਿਹਾ ਕਿ ਡਿਪਟੀ ਜਿਹੜੇ DSP ਨੇ ਉਹਨਾਂ ਦੇ ਉੱਤੇ ਬਿਲਕੁਲ ਨੇੜੇ ਤੋਂ ਨਿਗਾਹ ਚੋਣ ਕਮਿਸ਼ਨ ਦੀ ਹੈ ਤੇ ਜਿਹੜੇ ਰਾਜਸੀ ਰੰਗਤ ਦੇ ਵਿੱਚ ਰੰਗੇ ਹੋਏ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਤੋਂ ਹਿਚਕਚਾਹਟ ਜਿਹੜੀ ਉਹ ਮਹਿਸੂਸ ਨਹੀਂ ਕਰੂਗਾ ਮੁੱਖ ਚੋਣ ਕਮਿਸ਼ਨ। ਇਹ ਵੀ ਕਿਹਾ ਗਿਆ ਜੀ ਕਿ ਜਿਹੜੇ 20,878 ਭਗੌੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਪੁਲਿਸ ਕੀ ਕਰ ਰਹੀ ਆ ਉਹਨਾਂ ਨੂੰ ਤੁਰੰਤ ਦੱਸਿਆ ਜਾਵੇ। ਜਿਹੜੇ 3 ਲੱਖ ਸਵਾ 3 ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਜਮ੍ਹਾਂ ਕਰਾਉਣ ਦੀ ਜਿਹੜੀ ਇਹਦੀ ਗੱਲ ਇਹ ਵੀ ਕਹੀ ਗਈ ਕਿ ਉਹਨਾਂ ਨੂੰ ਜਮ੍ਹਾਂ ਕਰਵਾਉਣ ਦੇ ਵਾਸਤੇ ਜਿਹੜਾ ਜੀ ਤੁਰੰਤ ਇਹਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਜਿਹੜੀਆਂ ਉਹਨਾਂ ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਸੋਸ਼ਲ ਮੀਡੀਆ ਰਾਹੀਂ ਫੈਲਣ ਵਾਲੀਆਂ ਅਫਵਾਹਾਂ ਰੋਕਣ ਲਈ ਵੀ ਕਦਮ ਚੁੱਕਣ ਦੇ ਵਾਸਤੇ ਜਿਹੜਾ ਜੀ ਉਹ ਗੱਲ ਆਖੀ ਆ। ਅੱਜ ਜਿਹੜੀ ਮੀਟਿੰਗ ਹੋਊਗੀ ਇਹ ਬੜੀ ਅਹਿਮ ਮੀਟਿੰਗ ਹੋਊਗੀ ਕਿਉਂਕਿ ਪਹਿਲਾ ਦਿਨ ਜਿਹੜਾ ਸੀਗਾ ਜੀ ਉਹ ਸੀਗਾ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ। ਦੂਜਾ ਦਿਨ ਜਿਵੇਂ ਮੈਂ ਤੁਹਾਡਾ ਡਿਟੇਲ ਦੱਸ ਕੇ ਹਟਿਆ ਡਿਪਟੀ ਕਮਿਸ਼ਨਰ ਤੇ SSPs ਦੇ ਨਾਲ, ਤੇ ਅੱਜ ਜਿਹੜੀ ਹੈ ਜੀ ਉਹ ਮੁੱਖ ਸਕੱਤਰ ਦੇ ਨਾਲ ਮੁਲਾਕਾਤ ਹੋਊਗੀ। ਜਿਹੜੀਆਂ ਹਦਾਇਤਾਂ ਉਹ ਕੀ ਦੇ ਕੇ ਜਾਂਦਾ ਚੋਣ ਕਮਿਸ਼ਨ, ਇੱਕ ਤਾਂ ਇਹਦੇ ਉੱਤੇ ਨੇੜਿਓਂ ਨਿਗਾਹ ਰਹੂਗੀ, ਦੂਜੀ ਜਿਹੜੀ ਹੈ ਜੀ ਉਹ ਨਿਗਾਹ ਇੱਥੇ ਰਹੂਗੀ ਜੀ ਕਿ ਮੁੱਖ ਚੋਣ ਕਮਿਸ਼ਨ ਜਿਹੜਾ ਹੈ ਜੀ ਉਹ ਜਾਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਲੱਗਣ ਵਾਲੇ ਚੋਣ ਜ਼ਾਬਤੇ ਦੇ ਵਾਸਤੇ ਕੋਈ ਇਸ਼ਾਰਾ ਕਰਦਾ ਜਾਂ ਇਲੈਕਸ਼ਨਾਂ ਦੀਆਂ ਤਰੀਕਾਂ ਦਾ ਕੋਈ ਜਿਹੜਾ ਜੀ ਉਹ ਇਸ਼ਾਰਾ ਕਰਦਾ, ਇਹਦੇ ਉੱਤੇ ਨੇੜਿਓਂ ਨਿਗਾਹ ਰਹੂਗੀ ਜੀ। ਹਾਂਜੀ, ਤੇ ਦੇਖਦੇ ਹਾਂ ਜੀ ਚੋਣ ਕਮਿਸ਼ਨ ਹੀ ਜੇ ਕੁਛ ਕਰ ਲਵੇ ਪੰਜਾਬ ਦੇ ਵਿੱਚ। ਤੇ ਅੱਗੇ ਆਪਾਂ ਸਮਾਜਵਾਦੀ ਪਾਰਟੀ ਦੀ ਪਹਿਲਾਂ ਵੀ ਗੱਲ ਕੀਤੀ ਆ ਤੇ ਉਸ ਦਾ ਕਲੇਸ਼ ਹੈ ਜਿਹੜਾ ਦਿਨੋਂ ਦਿਨ ਵੱਧ ਹੀ ਰਿਹਾ। ਬਿਲਕੁਲ ਜੀ, ਇਹ ਡੇ ਬਾਈ ਡੇ ਹੋਰ ਵਧੀ ਜਿਹੜਾ ਜੀ ਉਹ ਤੁਰਿਆ ਜਾ ਰਿਹਾ। ਇਹ ਜਿਹੜੀ ਪਾਰਟੀ ਆ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਵੱਡੀ ਫੁੱਟ ਦਾ ਸ਼ਿਕਾਰ ਹੋ ਰਹੀ ਆ। ਟੁੱਟਣ ਕੰਢੇ ਜਿਹੜੀ ਆ ਜੀ ਉਹ ਲੱਗੀ ਆ। ਮੁਲਾਇਮ ਸਿੰਘ ਯਾਦਵ ਤੇ ਉਹਦੇ ਪੁੱਤ ਅਖਿਲੇਸ਼ ਯਾਦਵ ਦੇ ਵਿਚਾਲੇ ਜੰਮ ਕੇ ਬਹਿਸ ਹੋਣ ਦੀਆਂ ਜਿਹੜੀਆਂ ਜੀ ਉਹ ਖਬਰਾਂ ਆ ਰਹੀਆਂ ਨੇ। ਅਖਿਲੇਸ਼ ਨੇ ਵੱਖਰੀ ਪਾਰਟੀ ਬਣਾਉਣ ਦੇ ਦੋਸ਼ਾਂ ਨੂੰ ਹਾਲਾਂਕਿ ਨਕਾਰਿਆ ਹੈ, ਜਦੋਂ ਕਿ ਮੁਲਾਇਮ ਸਿੰਘ ਯਾਦਵ ਨੇ ਆਪਣੇ ਭਰਾ ਸ਼ਿਵਪਾਲ ਸਿੰਘ ਯਾਦਵ ਤੇ ਜਨਰਲ ਸਕੱਤਰ ਅਮਰ ਸਿੰਘ ਦਾ ਬਚਾਅ ਜਿਹੜਾ ਜੀ ਉਹ ਕੀਤਾ। ਮੁੱਖ ਮੰਤਰੀ ਨੂੰ ਬਦਲਣ ਦੀ ਸੰਭਾਵਨਾ ਤੋਂ ਉਹਨੇ
ਨਾਂਹ ਜਿਹੜੀ ਹੈ ਜੀ ਉਹ ਕੀਤੀ ਆ। ਅਖਿਲੇਸ਼ ਤੇ ਚਾਚੇ ਸ਼ਿਵਪਾਲ ਦੇ ਵਿਚਕਾਰ ਜਿਹੜੀ ਸੀ ਸਟੇਜ ਦੇ ਉੱਤੇ ਹੀ ਤਿੱਖੀ ਬਹਿਸ ਹੋ ਗਈ ਜੀ। ਸ਼ਿਵਪਾਲ ਨੇ ਮੁੱਖ ਮੰਤਰੀ ਤੋਂ ਮਾਈਕ ਖੋਹ ਕੇ ਇਲਜ਼ਾਮਾਂ ਦੇ ਜਿਹੜੇ ਜਵਾਬ ਦਿੱਤੇ। ਸ਼ਿਵਪਾਲ ਨੇ ਮੁਲਾਇਮ ਸਿੰਘ ਯਾਦਵ ਨੂੰ ਇਹ ਕਿਹਾ ਜੀ ਕਿ ਉਹ ਪਾਰਟੀ ਦੀ ਕਮਾਨ ਸੰਭਾਲਣ। ਬਾਅਦ ਦੇ ਵਿੱਚ ਸ਼ਿਵਪਾਲ ਮੁੱਖ ਮੰਤਰੀ ਅਖਿਲੇਸ਼ ਦੀ ਰਿਹਾਇਸ਼ ਦੇ ਉੱਤੇ ਗਏ। ਦੋਵੇਂ ਕੁਝ ਸਮੇਂ ਤੋਂ ਬਾਅਦ ਇਕੱਠਿਆਂ ਕਾਰ ਦੇ ਵਿੱਚ ਮੁਲਾਇਮ ਸਿੰਘ ਨੂੰ ਮਿਲਣ ਵਾਲੀ ਥਾਂ ਦੇ ਉੱਤੇ ਜਿਹੜੇ ਜੀ ਗਏ। ਇਹ ਜਿਹੜੀਆਂ ਦੋਵਾਂ ਧੜਿਆਂ ਦੇ ਵਿਚਕਾਰ ਝੜਪਾਂ ਦਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਇਆ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਬਿਲਕੁਲ ਸਾਈਡ ਦੇ ਉੱਤੇ ਹੋ ਕੇ ਹੱਸ ਰਹੀ ਹੈ ਜੀ ਇਸ ਸਭ ਕਾਸੇ ਦੇ ਉੱਤੇ, ਕਿਉਂਕਿ ਉਹਦਾ ਜਿਹੜਾ ਜੀ ਸਾਰਾ ਕੁਝ ਬਣਦਾ ਨਜ਼ਰ ਆ ਰਿਹਾ। ਉੱਤਰ ਪ੍ਰਦੇਸ਼ ਦੀਆਂ ਚੋਣਾਂ ਤੋਂ ਐਨ ਪਹਿਲਾਂ ਇਹ ਜਿਹੜਾ ਪਰਿਵਾਰਵਾਦ ਦਾ ਗਲਬਾ ਇੱਥੇ ਭਾਰਤੀ ਸਿਆਸਤ ਦੇ ਉੱਤੇ ਸੂਬਿਆਂ ਦੇ ਵਿੱਚ ਤੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਚੱਲਦਾ, ਇਹਦੇ ਰੰਗ ਕਿਤੇ ਨਾ ਕਿਤੇ ਤਾਂ ਜਿਹੜੇ ਇਹੋ ਜਿਹੇ ਸਾਹਮਣੇ ਆਉਣੇ ਹੀ ਸੀਗੇ। ਔਰ ਇਹ ਕਿਹਾ ਜਾਂਦਾ ਜੀ ਕਿ ਇਹਦੀ ਸ਼ੁਰੂਆਤ ਵੀ ਕਾਫੀ ਹੱਦ ਤੱਕ ਜਿਹੜੇ ਮੁਲਾਇਮ ਸਿੰਘ ਯਾਦਵ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਨੇ ਇਹਨਾਂ ਨੇ ਜਿਹੜੀ ਉਹ ਕੀਤੀ ਆ। 18 ਦੇ ਕਰੀਬ ਜਿਹੜਾ ਜੀ ਉਹ ਆਪਣਾ ਕੁਨਬਾ ਲਈ ਬੈਠੇ ਨੇ। ਇੰਨੇ ਕੁ ਜਿਹੜੇ ਨੇ ਇੱਥੇ ਪੰਜਾਬ ਦੇ ਵਿੱਚ ਵੀ ਨੇ। ਸੋ ਇਹ ਜਿਹੜੀ ਕੁਨਬਾ ਪ੍ਰਸਤੀ, ਪਰਿਵਾਰ ਪ੍ਰਸਤੀ ਜਿਹੜੀ ਆ ਜੀ, ਹੁਣ ਉਹਦੀ ਰਿਐਲਿਟੀ ਜਿਹੜੀ ਆ ਜੀ ਉਹ ਸਾਹਮਣੇ ਆਉਣੀ ਸ਼ੁਰੂ ਹੋਈ ਆ ਕਿ ਪਰਿਵਾਰ ਦੇ ਵਿੱਚ ਵੀ ਇਹ ਦੌੜ ਲੱਗੀ ਰਹਿੰਦੀ ਆ ਕਿ ਜੋ ਖਾਊਂਗਾ ਮੈਂ ਹੀ ਖਾਊਂਗਾ, ਕਿਸੇ ਦੂਜੇ ਨੂੰ ਨਹੀਂ ਖਾਣ ਦਊਂਗਾ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਾਂਗਰਸ ਤੇ ਕਾਂਗਰਸ ਦੇ ਜਿੰਨੇ ਵੀ ਜਨਰਲ ਉਮੀਦਵਾਰ ਹੈ ਉਹ ਆਪਣਾ ਹਲਕਾ ਨਹੀਂ ਚੇਂਜ ਕਰ ਸਕਣਗੇ। ਬਿਲਕੁਲ ਜੀ, ਇਹ ਕਾਂਗਰਸ ਦੇ ਵੱਲੋਂ ਜਿਹੜੀ ਹੋਈ ਇੱਕ ਮੀਟਿੰਗ ਦੇ ਦੌਰਾਨ ਫੈਸਲਾ ਜਿਹੜਾ ਜੀ ਉਹ ਲਿਆ ਗਿਆ ਕਿ ਜਿਹੜੇ ਜਨਰਲ ਹਲਕਿਆਂ ਤੋਂ ਉਮੀਦਵਾਰ ਉਹ ਬਦਲੇ ਨਹੀਂ ਜਾਣਗੇ। ਤੇ ਦੂਜਾ ਫੈਸਲਾ ਜਿਹੜਾ ਇਹਦੇ ਵਿੱਚ ਇਹ ਦੁਬਾਰਾ ਫੇਰ ਰਿਪੀਟ ਕੀਤਾ ਗਿਆ ਜੀ ਕਿ ਜਿਹੜੇ ਪਰਿਵਾਰ ਦੇ ਇੱਕ ਮੈਂਬਰ ਨੂੰ ਟਿਕਟ ਦੇਣ ਦੇ ਜਿਹੜਾ ਜੀ ਉਹ ਫੈਸਲਾ ਕੀਤਾ ਗਿਆ। ਇਹਦੇ ਉੱਤੇ ਕਈ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਦੇ ਜਿਹੜੇ ਜੀ ਉਹ ਚਿੰਤਾ ਖੜੀ ਹੋ ਗਈ ਆ ਕਿ ਇਹਦਾ ਜਿਹੜਾ ਜੀ ਉਹ ਕੀ ਬਣੂਗਾ। ਜਿਹੜੇ ਜਨਰਲ ਉਮੀਦਵਾਰ ਨੇ ਉਹ ਹਲਕਾ ਨਹੀਂ ਬਦਲ ਸਕਣਗੇ। ਜਿਹੜੇ ਰਿਜ਼ਰਵ ਹਲਕੇ ਨੇ ਉਹਨਾਂ ਦੇ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਇੱਧਰ ਉੱਧਰ ਭਾਵ ਕੇ ਹਲਕੇ ਜਿਹੜੇ ਆ ਜੀ ਉਹ ਉਹਨਾਂ ਦੇ ਬਦਲੇ ਜਾ ਸਕਦੇ ਨੇ ਜੀ। ਜਿਹੜੇ ਇਹ ਆਖਿਆ ਗਿਆ ਜੀ ਇਸ ਫੈਸਲੇ ਦੇ ਵਿੱਚ ਕਿ ਇਹ ਇਸ ਕਰਕੇ ਕੀਤਾ ਗਿਆ ਕਿ ਜਿਹੜੇ ਇਹ ਨੇਤਾ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਜਿਹੜਾ ਉਹ ਸਰਗਰਮ ਰਹਿਣ ਤੇ ਉੱਥੋਂ ਹੀ ਉਹ ਚੋਣ ਲੜਨ। ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੀ ਵੱਡੀ ਲੀਡਰਸ਼ਿਪ ਹੈ, ਜਿਹੜੇ ਵੱਡੇ ਲੀਡਰ ਨੇ ਉਹ ਆਪੋ ਆਪਣੇ ਹਲਕੇ ਜਿਹੜੇ ਜੀ ਉਹ ਬਦਲਣੇ ਚਾਹੁੰਦੇ ਨੇ। ਇਹਦੇ ਵਿੱਚ ਕੋਈ 5 ਦੇ ਕਰੀਬ ਵੱਡੇ ਆਗੂ ਜਿਹੜੇ ਉਹ ਸ਼ਾਮਲ ਦੱਸੇ ਜਾਂਦੇ ਆ, ਜਿਹਦੇ ਵਿੱਚ ਰਜਿੰਦਰ ਕੌਰ ਭੱਠਲ ਹੁਰੀ ਵੀ ਜਿਹੜੇ ਉਹ ਸ਼ਾਮਲ ਨੇ। ਹੁਣ ਇਹ ਫੈਸਲਾ ਆਉਣ ਤੋਂ ਬਾਅਦ ਇਹਨਾਂ ਨੂੰ ਆਪੋ ਆਪਣੇ ਹਲਕਿਆਂ ਦੇ ਵਿੱਚ ਸਰਗਰਮ ਹੋਣਾ ਪਊਗਾ। ਦੂਜਾ, ਜਿਹੜੇ ਲੀਡਰ ਇਹ ਸੋਚਦੇ ਨੇ ਕਿ ਇੱਕ ਤੋਂ ਵੱਧ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਦੀ ਉਹ ਉਹਨਾਂ ਨੂੰ ਮਿਲ ਜਾਣਗੀਆਂ, ਉਹਨਾਂ ਦੇ ਵਾਸਤੇ ਫਿਕਰਮੰਦੀ ਵਾਲੀ ਗੱਲ ਹੈ। ਲਾਲ ਸਿੰਘ ਹੁਰੀ ਜਿਹੜੇ ਨੇ ਉਹ ਇੱਥੇ ਸਨੌਰ ਹਲਕੇ ਤੋਂ ਸਰਗਰਮ ਨੇ। ਉਹਨਾਂ ਦਾ ਮੁੰਡਾ ਜਿਹੜਾ ਜੀ ਉਹ ਸਮਾਣੇ ਤੋਂ ਸਰਗਰਮ ਹੈ। ਲਾਲ ਸਿੰਘ ਹੁਰੀ ਅਕਸਰ ਕਹਿੰਦੇ ਨੇ ਕਿ ਸਾਡੀਆਂ ਟਿਕਟਾਂ ਦਾ ਜਿਹੜੀਆਂ 2 ਉਹ ਵੱਟ ਤੇ ਪਈਆਂ ਨੇ। ਔਰ ਇਸੇ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਹੁਰੀ ਆਪਣੀ ਪਤਨੀ ਦੇ ਵਾਸਤੇ ਜਾਂ ਆਪਣੇ ਭਰਾ ਦੇ ਵਾਸਤੇ ਟਿਕਟ ਮੰਗ ਰਹੇ ਨੇ। ਸ਼ਮਸ਼ੇਰ ਸਿੰਘ ਦੂਲੋ ਹੋਰੀ ਆਪਣੇ ਪਰਿਵਾਰ ਦੇ ਮੈਂਬਰ ਦੇ ਵਾਸਤੇ ਟਿਕਟ ਜਿਹੜੀ ਹੈ ਜੀ ਉਹ ਮੰਗ ਰਹੇ ਨੇ। ਕਈ ਹੋਰ ਨੇ ਜੀ ਇੱਦਾਂ ਦੇ ਜਿਹੜੇ ਲਾਈਨ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਨੂੰ ਆਸ ਹੈ ਕਿ 1 ਤੋਂ ਵੱਧ ਟਿਕਟ ਉਹਨਾਂ ਦੇ ਪਰਿਵਾਰ ਦੇ ਵਿੱਚ ਆ ਸਕਦੀ ਹੈ। ਹੁਣ ਇਹ ਜਿਹੜਾ ਫਾਰਮੂਲਾ ਜਿਹਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿ ਰਹੇ ਆ ਕਿ 1 ਪਰਿਵਾਰ 1 ਟਿਕਟ, ਇਹ ਜਿਹੜਾ ਕਾਂਗਰਸ ਦਾ ਚੌਕਟਾ ਇਹਦੇ ਵਿੱਚ ਇਹ ਫਿੱਟ ਬਹੂਗਾ ਫਾਰਮੂਲਾ, ਜਾਂ ਜੇ ਇਹ ਜਦੋਂ ਫਾਰਮੂਲਾ ਲਾਗੂ ਹੁੰਦਾ ਤੇ ਫਿਰ ਰਿਐਕਸ਼ਨ ਜਿਹੜਾ ਜੀ ਇਹਨਾਂ ਅਹਿਮ ਨੇਤਾਵਾਂ ਦਾ ਕੀ ਹੋਊਗਾ। ਇਹ ਬੜੀ ਇੰਟਰਸਟਿੰਗ ਜਿਹੜੀ ਹੈ ਜੀ ਉਹ ਸਾਰੀ ਸਟੋਰੀ ਚੱਲਦੀ ਰਹੂਗੀ ਜਦੋਂ ਕਾਂਗਰਸ ਦੇ ਉਮੀਦਵਾਰ ਆਉਂਦੇ ਨੇ ਜੀ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਕੇਂਦਰੀ ਵਜ਼ਾਰਤ ਦੇ ਵਿੱਚ ਜਿਹੜੀਆਂ ਸ਼ਾਮਲ ਬੀਬੀਆਂ ਆ ਉਹਨਾਂ ਦੇ ਵਿੱਚੋਂ ਨੰਨੀ ਛਾਂ ਵਾਲੀ ਬੀਬੀ ਹਰਸਿਮਰਤ ਕੌਰ ਗਹਿਣੇ ਗੱਟਿਆਂ ਦੀ ਸੰਘਣੀ ਛਾਂ ਥੱਲੇ। ਬਿਲਕੁਲ ਜੀ, ਐਕਚੁਅਲੀ ਜਿਹੜੀ ਹਰਸਿਮਰਤ ਕੌਰ ਬਾਦਲ ਹੋਰੀ ਨੇ ਜੀ ਉਹਨਾਂ ਦੇ ਕੋਲੇ ਕਰੀਬ 6 ਕਰੋੜ ਰੁਪਈਏ ਦੇ ਗਹਿਣੇ ਗੱਟੇ ਨੇ ਜੀ। ਔਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪੂਰੀ ਜਿਹੜੀ ਕੇਂਦਰੀ ਵਜ਼ਾਰਤ ਹੈ ਉਹਨੂੰ ਪਛਾੜ ਕੇ ਰੱਖ ਦਿੱਤਾ ਜੀ। ਹਰਸਿਮਰਤ ਕੌਰ ਬਾਦਲ ਹੋਰਾਂ ਨੇ 15-16 ਦੇ ਮਾਲੀ ਵਰ੍ਹੇ ਦੇ ਦੌਰਾਨ 62 ਲੱਖ ਰੁਪਈਏ ਦੇ ਗਹਿਣੇ ਹੋਰ ਖਰੀਦੇ ਆ। ਕੇਂਦਰੀ ਵਜ਼ਾਰਤ ਦੇ ਵਿੱਚ 9 ਔਰਤਾਂ ਸ਼ਾਮਲ ਨੇ, ਪਰ ਗਹਿਣੇ ਗੱਟਿਆਂ ਵਾਲੇ ਮਾਮਲੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਕੋਈ ਨੇੜੇ ਤੇੜੇ ਵੀ ਨਹੀਂ ਹੈ। ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਸਾਲ 15-16 ਦੀ ਜਿਹੜੀ
ਦਾ ਰਿਟਰਨ ਦਾਖਲ ਕੀਤੀ ਆ। ਉਹਦੇ ਮੁਤਾਬਕ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਕੋਲੇ 6 ਕਰੋੜ ਤੇ 2 ਲੱਖ ਰੁਪਏ ਦੇ ਗਹਿਣੇ ਗੱਟੇ ਨੇ, ਜਦੋਂ ਕਿ ਸਾਲ 14-15 ਦੀ ਰਿਟਰਨ ਦੇ ਵਿੱਚ ਉਹਨਾਂ ਨੇ ਇਹ ਜਿਹੜੇ ਗਹਿਣੇ ਆ ਉਹ 5 ਕਰੋੜ ਤੇ 40 ਲੱਖ ਰੁਪਏ ਦੇ ਜਿਹੜਾ ਜੀ ਉਹ ਦੱਸੇ ਸੀਗੇ। ਜਿਹੜਾ ਇਹਨਾਂ ਦਾ ਵਜਨ ਜਿਹੜਾ ਜੀ ਜਦੋਂ ਉਹਨਾਂ ਨੇ ਖਰੀਦੇ ਸੀਗੇ, ਜਿਹੜੇ 2009 ਦੇ ਵਿੱਚ ਉਹਨਾਂ ਨੇ ਲੋਕ ਸਭਾ ਚੋਣ ਲੜੀ ਸੀ, ਉਦੋਂ ਉਹਨਾਂ ਦੇ ਕੋਲੇ ਤੋਹਫਿਆਂ ਦੇ ਵਜੋਂ ਮਿਲੇ ਹੋਏ ਤੇ ਖਰੀਦੇ ਗਏ ਗਹਿਣੇ ਜਿਹੜੇ ਸੀਗੇ ਜੀ ਉਹਨਾਂ ਦੀ ਕੀਮਤ ਕੋਈ 1 ਕਰੋੜ ਤੇ 94 ਲੱਖ ਰੁਪਏ ਸੀਗੀ, ਜਿਨ੍ਹਾਂ ਦਾ ਭਾਰ ਉਦੋਂ 14 ਕਿਲੋ ਤਕਰੀਬਨ 15 ਕਿਲੋ 14 ਕਿਲੋ ਤੇ 93 ਗ੍ਰਾਮ ਜਿਹੜਾ ਸੀਗਾ ਜੀ। ਤਾਜ਼ਾ ਰਿਟਰਨ ਦੇ ਮੁਤਾਬਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ 9 ਲੱਖ ਰੁਪਏ ਦੇ ਗਹਿਣੇ ਜਿਹੜੇ ਆ ਜੀ ਉਹ ਦੱਸੀ ਦੇ ਨੇ। ਜਿਹੜੀਆਂ ਬਾਕੀ ਬੀਬੀਆਂ ਸ਼ਾਮਲ ਨੇ ਜੀ ਉਹਨਾਂ ਦੇ ਕੋਲੇ ਜਿਹੜੇ ਆ ਜੀ ਗਹਿਣੇ ਗੱਟੇ ਹਰਸਿਮਰਤ ਕੌਰ ਹੋਰਾਂ ਦੇ ਮੁਕਾਬਲੇ ਬਹੁਤ ਜਿਹੜੇ ਆ ਜੀ ਉਹ ਥੋੜੇ ਜਿਹੇ ਨੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਕੋਲੇ ਸਿਰਫ 30 ਲੱਖ ਤੇ 48,000 ਰੁਪਏ ਦੇ ਗਹਿਣੇ ਨੇ ਤੇ ਕੁੱਲ ਜਾਇਦਾਦ ਉਹਨਾਂ ਦੀ ਜਿਹੜੀ ਹੈ ਜੀ ਕੋਈ 26 ਕਰੋੜ ਰੁਪਏ ਦੀ ਆ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਕੋਲੇ 12 ਲੱਖ ਤੇ 36,000 ਦੇ ਜਿਹੜੇ ਜੀ ਉਹ ਗਹਿਣੇ ਨੇ। ਔਰ ਜਿੰਨਾ ਭਾਰ ਹੈ ਇਹਨਾਂ ਗਹਿਣਿਆਂ ਦਾ, ਉਹਦੇ ਉੱਤੇ ਜਿਹੜਾ ਜੀ ਇੱਕ ਸਟਾਇਰ ਕਰਦੇ ਆ ਜਿਹੜੇ ਮੈਂਬਰ ਪਾਰਲੀਮੈਂਟ ਨੇ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਜਿੰਨੇ ਕਿਲੋਆਂ ਦੇ ਵਿੱਚ ਇਹ ਗਹਿਣੇ ਨੇ, ਇੰਨੇ ਕਿਲੋ ਤਾਂ ਗਰੀਬ ਦੇ ਘਰੇ ਆਟਾ ਨਹੀਂ ਹੁੰਦਾ। ਜੀ ਜੀ ਬਿਲਕੁਲ, ਤਾਂ ਹੀ ਤੇ ਰਾਜ ਕਰਦੇ ਹਾਂ ਜੀ। ਅੱਗੇ ਗੱਲ ਕਰਦੇ ਹਾਂ ਆਪਾਂ ਸਰਬੱਤ ਖਾਲਸਾ ਦੀ ਗੱਲ ਕਰੀਏ। 5 ਪਿਆਰਿਆਂ ਦੇ ਵਿੱਚ ਤੇ ਜਿਹੜੇ ਪਹਿਲਾਂ ਜਥੇਦਾਰ ਥਾਪੇ ਗਏ ਸੀ, ਉਹਨਾਂ ਦੇ ਵਿੱਚ ਸਰਬੱਤ ਖਾਲਸਾ ਨੂੰ ਲੈ ਕੇ ਪਾੜਾ ਬਹੁਤ ਵੱਧ ਗਿਆ ਜੀ। ਬਿਲਕੁਲ ਜੀ, ਡੇ ਬਾਈ ਡੇ ਹੋਰ ਵੱਧਦਾ ਤੁਰਿਆ ਜਾ ਰਿਹਾ ਜੀ। ਮੁਤਵਾਜ਼ੀ ਜਥੇਦਾਰ ਤੇ 5 ਪਿਆਰਿਆਂ ਦੇ ਵਿੱਚ ਦੂਰੀਆਂ ਜਿਹੜੀਆਂ ਜੀ ਉਹ ਵੱਧ ਰਹੀਆਂ ਨੇ। ਵਿਚੋਲਿਆਂ ਵੱਲੋਂ ਦੋਵਾਂ ਧਿਰਾਂ ਨੂੰ ਨੇੜੇ ਲਿਆਉਣ ਲਈ ਯਤਨ ਤਾਂ ਕੀਤੇ ਜਾ ਰਹੇ ਨੇ ਜੀ, ਪਰ ਹਾਲ ਦੀ ਘੜੀ ਬੂਰ ਨਹੀਂ ਪੈ ਰਿਹਾ। ਜਿਹੜੇ ਪਿਛਲੇ ਸਰਬੱਤ ਖਾਲਸਾ ਦੇ ਵਿੱਚ ਥਾਪੇ ਗਏ 5 ਪਿਆਰੇ ਸੀਗੇ ਜੀ, ਉਹਨਾਂ ਨੂੰ 10 ਨਵੰਬਰ ਦੇ ਸਰਬੱਤ ਖਾਲਸਾ ਦੀ ਅਗਵਾਈ ਸੌਂਪਣ ਦੇ ਵਾਸਤੇ ਰਾਜੀ ਨਹੀਂ ਹੈਗੇ। 5 ਪਿਆਰੇ ਉਹਨਾਂ ਦੇ ਵੱਲੋਂ ਤਿਆਰ ਕੀਤੇ ਵਿਧੀ ਵਿਧਾਨ ਲਾਗੂ ਕਰਾਉਣ ਤੇ ਅੜੇ ਹੋਏ ਨੇ। ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕਰਨ ਲਈ 23 ਅਕਤੂਬਰ ਨੂੰ ਮੀਟਿੰਗ ਦਾ ਬੰਦੋਬਸਤ ਕੀਤਾ ਗਿਆ ਸੀਗਾ ਜੀ, ਪਰ ਸਫਲਤਾ ਨਹੀਂ ਮਿਲੀ। ਸਰਬੱਤ ਖਾਲਸਾ ਦੇ ਬਾਰੇ ਵਿਚਾਰ ਵਟਾਂਦਰੇ ਲਈ 18 ਅਕਤੂਬਰ ਦੀ ਮੀਟਿੰਗ ਦੇ ਵਿੱਚ 5 ਪਿਆਰਿਆਂ ਵੱਲੋਂ ਜਿਹੜੀ ਸੱਦੀ ਗਈ ਸੀ, ਇਹਦੇ ਵਿੱਚ ਜਥੇਦਾਰ ਸ਼ਾਮਲ ਨਾ ਹੋਣ ਤੋਂ ਬਾਅਦ ਦੋਵਾਂ ਧਿਰਾਂ ਦੇ ਵਿਚਾਲੇ ਅਸਹਿਮਤੀ ਜਿਹੜੀ ਹੈ ਜੀ ਉਹ ਸਾਹਮਣੇ ਆਈ ਸੀਗੀ। ਜਿਹੜੇ ਜਥੇਦਾਰ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇੱਕ 13 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀਗਾ। ਸਰਬੱਤ ਖਾਲਸਾ ਦਾ ਵਿਧੀ ਵਿਧਾਨ ਤਿਆਰ ਕਰਨ ਲਈ 4 ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਸੀਗਾ। ਇਹਨਾਂ ਕਮੇਟੀਆਂ ਵੱਲੋਂ ਇਸੇ ਮਹੀਨੇ ਦੇ ਅੰਤ ਤੱਕ ਆਪਣੀ ਰਿਪੋਰਟ ਸੌਂਪੇ ਜਾਣ ਦੀ ਆਸ ਹੈ। ਦੂਜੇ ਪਾਸੇ ਜਿਹੜੇ ਜਥੇਦਾਰ ਨੇ ਉਹ ਆਪਣੇ ਪੱਧਰ ਦੇ ਉੱਤੇ ਸਰਬੱਤ ਖਾਲਸਾ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਕਰ ਰਹੇ ਨੇ। 5 ਪਿਆਰਿਆਂ ਤੇ ਜਥੇਦਾਰਾਂ ਦੇ ਵਿੱਚ ਏਕਤਾ ਕਰਾਉਣ ਲਈ ਜਿਹੜੇ ਜੀ ਕੁਝ ਪੰਥਕ ਆਗੂ ਬਾਹਰੋਂ ਵੀ ਆਏ ਹੋਏ ਨੇ, ਪਰ ਗੱਲਬਾਤ ਕਿਸੇ ਸਿਰੇ ਜਿਹੜੀ ਹੈ ਜੀ ਉਹ ਨਹੀਂ ਲੱਗ ਰਹੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਦੇ ਵੱਲੋਂ 2 ਜਣਿਆਂ ਦੀ ਡਿਊਟੀ ਜਿਹੜੀ ਹੈ ਜੀ ਉਹ ਲਾਈ ਗਈ ਹੈ ਕਿ ਦੋਵਾਂ ਧਿਰਾਂ ਦੇ ਵਿਚਾਲੇ ਸਮਝੌਤਾ ਜਿਹੜਾ ਜੀ ਉਹ ਕੀਤਾ ਜਾਵੇ, ਪਰ ਸਮਝੌਤਾ ਜਿਹੜਾ ਹੋਣ ਦੀ ਜਗ੍ਹਾ ਦੇ ਉੱਤੇ ਦੂਰੀਆਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ। ਜਿਹੜੇ ਇਹ ਦੂਰੀਆਂ ਘਟਣਗੀਆਂ ਜਾਂ ਨਹੀਂ, ਕੁਝ ਨਹੀਂ ਕਿਹਾ ਜਾ ਸਕਦਾ। ਸਿਮਰਜੀਤ ਸਿੰਘ ਮਾਨ ਹੁਰੀ ਕਿਉਂਕਿ ਉਹ ਜ਼ਿਆਦਾ ਜਿਹੜੇ ਪ੍ਰਭਾਵ ਦੇ ਹੇਠ ਨੇ, ਜਿਹੜੇ ਜਥੇਦਾਰ ਥਾਪੇ ਗਏ ਸੀ ਪਿਛਲੇ, ਉਹ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਗਰੁੱਪ ਦੇ, ਉਹ ਇਸ ਗੱਲ ਨੂੰ ਮੰਨਣ ਦੇ ਵਾਸਤੇ ਤਿਆਰ ਨਹੀਂ ਕਿ ਇਹਦੀ ਅਗਵਾਈ ਜਿਹੜੀ ਹੈ ਜੀ ਉਹ 5 ਪਿਆਰੇ ਕਰਨ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਰਖਾਸਤ ਕੀਤੇ ਹੋਏ ਨੇ। ਸ਼ਾਇਦ ਉਹ ਇਹ ਸਮਝਦੇ ਨੇ ਕਿ ਉਹ ਉੱਥੇ ਸਿਆਸਤ ਦੀ ਗੱਲ ਜਿਹੜੀ ਜੀ ਉਹ ਨਹੀਂ ਕਰਨ ਦੇਣਗੇ, ਤੇ ਕਿਉਂਕਿ ਚੋਣਾਂ ਆ ਰਹੀਆਂ ਨੇ ਤੇ ਜਿਹੜਾ ਇਹ ਧੜਾ ਹੈ ਜੀ ਉਹ ਸ਼ਾਇਦ ਸੋਚਦਾ ਕਿਤੇ ਨਾ ਕਿਤੇ ਕਿ ਇਹਨੂੰ ਚੋਣਾਂ ਦੇ ਵਾਸਤੇ ਵਰਤਿਆ ਜਾਵੇ। ਸਭ ਨੂੰ ਪਤਾ ਜੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਪੰਜਾਬ ਦੇ ਵਿੱਚ ਬਰਗਾੜੀ ਕਾਂਡ ਹੋਇਆ ਸੀ, ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਗੁੱਸਾ, ਬਹੁਤ ਵੱਡਾ ਰੋਸ ਸੀਗਾ ਔਰ ਲੋਕ ਆਪ ਮੁਹਾਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਛਲੇ ਸਰਬੱਤ ਖਾਲਸਾ ਦੇ ਵਿੱਚ ਪਹੁੰਚ ਗਏ ਸਨ, ਪਰ ਉੱਥੇ ਫੈਸਲੇ ਜਿਹੜੇ ਸੀਗੇ ਜੀ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਹੁੰਦਾ ਰਿਹਾ। ਉਹ ਜਿਹੜਾ ਰੋਸ ਸੀਗਾ ਜੀ ਉਹ ਬਿਲਕੁਲ ਬਾਅਦ ਦੇ ਵਿੱਚ ਠੰਡਾ ਪੈ ਗਿਆ ਸੀਗਾ। ਹੁਣ ਵੇਖਣਾ ਇਹ ਹੋਊਗਾ ਕਿ ਇਸ ਵਾਰੀ ਵੀ ਸੰਗਤ ਜਿਹੜੀ ਹੈ ਜੀ ਕੀ ਉਸੇ ਹੀ ਜੋਸ਼ ਦੇ ਨਾਲ 10 ਨਵੰਬਰ ਨੂੰ ਪਹੁੰਚਦੀ ਹੈ। ਉੱਥੇ ਇਹ ਜਦੋਂ ਦੋਨੋਂ ਧਿਰਾਂ ਆਪਣਾ ਰੇੜਕਾ ਪਾ ਕੇ ਬੈਠੀਆਂ ਹੋਣਗੀਆਂ ਤੇ ਫਿਰ ਜਿਹੜਾ ਜੀ ਕਿਹੋ ਜੀ ਸੇਧ ਇਹ ਸਿੱਖ ਕੌਮ ਨੂੰ ਦੇ ਸਕਣਗੀਆਂ, ਇਹ ਸਵਾਲ ਹੀ ਹੈ ਜੀ ਬਹੁਤ ਵੱਡਾ ਹਾਲ ਦੀ ਘੜੀ ਦਾ। ਜੀ ਬਿਲਕੁਲ,
ਤੇ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਅਮਰਿੰਦਰ ਸਿੰਘ ਦੀ। ਉਸ ਦੀ ਅੱਗੇ ਗੱਲ ਜੇ ਕਰੀਏ ਨਾਲ ਨਵਜੋਤ ਸਿੱਧੂ ਦੀ, ਤੇ ਬਹੁਤ ਸਿਆਣੇ ਨੇ ਜੀ, ਕਾਫੀ ਟਾਈਮ ਲਾਇਆ ਆ ਇਹਨਾਂ ਨੇ ਪੋਲਿਟਿਕਸ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਨੇ। ਪਰ ਆਹ ਇੱਕ ਬੜੀਆਂ ਹਾਸੋ ਜਿਹੜੀਆਂ ਗੱਲਾਂ ਨਵਜੋਤ ਸਿੱਧੂ ਦੀ ਤਾਂ ਇਹਨਾਂ ਦੀ, ਕਦੀ ਹਾਂ ਕਦੀ ਨਾ, ਕਦੀ ਆ ਜਾਓ ਕਦੀ ਚੱਲ ਜਾਓ, ਕਦੀ ਦਰਵਾਜ਼ੇ ਬੰਦ ਆ ਤੇ ਕਦੀ ਦਰਵਾਜ਼ੇ ਖੁੱਲੇ ਆ। ਬਿਲਕੁਲ ਜੀ, ਜਿੰਨੀ ਹਾਸੋਹੀਣੀ ਦੀ ਸਥਿਤੀ ਆਪਣੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪੈਦਾ ਕੀਤੀ ਹੋਈ ਆ, ਵੈਸੇ ਹੈ ਤਾਂ ਉਹਨਾਂ ਦਾ ਹੈ ਹੀ ਉਹੋ ਜਿਹਾ ਬਣਿਆ ਹੋਇਆ ਜੀ ਕਿ ਉਹ ਹੱਸਦੇ ਹੀ ਨੇ ਸਿਰਫ ਜਿਹੜਾ ਜੀ ਤਾੜੀ ਮਾਰ ਕੇ। ਪਰ ਜਿਹੜੀ ਸਿਆਸਤ ਦੇ ਵਿੱਚ ਵੀ ਉਹਨਾਂ ਨੇ ਆਪਣੀ ਸਥਿਤੀ ਇਹੋ ਜਿਹੀ ਪੈਦਾ ਕਰ ਲਈ ਆ, ਇੱਕ ਦਿਨ ਕਦੀ ਮੈਨੂੰ 4 ਦਿਨ ਦੇ ਦਿਓ, 5 ਦਿਨ ਦੇ ਦਿਓ, ਹਫ਼ਤਾ ਦਿਓ, 15 ਦਿਨ ਦਿਓ, ਉਦੋਂ ਬਾਅਦ ਲੋਕ ਉਹਨਾਂ ਦਾ ਨੋਟਿਸ ਹੀ ਲੈਣੋਂ ਹਟ ਗਏ ਨੇ ਜੀ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਉਹ ਚੌਥੀ 'ਚ ਕਹਾਣੀ ਹੁੰਦੀ ਸੀਗੀ, ਆਜੜੀ ਵਾਲੀ, ਸ਼ੇਰ ਆਇਆ ਸ਼ੇਰ ਆਇਆ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੁਰੀ ਵੀ ਉਸੇ ਹੀ ਜਿਹੜਾ ਜੀ ਕੈਟਾਗਰੀ ਦੇ ਵਿੱਚ ਤੁਰੇ ਜਾ ਰਹੇ ਨੇ। ਇੱਕ ਦਿਨ ਉਹ ਕਹਿੰਦੇ ਆ ਟਾਂਗਾ ਪਾਰਟੀ ਆ, ਦੂਜੇ ਦਿਨ ਕਹਿੰਦੇ ਆ ਉਹਨਾਂ ਦਾ ਸਵਾਗਤ ਆ, ਤੀਜੇ ਦਿਨ ਕਹਿੰਦੇ ਆ ਸਿੱਧੂ ਕੌਣ ਹੁੰਦਾ ਜਿਹਨੂੰ ਕਾਂਗਰਸ ਦੇ ਵਿੱਚ ਉਹਦੀ ਲੋੜ ਆ, ਚੌਥੇ ਦਿਨ ਫੇਰ ਕਹਿੰਦੇ ਆ ਸਿੱਧੂ ਹੋਰਾਂ ਦਾ ਜਿਹੜਾ ਜੀ ਉਹ ਸਵਾਗਤ ਆ, ਫੇਰ ਕਹਿੰਦੇ ਆ ਕਿ ਅਸੀਂ ਕਿਸੇ ਵੀ ਸਮਝੌਤੇ ਦੇ ਤਹਿਤ ਉਹਨਾਂ ਨੂੰ ਨਹੀਂ ਲੈ ਸਕਦੇ, ਫੇਰ ਜਿਹੜਾ ਜੀ ਉਹ ਕਹਿੰਦੇ ਆ ਕਿ ਮੈਨੂੰ ਕੋਈ ਹੁਣ ਇਤਰਾਜ਼ ਨਿਗਾ ਹੈਗਾ ਜੇ ਉਹ ਆਉਣਾ ਚਾਹੁੰਦੇ ਨੇ ਇੱਥੇ ਪੰਜਾਬ ਦੇ ਆਪਣੇ ਕਾਂਗਰਸ ਪਾਰਟੀ ਦੇ ਵਿੱਚ। ਸਵਾਲ ਇਹ ਜਿਹੜਾ ਜੀ ਉਹ ਚੱਲ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਜੇ ਕੋਈ ਸਮਝੌਤਾ ਜਿਹੜਾ ਜੀ ਉਹ ਕਾਂਗਰਸ ਦਾ ਹੋ ਰਿਹਾ ਸੰਭਾਵੀ ਰੂਪ ਦੇ ਵਿੱਚ, ਉਹ ਉਹਨਾਂ ਨੂੰ ਉਪ ਮੁੱਖ ਮੰਤਰੀ ਵਾਲਾ ਜਿਹੜਾ ਜੀ ਉਹ ਹੋ ਸਕਦਾ ਹੈ। ਦੂਜੇ ਪਾਸੇ ਮੈਂ ਅੱਗੇ ਵੀ ਇੱਕ ਦਿਨ ਸਾਂਝੀ ਕੀਤੀ ਸੀ ਗੱਲ ਕਿ ਜਦੋਂ ਇਹ ਉਪ ਮੁੱਖ ਮੰਤਰੀ ਦੀ ਗੱਲ ਜਿਹੜੀ ਉਹ ਆਉਣੀ ਸ਼ੁਰੂ ਹੋਈ ਆ ਤਾਂ ਇੱਥੇ ਜਿਹੜੇ ਇੱਥੇ ਪਟਿਆਲੇ ਤੋਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਹਿਲ ਦੇ ਬਿਲਕੁਲ ਸਾਹਮਣੇ ਰਹਿੰਦੇ ਬ੍ਰਹਮ ਮਹਿੰਦਰਾ, ਉਹਨਾਂ ਨੇ ਇੱਕ ਨਵਾਂ ਜਿਹੜਾ ਜੀ ਸ਼ਗੂਫਾ ਜਿਹੜਾ ਜੀ ਉਹ ਛੱਡਿਆ ਕਿ ਜੇ ਜੱਟ ਮੁੱਖ ਮੰਤਰੀ ਆ ਤੇ ਹਿੰਦੂ ਡਿਪਟੀ ਮੁੱਖ ਮੰਤਰੀ ਜਿਹੜਾ ਉਹ ਚਾਹੀਦਾ। ਭਾਵ ਕਿ ਉਹਨਾਂ ਨੂੰ ਲੱਗ ਰਿਹਾ ਕਿ ਜੇ ਕਾਂਗਰਸ ਦੀ ਸਰਕਾਰ ਆਉਂਦੀ ਆ ਤੇ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਉਹਨਾਂ ਦਾ ਹੋ ਸਕਦਾ ਹੈ। ਜੇ ਉਹ ਡਿਪਟੀ ਮੁੱਖ ਮੰਤਰੀ ਬਣਦੇ ਨੇ ਫਿਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ, ਜਿਨ੍ਹਾਂ ਨੂੰ ਵਾਅਦਾ ਕੀਤਾ ਗਿਆ ਡਿਪਟੀ ਮੁੱਖ ਮੰਤਰੀ ਦਾ, ਉਹ ਜਿਹੜਾ ਜੀ ਉਹਨਾਂ ਨੂੰ ਕਿੱਥੇ ਫਿੱਟ ਕੀਤਾ ਜਾਊਗਾ। ਜੇ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੇਣਾ ਤੇ ਫਿਰ ਬਾਕੀ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਦਾ ਜਿਹੜਾ ਜੀ ਉਹ ਕੀ ਬਣੂਗਾ। ਇਹ ਸਾਰਿਆਂ ਦੇ ਨਾਲ ਜਿਹੜੀ ਹੈ ਜੀ ਇੱਕ ਤਾਂ ਜੇ ਲੱਗੀ ਹੋਈ ਆ, ਜੇ ਸਰਕਾਰ ਜਿਹੜੀ ਹੈ ਜੀ ਉਹ ਆਈ, ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਆਉਂਦੇ ਨੇ ਤੇ ਕਾਂਗਰਸ ਅੰਦਰਲਾ ਖਿਲਾਰਾ ਜਿਹੜਾ ਜੀ ਉਹ ਕਾਫੀ ਹੱਦ ਤੱਕ ਵਧਣ ਦੇ ਆਸਾਰ ਪੈਦਾ ਹੋ ਜਾਣਗੇ ਜੀ। ਤੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਜੀ ਕੇਜਰੀਵਾਲ ਦੀ। ਉਸਨੇ ਕਿਹਾ ਕਿ ਪੰਜਾਬ ਨੂੰ ਬਾਦਲ ਟੈਕਸ ਤੋਂ ਮੁਕਤ ਕਰਾਇਆ ਜਾਊਗਾ। ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਪੰਜਾਬ ਦੀ ਫੇਰੀ ਹੈ ਜੀ ਉਹ ਜਾਰੀ ਹੈ ਔਰ ਇਹ ਅੱਜ ਉਹਨਾਂ ਦਾ ਲਾਸਟ ਦਿਨ ਜਿਹੜਾ ਜੀ ਇਸ ਫੇਰੀ ਦਾ ਹੋਊਗਾ ਔਰ ਇਸ ਫੇਰੀ ਦੇ ਦੌਰਾਨ ਉਹਨਾਂ ਨੇ ਜਿਹੜਾ ਧਿਆਨ ਹੈ ਜੀ ਉਹ ਸਾਰਾ ਕੇਂਦਰਿਤ ਕੀਤਾ ਹੋਇਆ ਜਿਹੜਾ ਬਿਜ਼ਨਸ ਮੈਨ ਨੇ ਜੀ, ਇੰਡਸਟਰੀਅਲਿਸਟ ਨੇ। ਬਠਿੰਡੇ ਦੇ ਵਿੱਚ ਜਿਹੜਾ ਉਹਨਾਂ ਨੇ ਇੰਡਸਟਰੀਅਲਿਸਟ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਆ ਔਰ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਹਰ ਬਿਜ਼ਨਸ ਦੇ ਉੱਤੇ ਬਾਦਲ ਟੈਕਸ ਲੱਗਿਆ ਹੋਇਆ ਉਹਦੇ ਤੋਂ ਮੁਕਤ ਜਿਹੜਾ ਜੀ ਉਹ ਕੀਤਾ ਜਾਊਗਾ। ਇਹਦੇ ਵਿੱਚ ਉਹਨਾਂ ਨੇ ਉਚੇਚੇ ਤੌਰ ਦੇ ਉੱਤੇ ਬ੍ਰੈਡ ਕੰਪਨੀ ਦਾ ਜਿਹੜਾ ਜੀ ਉਹ ਜ਼ਿਕਰ ਬਾਰ-ਬਾਰ ਕੀਤਾ ਹੈ ਤੇ ਗੋਬਿੰਦਗੜ੍ਹ ਦੇ ਵਿੱਚ ਵੀ, ਹੁਣ ਬਠਿੰਡੇ ਦੇ ਵਿੱਚ ਵੀ, ਕਿ ਇੱਕ ਬ੍ਰੈਡ ਤੋਂ 2 ਰੁਪਏ ਜਿਹੜੇ ਆ ਜੀ ਉਹ ਬਾਦਲ ਟੈਕਸ ਦੇ ਰੂਪ ਦੇ ਵਿੱਚ ਲਏ ਜਾ ਰਹੇ ਨੇ। ਇਹਦੇ ਤੋਂ ਜਿਹੜੀ ਆ ਜੀ ਨਿਜਾਤ ਲੋਕਾਂ ਨੂੰ ਦਵਾਈ ਜਾਊਗੀ। ਉਹਨਾਂ ਨੇ ਕਿਹਾ ਕਿ ਜਿਹੜੇ ਫੈਸਲੇ ਕੀਤੇ ਗਏ ਨੇ ਇੱਥੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਦੇ ਨਾਲ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਇਹਨਾਂ ਥਰਮਲਾਂ ਦੇ ਨਾਲ ਲੋਕ ਵਿਰੋਧੀ ਜਿਹੜੇ ਸਮਝੌਤੇ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਊਗਾ ਤੇ ਖਪਤਕਾਰਾਂ ਨੂੰ ਜਿਹੜੀ ਹੈ ਜੀ ਉਹ ਸਸਤੀ ਬਿਜਲੀ ਮੁਹੱਈਆ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਉਹਨਾਂ ਨੇ ਫਿਰ ਇੱਕ ਵਾਰੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਜਿਹੜਾ ਜੀ ਉਹ ਆਪਸ ਦੇ ਵਿੱਚ ਰਲੇ ਹੋਏ ਨੇ, ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਕੇਸ ਜਿਹੜੇ ਆ ਜੀ ਉਹ ਵਾਪਸ ਲਏ ਗਏ ਨੇ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਕੋਈ ਸਖਤੀ ਜਿਹੜੀ ਆ ਜੀ ਉਹ ਨਾ ਕਰ ਸਕਣ ਉਹਨਾਂ ਦੇ ਉੱਤੇ ਜੇ ਕਾਂਗਰਸ ਦੀ ਸਰਕਾਰ ਜਿਹੜੀ ਆ ਜੀ ਉਹ ਆਉਂਦੀ ਆ। ਸੋ ਇਹ ਜਿਹੜਾ ਜੀ ਸਾਰਾ ਮਾਮਲਾ ਟਵਿੱਟਰ ਦੇ ਉੱਤੇ ਵੀ ਕੱਲ ਵਾਹਵਾ ਜਿਹੜਾ ਜੀ ਉਹ ਭਖਦਾ ਰਿਹਾ। ਜਿਹੜੀ ਬਹਿਸ ਦੀ ਚੁਣੌਤੀ ਸੀ ਉਹ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਿੱਤੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਉਹ ਬਹਿਸ ਕਰਨ ਨੂੰ ਤਿਆਰ ਨੇ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਤੁਸੀਂ ਜਿਹੜੀ ਸਾਡੀ ਲੋਕਲ ਲੀਡਰਸ਼ਿਪ ਹੈ ਪੰਜਾਬ ਵਾਲੀ, ਕਿਉਂਕਿ ਤੁਸੀਂ ਲੋਕਲ ਆਗੂ ਹੋ, ਉਹਨਾਂ ਦੇ ਨਾਲ ਬਹਿਸ ਜਿਹੜੀ ਹੈ ਜੀ ਉਹ ਕਰੋ। ਇਹਦੇ ਵਿੱਚ ਉਹਨਾਂ ਨੇ ਕੁਝ ਨਾਂ ਵੀ ਸੁਝਾਅ ਦਿੱਤੇ ਕਿ ਤੁਸੀਂ ਗੁਰਪ੍ਰੀਤ ਸਿੰਘ ਵੜੈਚ, HS ਫੂਲਕਾ, ਭਗਵੰਤ ਮਾਨ ਹੋਰਾਂ ਦੇ ਨਾਲ ਜਿਹੜੀ ਹੈ ਜੀ ਇਹ ਬਹਿਸ ਕਰ ਸਕਦੇ ਹੋ। ਤੇ ਅੱਗੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਜੀ ਕਿ
ਕੀ ਬਹਿਸ ਜਿਹੜੀ ਹੈ ਜੀ ਮੇਰੇ ਨਾਲ ਕਰੋ। ਸੋ ਇਹ ਬਹਿਸ ਵਸਈਆ ਜਿਹੜਾ ਜੀ ਟਵਿੱਟਰ ਦੇ ਉੱਤੇ ਜਾਰੀ ਸੀਗਾ ਕੱਲ ਸਾਰੀ ਦਿਹਾੜੀ ਜਿਹੜਾ ਸੀਗਾ ਜੀ, ਇਹ ਕਾਫੀ ਹੱਦ ਤੱਕ ਜਿਹੜਾ ਸੀ ਉਹ ਟ੍ਰੈਂਡ ਕਰਦਾ ਰਿਹਾ ਸਾਰਾ ਦਿਨ ਇਹ ਬਹਿਸ ਵਸਈਆ ਜੀ। ਸੋ ਅੱਜ ਦਾ ਦਿਨ ਅਜੇ ਹੋਰ ਹੈਗੇ ਨੇ ਅਰਵਿੰਦ ਕੇਜਰੀਵਾਲ ਹੁਰੀ, ਔਰ ਜਿਸ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਖਬਰਾਂ ਤਾਂ ਜਿਹੜੀਆਂ ਬਣਦੀਆਂ ਨੇ ਨਾਲ ਦੀ ਨਾਲ ਕੁਝ ਵਿਰੋਧ ਵੀ ਜਿਹੜਾ ਜੀ ਉਹਨਾਂ ਦਾ ਹੁੰਦਾ। ਜਿਹੜਾ ਮਹਿਲਾ ਕਾਂਗਰਸੀ ਨੇ ਜੀ ਉਹਨਾਂ ਨੇ ਵਿਰੋਧ ਕੱਲ ਸੰਗਰੂਰ ਦੇ ਵਿੱਚ ਵੀ ਸਵੇਰੇ ਕੀਤਾ, ਚੂੜੀਆਂ ਸੁੱਟੀਆਂ ਉਹਨਾਂ ਦੇ ਉੱਤੇ। ਬਠਿੰਡੇ ਦੇ ਵਿੱਚ ਜਿਹੜਾ ਸੀਗਾ ਜੀ ਉਹਨਾਂ ਦੇ ਕਾਫਲੇ ਦੇ ਉੱਤੇ ਜੁੱਤੀਆਂ ਸੁੱਟਣ ਦਾ ਜਿਹੜਾ ਜੀ ਉਹ ਯਤਨ ਕੀਤਾ ਗਿਆ ਮਹਿਲਾ ਕਾਂਗਰਸ ਦੇ ਵੱਲੋਂ। ਜਿਹੜੇ ਗਾਇਕਾਂ ਨੇ ਸਤਵਿੰਦਰ ਬਿੱਟੀ ਜਿਹੜੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀ, ਲੁਧਿਆਣੇ ਦੇ ਵਿੱਚ ਜਦੋਂ ਚੂੜੀਆਂ ਸੁੱਟੀਆਂ ਗਈਆਂ ਤੇ ਸਤਵਿੰਦਰ ਬਿੱਟੀ ਹੋਰੀ ਵੀ ਇਸ ਗਰੁੱਪ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਸਨ ਜੀ ਚੂੜੀਆਂ ਸੁੱਟਣ ਵਾਲੇ 'ਚ। ਉਹ ਬਿਲਕੁਲ ਜੀ, ਆਪ ਤਾਂ ਉਹਨੇ ਕਦੀ ਘੱਟੇ ਪਾਈਆਂ ਹੋਣੀਆਂ ਮੇਰੇ ਖਿਆਲ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਜੀ ਪਰਾਲੀ ਸਾੜਨ ਦੀ। ਅਸੀਂ ਹਰੇਕ ਸਾਰੀ ਉਹਦੀ ਕੋਈ ਨਾ ਕੋਈ ਗੱਲ ਕਰਦੇ ਆ ਕਿ ਜਿਹੜਾ ਧੂੰਆਂ ਬਹੁਤ ਹੁੰਦਾ ਆ, ਪਰ ਉਹ ਪਰਾਲੀ ਸਾੜਨ ਤੋਂ ਰੋਕਣ ਲਈ ਜਿਹੜੇ ਹੁਕਮ ਆ ਉਹ ਕਾਗਜ਼ਾਂ ਤੱਕ ਹੀ ਸੀਮਤ। ਜੀ ਬਿਲਕੁਲ ਜੀ, ਇਸ ਵੇਲੇ ਮੰਦੇ ਹਾਲ ਨਹੀਂ ਲੰਘ ਰਿਹਾ ਜੀ ਪੰਜਾਬ। ਮਸੀਂ ਜਿਹੜਾ ਮੌਸਮ ਹੈ ਉਹ ਥੋੜਾ ਹੁਮਸ ਤੇ ਗਰਮੀ ਤੋਂ ਬਾਅਦ ਜਿਹੜਾ ਜੀ ਥੋੜਾ ਸੌਖਾ ਸਾਹ ਲੈਣ ਵਾਲਾ ਹੁੰਦਾ, ਪਰ ਇਹਨਾਂ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਜੀ ਬੜੇ ਮਾੜੇ ਪੰਜਾਬ ਦੇ ਹੋ ਜਾਂਦੇ ਨੇ। ਥਾਂ ਥਾਂ ਦੇ ਉੱਤੇ ਪਰਾਲੀ ਨੂੰ ਅੱਗ ਜਿਹੜੀ ਹੈ ਜੀ ਉਹ ਲੱਗੀ ਹੋਈ ਆ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਵੱਲੋਂ ਝੋਨੇ ਦੀ ਪਰਾਲੀ ਨੂੰ ਜਿਹੜਾ ਰੋਕਣ, ਅੱਗ ਲਾਉਣ ਤੋਂ ਰੋਕਣ ਦੇ ਵਾਸਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਜਿਹੜਾ ਉਹ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਜਿਹੜਾ ਜੀ ਉਹ ਰਹਿ ਗਿਆ। ਟ੍ਰਿਬਿਊਨਲ ਦੇ ਵੱਲੋਂ ਕਿਸਾਨਾਂ ਨੂੰ ਬਦਲ ਮੁਹੱਈਆ ਕਰਾਉਣ ਦੇ ਹੁਕਮਾਂ ਦੇ ਉੱਤੇ ਸੂਬਾ ਸਰਕਾਰਾਂ ਨੇ ਆਪੋ ਆਪਣੇ ਵਿੱਤੀ ਸੰਕਟ ਦੀ ਦੁਹਾਈ ਦਿੱਤੀ ਹੈ ਜੀ। ਕੇਂਦਰ ਦੇ ਵੱਲੋਂ ਸਹਿਯੋਗ ਨਾ ਦਿੱਤੇ ਜਾਣ ਕਰਕੇ ਇਹ ਅਮਲ ਜਿਹੜਾ ਜੀ ਉਹ ਨਹੀਂ ਹੋ ਸਕਿਆ। ਬਿਨਾਂ ਬਦਲ ਦਿੱਤਿਆਂ ਕੱਲੇ ਕਿਸਾਨਾਂ ਖਿਲਾਫ ਕਾਰਵਾਈ ਨੂੰ ਮਾਹਿਰ ਵੀ ਜਿਹੜੇ ਉਹ ਪੀੜਤਾਂ ਦੇ ਉੱਤੇ ਇਲਜ਼ਾਮ ਲਾਉਣ ਵਾਂਗ ਜਿਹੜਾ ਜੀ ਉਹ ਦੇਖ ਰਹੇ ਨੇ। ਗ੍ਰੀਨ ਟ੍ਰਿਬਿਊਨਲ ਦੇ ਵੱਲੋਂ 10 ਦਸੰਬਰ 15 ਨੂੰ ਜਾਰੀ ਹੁਕਮਾਂ ਦੇ ਮੁਤਾਬਕ 2 ਏਕੜ ਦੀ ਮਾਲਕੀ ਵਾਲੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਪਰਾਲੀ ਸਾੜਨ ਦੇ ਬਦਲ ਵਜੋਂ ਵਰਤੀ ਜਾਣ ਵਾਲੀ ਮਸ਼ੀਨਰੀ ਮੁਫਤ, 5 ਏਕੜ ਵਾਲਿਆਂ ਨੂੰ 5000 ਰੁਪਏ ਤੇ 5 ਏਕੜ ਤੋਂ ਵੱਧ ਵਾਲਿਆਂ ਨੂੰ 15000 ਰੁਪਏ ਦੇ ਵਿੱਚ ਇਹ ਮੁਹੱਈਆ ਕਰਵਾਈ ਜਾਣੀ ਹੈ। ਟ੍ਰਿਬਿਊਨਲ ਨੇ 6 ਅਕਤੂਬਰ 2016 ਨੂੰ ਆਪਣੇ ਹੁਕਮਾਂ ਦੇ ਅਮਲ ਸੰਬੰਧੀ ਲਏ ਜਾਇਜ਼ੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਣੇ ਸੀਨੀਅਰ ਅਧਿਕਾਰੀਆਂ ਨੂੰ ਹੁਕਮਾਂ ਤੇ ਗੰਭੀਰਤਾ ਦੇ ਨਾਲ ਅਮਲ ਕਰਨ ਤੇ ਕੀਤੀ ਗਈ ਕਾਰਵਾਈ ਬਾਰੇ ਹਲਫਨਾਮਾ ਦੇਣ ਦੇ ਵਾਸਤੇ ਕਿਹਾ ਸੀਗਾ। ਕਿਸੇ ਨੇ ਕੋਈ ਹਲਫਨਾਮਾ ਜਿਹੜਾ ਜੀ ਉਹ ਨਹੀਂ ਦਿੱਤਾ। ਕਹਾਣੀ ਉੱਥੇ ਹੀ ਆ ਜੀ ਜਿੱਥੇ ਪਹਿਲਾਂ ਸੀਗੀ। ਉਂਝ ਵੈਸੇ ਇਹ ਕਹਿ ਦਿੱਤਾ ਜਾਂਦਾ ਜੀ ਕਿ ਖਜ਼ਾਨਾ ਬਹੁਤ ਫੁੱਲ ਹੈ, ਕੋਈ ਸਮੱਸਿਆ ਹੀ ਨਹੀਂ, ਪਰ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਜਦੋਂ ਜ਼ਰੂਰਤ ਪੈਂਦੀ ਆ ਖਜ਼ਾਨਾ ਖਾਲੀ ਹੋਣ ਦੀ ਗੱਲ ਜਿਹੜੀ ਜੀ ਉਹ ਕਹਿ ਕੇ ਤਾਲਾ ਵੱਟ ਲਿਆ ਜਾਂਦਾ ਜੀ। ਤਾਲੇ ਤਾਂ ਬਹੁਤ ਵੱਟੇ ਜਾਂਦੇ ਤੇ ਅਖੀਰ ਵਿੱਚ ਆ ਜਨਾਮਾ ਕਿ ਲਾਗੂ ਬਾਦਲ ਸਰਕਾਰ ਨੇ ਹੁਕਮ ਕੀਤਾ ਲਿਆ ਜਾਂਦਾ ਕਿਸਾਨ ਤੋਂ ਸੈਸਮੀਆਂ। ਲਾਗੂ ਬਾਦਲ ਸਰਕਾਰ ਨੇ ਹੁਕਮ ਕੀਤਾ ਲਿਆ ਜਾਂਦਾ ਕਿਸਾਨ ਤੋਂ ਸੈਸਮੀਆਂ। ਨਵੀਂ ਚੱਟੀ ਇਹ ਪਈ ਹੈ ਕਾਸ ਦੇ ਲਈ, ਲਾਉਂਦੇ ਲੋਕ ਇਹ ਰਹੇ ਨੇ ਗੈਸਮੀਆਂ। ਕਹਿੰਦੇ ਗਊ ਦੀ ਅਸਾਂ ਸੰਭਾਲ ਕਰਨੀ, ਉਹਦੇ ਖਾਣੇ ਦੀ ਚੱਲੂਗੀ ਮੈਸਮੀਆਂ। ਕੀਤੀ ਕਿਸੇ ਵਿਧਾਇਕ ਨਹੀਂ ਨਾ ਉੱਥੇ, ਚੁੱਕ ਕੇ ਹੱਥ ਤੇ ਕਿਹਾ ਸੀ ਯਸਮੀਆਂ। ਭਰੀ ਚੱਟੀ ਦਾ ਲਾਭ ਨਹੀਂ ਕੱਖ ਹੋਇਆ, ਗਾਵਾਂ ਉਦਾਂ ਹੀ ਗਾਉਣ ਬਾਜ਼ਾਰ ਮੀਆਂ। ਭਰੀ ਚੱਟੀ ਦਾ ਲਾਭ ਨਹੀਂ ਕੱਖ ਹੋਇਆ, ਗਾਵਾਂ ਉਦਾਂ ਹੀ ਗਾਉਣ ਬਾਜ਼ਾਰ ਮੀਆਂ। ਖੇਤੀ ਫਸਲ ਉਜਾੜਾ ਵੀ ਕਰਦੀਆਂ ਹੀ, ਸਿੰਘ ਮਾਰ ਕੇ ਕਰਨ ਇਹ ਪਾਰ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੁਣ ਇਸੇ ਦੇ ਨਾਲ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੈ। ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਦੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਾਡੇ ਸਰੋਤਿਆਂ ਦਾ ਜਿਹੜੇ ਜੁੜੇ ਹੋਏ ਨੇ ਜੀ ਉਹਨਾਂ ਦਾ ਇੱਕ ਵਾਰੀ ਫੇਰ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਤੇ ਇਸ ਪ੍ਰੋਗਰਾਮ ਦੇ ਵਿੱਚ, ਇਸ ਭਾਗ ਦੇ ਵਿੱਚ ਤੁਹਾਡੇ ਸਵਾਲ ਹੋਣਗੇ, ਸਵਾਲਾਂ ਦੇ ਜਵਾਬ ਹੋਣਗੇ ਜੀ। ਤੇ ਜਿਹੜੇ ਸਵਾਲ ਤੁਸੀਂ ਕਰੋਗੇ ਉਹਨਾਂ ਦੇ ਜਵਾਬ ਤੁਹਾਨੂੰ ਉਸੇ ਤਰ੍ਹਾਂ ਮਿਲਣੇ ਆ ਜਿਸ ਐਂਗਲ ਤੋਂ ਤੁਸੀਂ ਸਵਾਲ ਪੁੱਛਦੇ ਆ। ਕਈ ਵਾਰੀ ਇਹ ਹੁੰਦਾ ਆ ਜੀ ਕਿ ਤੁਹਾਡੇ ਜਿਹੜੇ ਜਿਸ ਮਨਸ਼ਾ ਨੂੰ ਰੱਖ ਕੇ ਤੁਸੀਂ ਸਵਾਲ ਕਰਦੇ ਤਾਂ ਕਈ ਵਾਰੀ ਤੁਹਾਨੂੰ ਉਸ ਮਨਸ਼ਾ ਨਾਲ ਜਵਾਬ ਨਹੀਂ ਮਿਲਦਾ, ਪਰ ਤੁਹਾਨੂੰ ਕਈ ਵਾਰੀ ਸਹੀ ਜਵਾਬ ਵੀ ਮਿਲ ਜਾਂਦਾ ਆ। ਸੋ ਇੱਥੇ ਕਿਸੇ ਦਾ ਫੇਵਰ ਨਹੀਂ ਕੀਤਾ ਜਾਂਦਾ ਜੀ। ਕਈ ਵਾਰੀ ਇਸ ਤਰ੍ਹਾਂ ਦੀਆਂ ਜਿਹੜੀਆਂ ਟਰਬਲ ਕ੍ਰੀਏਟ ਕੀਤੀਆਂ ਜਾਂਦੀਆਂ ਆ। ਜੋ ਤੁਹਾਡੇ ਸਵਾਲ ਹੋਣਗੇ, ਤੁਹਾਡੇ ਸਵਾਲਾਂ ਦੇ ਜਵਾਬ ਆ ਉਹ ਜ਼ਰੂਰ ਮਿਲਣਗੇ ਤੇ ਵਿੱਚ ਤੁਹਾਨੂੰ ਜ਼ਰੂਰ ਦੱਸਦੇ ਰਹਾਂਗੇ। ਹੋ ਸਕਦਾ ਤੁਸੀਂ ਨਾ ਸਹਿਮਤ ਹੋਵੋ ਜੀ, ਪਰ ਇਹ ਲਾਈਨਾਂ ਤੁਹਾਡੇ ਲਈ ਖੁੱਲੀਆਂ ਹੁੰਦੀਆਂ ਆ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਜੀ ਸਾਡੇ ਨਾਲ ਜੁੜੇ ਹੋਏ ਨੇ ਰਾਜਵਿੰਦਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਰਾਜਵਿੰਦਰ ਜੀ ਮੰਡੀਕੇ ਤੋਂ ਜੀ।
ਤੇ ਪਨ ਸਾਹਿਬ ਸਵਾਲ ਮੇਰਾ ਇਹ ਹੈ ਜੀ, ਜਿਵੇਂ ਤੁਸੀਂ ਖਬਰਾਂ ਦੇ ਵਿੱਚ ਦੱਸਿਆ ਹੀ ਸੀ ਵੀ ਕਿਵੇਂ ਫਿਲਮ ਇੰਡਸਟਰੀ ਦੇ ਕਹਿ ਲਾ ਵੀ ਜਿਹੜੇ ਧੌਣ ਤੇ ਗੋਡਾ ਰੱਖ ਕੇ ਇੱਕ ਲੀਗਲ ਫਰੋਤੀ ਲਈ ਗਈ ਆ। ਪਰ ਵੈਸੇ ਜੇ ਦੇਖਿਆ ਜਾਵੇ ਤਾਂ ਸਿਨੇਮੇ ਦੇ ਵਿੱਚ ਕਾਫੀ ਸੱਚਾਈਆਂ ਦਿਖਾਈਆਂ ਜਾਂਦੀਆਂ ਜੋ ਕਿ ਨਿੱਜੀ ਜ਼ਿੰਦਗੀ ਦੇ ਨਾਲ ਸਹੀ ਹੁੰਦੀਆਂ, ਤੇ ਕਈ ਮੂਵੀਆਂ ਬਣੀਆਂ ਐਸੀਆਂ ਜਿਹਦੇ ਵਿੱਚ ਕਹਿ ਲਾ ਵੀ ਲੀਡਰ ਜਿਹੜੇ ਆ ਉਹ ਜਿਹੜੇ ਫਰੋਤੀਆਂ ਲੈਂਦੇ ਜਾਂ ਕਿਡਨੈਪਿੰਗ ਕਰਾਉਂਦੇ ਆ ਜਾਂ ਡਕੈਤੀਆਂ ਪਵਾਉਂਦੇ ਆ ਤੇ ਚੋਣਾਂ ਲਈ ਪਵਾਉਂਦੇ ਆ। ਤੇ ਜਿਹੜੀ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਜਾਂ ਕਿੱਦਾਂ ਕਿਤੇ ਇਹਦੀ ਵੀ ਜਿਹੜਾ ਆ ਇਸੀ ਪਾਸੇ ਨੂੰ ਤਾਂ ਨਹੀਂ ਗੱਲ ਜਾ ਰਹੀ, ਤੇ ਇਹਦੇ ਬਾਰੇ ਜ਼ਰੂਰ ਦੱਸਿਓ ਜੀ। ਦੂਸਰੀ ਸਵਾਲ ਮੇਰਾ ਇਹ ਸੀ ਕਿ 57 ਨਾਂ ਜਿਹੜੇ ਬੈਂਕ ਨੇ ਨਾਲ ਤਰਲਾ ਵੀ ਕੀਤਾ ਵੀ ਇਹ ਸਾਡਾ ਸਾਰਿਆਂ ਦੇ ਜਨਤਕ ਨਾਂ ਕੀਤੇ ਜਾਣ, ਪਰ ਉਹ ਤਾਂ ਇੰਨੇ ਹਜ਼ਾਰਾਂ ਕਰੋੜ ਰੁਪਈਆ ਦੱਬ ਕੇ ਬੈਠੇ ਆ। ਪਰ ਜਿਹਨੇ ਆਪਣੀ ਧੀ ਨੂੰ ਦਰ ਤੋਂ ਕਹਿ ਲਾ ਵੀ ਵਿਦਿਆ ਕਰਨ ਲਈ ਜਾਂ ਕਹਿ ਲਾ ਥੋੜਾ ਬਹੁਤਾ ਕਿਸੇ ਬਿਮਾਰੀਆਂ ਦੇ ਲਈ 40 50 ਹਜ਼ਾਰ ਰੁਪਈਏ ਤੱਕ ਦੇ ਵੀ ਲੋਨ ਆ, ਉਹਨਾਂ ਦੀਆਂ ਤਾਂ ਫੋਟੋਆਂ ਐਡੀਆਂ ਵੱਡੀਆਂ ਕਰਕੇ ਲਾਤੀਆਂ ਤੇ ਉਹਨਾਂ ਨੂੰ ਜ਼ਹਿਰ ਦਾ ਪਿਆਲਾ ਰੈਡੀ ਕਰਕੇ ਦੇ ਦਿੱਤਾ ਵੀ ਤੁਸੀਂ ਖੁਦਕੁਸ਼ੀਆਂ ਕਰ ਲਓ ਥੋੜੇ ਜਿਹੇ ਪੈਸਿਆਂ ਕਰਕੇ। ਤੇ ਇਹਨਾਂ ਦੇ ਨੂੰ ਨਾਕੇਲ ਕਿਉਂ ਨਹੀਂ ਪਾਈ ਗਈ ਜੀ? ਥੈਂਕ ਯੂ ਜੀ। ਜੀ ਜਿਹੜੀ ਗੱਲ ਤੁਸੀਂ ਪੁੱਛੀ ਹੈ ਜੀ ਰਾਜ ਠਾਕਰੇ ਵਾਲੀ, ਐਕਚੁਅਲੀ ਉਸ ਮਸਲੇ ਦੇ ਉੱਤੇ ਵਾਹਵਾ ਖਿਚਾਈ ਜਿਹੜੀ ਹੈ ਜੀ ਇੱਥੇ ਹੋ ਰਹੀ ਆ ਜਿਹੜੇ ਫੜਨਵੀਸ ਨੇ, ਜਿਹੜੇ ਮੁੱਖ ਮੰਤਰੀ ਨੇ ਮਹਾਰਾਸ਼ਟਰ ਦੇ, ਉਹਨਾਂ ਦੀ, ਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਸੱਦ ਕੇ ਇਹ ਮੀਟਿੰਗ ਕਿਉਂ ਕਰਾਈ। ਰਾਜ ਠਾਕਰੇ ਦੀ ਜਿਹੜੀ ਪਾਰਟੀ ਆ ਮਹਾਰਾਸ਼ਟਰ ਨਵ ਨਿਰਮਾਣ ਸੈਨਾ, ਉਹਨੂੰ ਕੋਈ ਸੀਟ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨਹੀਂ ਮਿਲੀ। ਉਹ ਕੋਈ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਨਹੀਂ ਜਿਹੜਾ ਇਹੋ ਜਿਹੇ ਡਿਸੀਜ਼ਨ ਜਿਹੜੇ ਆ ਜੀ ਉਹ ਲਵੇ। ਇਹਦੇ ਤੋਂ ਹੁਣ ਗਾਂਹ ਵਧਿਆ ਉਹਨੇ ਇਹ ਵੀ ਕਹਿ ਦਿੱਤਾ ਜੀ ਕਿ ਵਪਾਰ ਜਿਹੜਾ ਉਹ ਪਾਕਿਸਤਾਨ ਦੇ ਨਾਲ ਬੰਦ ਕਰੋ। ਜਿਹੜੀਆਂ ਕੰਪਨੀਆਂ ਵਪਾਰ ਕਰਦੀਆਂ ਨੇ ਹੁਣ ਉਹਨਾਂ ਤੋਂ ਫਰੋਤੀਆਂ ਜਿਹੜੀਆਂ ਜੀ ਉਹ ਲੈਣ ਤੁਰ ਪੈਣਗੇ। ਇਹ ਫਰੋਤੀਆਂ ਵਾਲਾ ਸਿਲਸਿਲਾ, ਇਹਦੇ ਵਿੱਚ ਇਹੋ ਜਿਹੇ ਜਿਹੜੇ ਲੋਕ ਨੇ ਉਹ ਸ਼ਾਮਲ ਨੇ। ਆ ਮਾਨਸੇ ਵਾਲੀ ਘਟਨਾ ਤੁਹਾਡੇ ਸਾਹਮਣੇ ਆਈ ਆ ਪਿਛਲੇ ਦਿਨੀ, ਜਿਹੜਾ ਚਿਮਨ ਲਾਲ ਸੀਗਾ ਉਹਨੂੰ ਅਗਵਾ ਕਰਨ ਵਾਲੇ ਕੌਣ ਲੋਕ ਸੀ? 1 ਕਰੋੜ ਰੁਪਈਆ ਫਰੋਤੀ ਲੈਣ ਵਾਲੇ ਜਿਹੜੇ ਜੀ ਉਹ ਸੱਤਾਧਾਰੀਆਂ ਦੇ ਨਾਲ। ਸੋ ਇਹ ਨਵਾਂ ਜਿਹੜਾ ਜੀ ਸਿਲਸਿਲਾ ਸਾਹਮਣੇ ਆ ਰਿਹਾ। ਹਾਂ ਇਹ ਇਲੀਗਲ ਤਰੀਕੇ ਦੇ ਨਾਲ ਇੱਥੇ ਪੰਜਾਬ 'ਚ ਹੋਇਆ, ਲੀਗਲ ਤਰੀਕੇ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਜਿਹੜਾ ਜੀ ਹੋ ਗਿਆ। ਮਹਾਰਾਸ਼ਟਰ ਦੇ ਵਿੱਚ ਜਾਂ ਰਾਜ ਠਾਕਰੇ ਵਰਗੇ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰਮੋਟ ਕੌਣ ਕਰ ਰਿਹਾ ਜੀ? ਸਰਕਾਰਾਂ ਪ੍ਰਮੋਟ ਕਰ ਰਹੀਆਂ ਨੇ ਇੱਕ ਕਿਸਮ ਦੇ ਨਾਲ। ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਜੀ ਕਿ ਦਾਊਦ ਇਬਰਾਹਿਮ ਸਾਡੇ ਤੋਂ ਫੜਿਆ ਨਹੀਂ ਜਾਂਦਾ, ਉਹ ਫਲਾਨੀ ਜਗ੍ਹਾ ਤੇ ਆ, ਧਮਕਾਨੀ ਜਗ੍ਹਾ ਤੇ ਆ, ਤੇ ਦੂਜੇ ਤੁਸੀਂ ਇਹੋ ਜਿਹੇ ਜਿਹੜੇ ਲੀਗਲ ਦਾਊਦ ਇਬਰਾਹਿਮ ਨੇ ਉਹਨਾਂ ਨੂੰ ਫਿਲਮ ਇੰਡਸਟਰੀ ਦੇ ਵਿੱਚ ਪ੍ਰਮੋਟ ਕਰ ਰਹੇ ਹੋ। ਫਿਰ ਸੈਂਸਰ ਬੋਰਡ ਜਿਹੜਾ ਜੀ ਉਹ ਖਤਮ ਕਰਕੇ ਰਾਜ ਠਾਕਰੇ ਨੂੰ ਇਹ ਜ਼ਿੰਮੇਵਾਰੀ ਦੇ ਦਿਓ ਕਿਹੜੀ ਫਿਲਮ ਚੱਲਣ ਦੇਣੀ ਆ, ਕਿਹੜੀ ਫਿਲਮ ਉਹਨੇ ਨਹੀਂ ਚੱਲਣ ਦੇਣੀ। ਜੀ ਤੇ ਸਾਡੇ ਨਾਲ ਅੱਗੇ ਜੁੜੇ ਨੇ ਮਨਰਾਜ ਕੰਕ। ਮਨਰਾਜ ਕੰਕ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਹਾਂਜੀ ਜੀ ਕੀ ਸਵਾਲ ਹੈ ਜੀ? ਹਾਂਜੀ ਸਵਾਲ ਇਹ ਆ ਵੀ ਆਪਣੇ ਪੰਨੂ ਸਾਹਿਬ ਕਹਿੰਦੇ ਪਟਿਆਲੇ ਤੋਂ ਆਮ ਆਦਮੀ ਪਾਰਟੀ ਨੇ ਜਿਹੜੇ ਵਲੰਟੀਅਰ ਸੀ ਉਹਨਾਂ ਨੇ 32 ਉਮੀਦਵਾਰਾਂ ਦੇ ਨਾਂ ਭੇਜੇ ਆ, ਤੁਹਾਡਾ ਵੀ ਵਿੱਚ ਨਾਂ ਸੀ ਉਹਦੇ, ਤੇ ਬਾਅਦ ਚ ਕਹਿੰਦੇ ਵੀ ਤਕਰੀਬਨ 32 ਚੋਂ ਕੋਈ ਵੀ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਉੱਥੋਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ। ਇਹਦੇ ਵਿੱਚ ਸੱਚਾਈ ਕਿੰਨੀ ਕਿ ਇਸ ਗੱਲ ਦੇ ਚ? ਥੈਂਕ ਯੂ ਜੀ। ਦੇਖੋ ਜੀ ਮੈਨੂੰ ਨਹੀਂ ਪਤਾ ਕਿ ਨਾਮ ਜਿਹੜੇ ਉਹ ਵਲੰਟੀਅਰ ਨੇ ਜਿਹੜੇ ਕਿੰਨਾ ਦੇ ਭੇਜੇ ਆ। ਹਾਂ ਥੋੜੀ ਇੰਨੀ ਜ਼ਰੂਰ ਜਾਣਕਾਰੀ ਆਈ ਸੀ ਕਿ ਮੇਰਾ ਵੀ ਨਾਮ ਉਹਦੇ ਵਿੱਚ ਸ਼ਾਮਲ ਹੈ। ਮੈਂ 31 ਦਾ ਜਵਾਬ ਤਾਂ ਨਹੀਂ ਦੇ ਸਕਦਾ, ਮੈਂ ਆਪਣਾ ਜਵਾਬ ਜ਼ਰੂਰ ਦੇ ਸਕਦਾ ਜੀ ਕਿ ਸਿਆਸਤ ਦੇ ਵਿੱਚ ਜਾਣਾ ਨਾ ਮੇਰਾ ਕੱਲ ਕੋਈ ਮਕਸਦ ਸੀਗਾ ਨਾ ਅੱਜ ਜਿਹੜਾ ਜੀ ਉਹ ਹੈ, ਤੇ ਸ਼ਾਇਦ ਨਾ ਕੱਲ ਨੂੰ ਵੀ ਜਿਹੜਾ ਜੀ ਹੋਊਗਾ। ਮੈਂ ਆਪਣੀ ਗੱਲ ਜਿਹੜੀ ਹੈ ਜੀ ਜ਼ਰੂਰ ਕਰ ਸਕਦਾ। ਮੈਂ ਇੱਕ ਪੱਤਰਕਾਰ ਹਾਂ ਔਰ ਮੈਂ ਇਹੀ ਜਿਹੜਾ ਜੀ ਉਹ ਰਹਿਣਾ ਚਾਹੁੰਦਾ। ਇਹਦਾ ਮੈਂ ਜਵਾਬ ਇੱਥੋਂ ਤੱਕ ਹੀ ਦਊਂਗਾ। ਬਾਕੀ 31 ਦਾ ਨਾ ਮੈਂ ਬੁਲਾ ਰਿਹਾ ਨਾ ਮੈਂ ਪਾਰਟੀ ਦਾ ਬੁਲਾ ਰਿਹਾ ਕਿ ਉਹਨਾਂ ਦਾ ਜਵਾਬ ਜਿਹੜਾ ਜੀ ਉਹ ਦੇ ਸਕਾਂ। ਆਪਣਾ ਮੈਂ ਜਵਾਬ ਤੁਹਾਨੂੰ ਦੇ ਦਿੱਤਾ ਜੀ। ਹਾਂ ਬਿਲਕੁਲ ਪੰਨੂ ਸਾਹਿਬ, ਕੋਈ ਵੀ ਕਿਤੇ ਕਿਸੇ ਦਾ ਨਾਂ ਜਿਹੜਾ ਉਹ ਲੈ ਸਕਦਾ, ਉਹਦੇ ਲਈ ਕੋਈ ਜ਼ਿੰਮੇਵਾਰ ਨਹੀਂ ਹੁੰਦਾ। ਜਿਸ ਤਰ੍ਹਾਂ ਬਲਵਿੰਦਰ ਕੌਰ ਦਾ ਨਾਂ ਵੀ ਕਈ ਹੋਰ ਰੇਡੀਓ TV ਤੇ ਸਿਹਤ ਸੰਭਾਲ ਕਰਕੇ ਲੋਕੀ ਗੱਲਾਂ ਹੀ ਕਰੀ ਜਾਂਦੇ ਆ। ਸੋ ਨਾਂ ਤੇ ਕੋਈ ਵੀ ਦੇ ਸਕਦਾ, ਬਾਕੀ ਤੁਹਾਡੀ ਮਰਜ਼ੀ ਹੁੰਦੀ ਆ। ਤੇ ਅੱਗੇ ਸਾਡੇ ਨਾਲ ਜੁੜੇ ਨੇ ਭਰਤ ਜੀ। ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਸਵਾਲ ਜੀ? ਸਰ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਜਿਵੇਂ ਹੁਣ ਕੀ ਕਹਿੰਦੇ ਤੁਸੀਂ ਸੁਣਿਆ ਹੋਣਾ ਕੀ ਕਹਿੰਦੇ ਭਗਵੰਤ ਮਾਨ ਜੀ ਨੇ ਕੀ ਕਹਿੰਦੇ ਆਪਦੀ ਵਾਈਫ ਨੂੰ, ਪਰਿਵਾਰ ਨੂੰ, ਹਾਂ ਵੀ ਵਾਈਫ ਨੂੰ ਡਿਵੋਰਸ ਦਿੱਤਾ, ਰਾਈਟ? ਤੇ ਉਹਨਾਂ ਨੇ ਜਦੋਂ ਡਿਵੋਰਸ ਦਿੱਤਾ ਤੇ ਉਹਨਾਂ ਨੇ ਕਿਹਾ ਹਾਂ ਵੀ ਕੀ ਕਹਿੰਦੇ ਭਗਤ ਸਿੰਘ ਜੀ ਨੇ ਕੀ ਕਹਿੰਦੇ ਆਪਦੀ ਜਾਨ ਮਾਰੀ ਪੰਜਾਬ ਦੇ ਲਈ ਤੇ ਮੈਂ ਆਪਦਾ ਪਰਿਵਾਰ ਵਾਰਿਆ, ਹਨਾ? ਤੇ ਹੁਣ ਹਾਂ ਵੀ ਕੀ ਕਹਿੰਦੇ ਖਬਰ ਤਾਂ ਇਹ ਆਂਦੀ ਹੈ ਜੀ ਹਾਂ ਵੀ ਕੀ ਕਹਿੰਦੇ ਉਹਨਾਂ ਨੇ ਕੀ ਕਹਿੰਦੇ
ਵਿਆਹ ਦੀ ਗੱਲਾਂ ਚੱਲਦੀਆਂ ਉਹਨਾਂ ਦੀਆਂ ਕੀ ਕਹਿੰਦੇ MLA ਦੇ ਨਾਲ, ਬਠਿੰਡੇ ਦੇ MLA ਆ ਜਿਹੜੇ MLA ਵਾਸਤੇ ਖੜੇ ਹੋਏ ਨੇ ਕੈਂਡੀਡੇਟ ਨੇ ਜਿਹੜੇ ਬਲਜਿੰਦਰ ਕੌਰ। ਤੁਸੀਂ ਇੱਕ ਮਿੰਟ ਭੈਣ ਜੀ, ਇੱਕ ਮਿੰਟ, ਤੁਸੀਂ 에ਅਰ ਦਾ ਮਿਸਯੂਜ਼ ਜਿਹੜਾ ਜੀ ਇਸ ਤਰੀਕੇ ਦੇ ਨਾਲ ਇਹੋ ਜੀ ਜਿਹੜੀ ਹੈ ਜੀ ਉਹ ਇਲਜ਼ਾਮਬਾਜ਼ੀ ਦੇ ਵਾਸਤੇ ਵਰਤਣਾ ਚਾਹੁੰਦੇ ਹੋ ਜੀ? ਕੋਈ ਸਵਾਲ ਕੋਈ ਨਹੀਂ ਜੀ। ਹਾਂ, ਇਹ ਕਿਹਨੇ ਇਹ ਗੱਲ ਕਹੀ ਹੈ ਕਿ MLA ਨਾਲ ਵਿਆਹ ਹੋ ਰਿਹਾ, ਡਾਈਵੋਰਸ ਹੋ ਗਿਆ? ਕਿਹਨੇ ਕਹੀ ਜੀ ਇਹ ਗੱਲ ਭਰਤ ਜੀ? ਛੱਡ ਗਏ ਜੀ, ਕੋਈ ਵਜਨ ਨਹੀਂ ਸੀਗਾ ਗੱਲ। ਮੇਰਾ ਖਿਆਲ ਕੋਈ ਤੱਥਾਂ ਦੇ ਉੱਤੇ ਆਧਾਰਿਤ ਜਿਹੜੀ ਹੈ ਜੀ ਉਹ ਗੱਲ ਕਰੋ। ਤੁਹਾਨੂੰ ਇੱਕ ਪਲੇਟਫਾਰਮ ਪੰਜਾਬੀ ਰੇਡੀਓ USA ਨੇ ਜਿਹੜਾ ਦਿੱਤਾ, ਜਿਹਦੇ ਉੱਤੇ ਕੋਈ ਚੱਜ ਦੀ ਗੱਲ ਜਿਹੜੀ ਜੀ ਉਹ ਹੋਵੇ। ਉਂਝ ਤੁਸੀਂ ਟਿੰਡ 'ਚ ਕਰਨਾ ਪਾਉਣਾ, ਕੀ ਕਹਿੰਦੇ ਕੌਣ ਕਹਿੰਦੇ ਜੀ? ਕੁਛ ਲਿਆਓ ਤਾਂ ਸਹੀ ਸਾਹਮਣੇ, ਕਿਹੜੇ MLA ਦੇ ਨਾਲ? ਕਮਨ ਇਸ ਵੇਲੇ ਮੇਰਾ ਖਿਆਲ ਸ਼ਾਇਦ ਹੋ ਸਕਦਾ ਜੀ ਕਿ ਤਕਲੀਫ ਉਹਦੇ ਤੋਂ ਇਹ ਹੋ ਰਹੀ ਆ ਕਿ ਉਹ ਲੋਕ ਇਕੱਠੇ ਜਿਹੜੇ ਜੀ ਉਹ ਕਿਉਂ ਕਰ ਲੈਂਦਾ, ਉਹੀ ਤਕਲੀਫ ਆ। ਨਹੀਂ ਤਾਂ ਅਦਰਵਾਈਜ਼ ਉਹਨਾਂ ਦੇ ਬੱਚੇ ਵੀ ਵੱਡੇ ਨੇ ਜੀ, ਉਹਨਾਂ ਦੀ ਬੇਟੀ ਜਵਾਨ ਹੈ, ਅਸੀਂ ਸਾਰੇ ਧੀਆਂ ਵਾਲੇ ਆ, ਧੀਆਂ ਭੈਣਾਂ ਵਾਲੇ ਆ। ਮੇਰਾ ਖਿਆਲ ਕੁਛ ਤਾਂ ਜਿਹੜੀ ਹੈ ਜੀ ਸਾਨੂੰ ਕੁਛ ਮਰਿਆਦਾ ਤਾਂ ਜਿਹੜੀ ਹੈ ਉਹ 에ਅਰ ਦੀ ਕਾਇਮ ਰੱਖਣੀ ਚਾਹੀਦੀ ਆ। ਹੋ ਸਕਦਾ ਕਿਉਂਕਿ ਉਹਨਾਂ ਦਾ ਪਰਿਵਾਰ ਬੜੇ ਨੇੜੇ ਤੋਂ ਸੁਣਦਾ, ਉਹਨਾਂ ਦੀ ਜੇ ਬੇਟੀ ਸੁਣ ਰਹੀ ਹੋਵੇ ਇਸ ਪ੍ਰੋਗਰਾਮ ਨੂੰ ਤੇ ਫਿਰ ਕਿਹੋ ਜਿਹਾ ਹੋਵੇ ਜੀ? ਮੇਰੇ ਵਾਸਤੇ ਤਾਂ ਉਹ ਬੇਟੀ ਦੇ ਬਰਾਬਰ ਹੀ ਹੈ। ਕੁਛ ਤਾਂ ਭਰਤ ਜੀ, ਨਾਮ ਤੁਸੀਂ ਭਰਤ ਰੱਖਿਆ ਹੋਇਆ ਜੀ, ਔਰ ਮਰਿਆਦਾ ਜਿਹੜੀ ਹੈ ਜੀ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਸਿਰ ਪਾਰ ਹੈਗਾ ਤੁਹਾਡੀ ਗੱਲ ਦਾ ਜਿਹੜੀ ਤੁਸੀਂ ਕਰਕੇ ਗਏ ਹੋ। ਕੀ ਕਹਿੰਦੇ ਕੌਣ ਕਹਿੰਦੇ ਜੀ? ਕਹਿੰਦੇ ਕੋਈ ਨਹੀਂ ਸੀ, ਇਸ ਵੇਲੇ ਛੱਡ ਗਏ ਆ ਜੀ। ਜਸਵੰਤ ਸਿੰਘ ਜੌਲ ਬਿਆਨਾ ਤੋਂ। ਜਸਵੰਤ ਸਿੰਘ ਜੀ, ਮੇਰੇ ਛੋਟੇ ਦੋ ਪ੍ਰਸ਼ਨ ਹੈ ਜੀ। ਇੱਕ ਤਾਂ ਹੈਗਾ, ਦੇਖੋ ਜੀ ਆਪਾਂ ਪਰਾਲੀ ਦੀ ਗੱਲ ਆਏ ਸਾਲ ਕਰਦੇ ਹਾਂ ਨਾ ਜੀ, ਕੋਈ ਪਰਾਲੀ ਨੂੰ ਅੱਗ ਲੱਗਦੀ ਹੈ ਜੀ। ਦੇਖੋ ਅਸੀਂ ਛੋਟੇ ਜ਼ਿਮੀਂਦਾਰ ਹਾਂ, ਸਾਡੇ 4 ਕਿੱਲੇ ਜ਼ਮੀਨ ਦੇ, ਮੇਰਾ ਬ੍ਰਦਰ ਖੇਤੀ ਕਰਦਾ ਜੀ। ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਅੱਗ ਲਾਉਣੇ ਪਰਾਲੀ ਨੂੰ, ਵੀ ਇਹ ਕੀ ਗੱਲਬਾਤ ਹੈ ਨਾ। ਉਹ ਕਹਿੰਦਾ ਜੀ ਇੰਤਜ਼ਾਮ ਹੀ ਕੋਈ ਹੈ ਨਹੀਂ, ਨਾ ਕੋਈ ਗੱਤਾ ਫੈਕਟਰੀ ਆ, ਨਾ ਕੋਈ ਗੌਰਮੈਂਟ ਛੱਕਰੀ ਆ। 12 ਲੱਖ ਰੁਪਏ ਦੀ ਮਸ਼ੀਨ ਜਿਹੜੀ ਪਰਾਲੀ ਆਪਣੀ ਜੀ ਪੰਡਾ ਬਣਾਉਂਦੀ ਹੈ ਜੀ, ਉਹ ਆਮ ਜ਼ਿਮੀਂਦਾਰ 4 ਕਿੱਲੇ ਨਹੀਂ ਲੈ ਸਕਦਾ ਨਾ ਜੀ। ਇਹ ਆਪਾਂ ਨੂੰ ਪਤਾ ਇਸ ਗੱਲ ਦਾ ਨਾ ਜੀ। ਜਾਂ ਆਪਣਾ ਗ੍ਰੀਨ ਟ੍ਰਿਬਿਊਨਲ ਆ ਜਾਂ ਗੌਰਮੈਂਟ ਹੈ, ਜਦੋਂ ਝੋਨਾ ਲੱਗਦਾ ਉਸ ਟਾਈਮ ਤੇ ਇੰਤਜ਼ਾਮ ਕਿਉਂ ਨਹੀਂ ਕੀਤਾ ਜਾਂਦਾ ਜੀ? ਹੁਣ ਆ ਕੇ ਕਹਿੰਦੇ ਅੱਗ ਨਾ ਲਾਓ ਨਾ, ਤੁਸੀਂ ਜਿਵੇਂ ਮੌਕੇ ਉੱਪਰ ਆ ਕੇ ਜਿਹਨਾਂ ਕਣਕ ਬੀਜਣੀ ਹੈ ਜੀ। ਦੂਜਾ ਸਵਾਲ ਮੇਰਾ ਇਹ ਹੈ ਜੀ, ਪੰਜਾਬ ਵਿੱਚ ਬੀਮਾ ਆਪਣਾ ਇੰਡੀਆ ਵਿੱਚ ਬੀਮਾ ਯੋਜਨਾ ਚੱਲਿਆ ਜੀ। ਹਰਿਆਣੇ ਵਿੱਚੋਂ 900 ਕਰੋੜ ਰੁਪਏ ਇਕੱਠਾ ਕਰਕੇ BJP ਸਰਕਾਰ ਲੈ ਗਈ ਜੀ। ਠੀਕ ਹੈ ਜੀ, ਫਸਲ ਮਰੇ ਜਾਂ ਬਚੇ ਜੋ ਕੁਛ ਉਹਦਾ ਕੋਈ ਲਾਭ ਨਹੀਂ ਕਿਸੇ ਨੂੰ, ਧੱਕੇ ਨਾਲ ਕਰਕੇ ਲੈ ਗਿਆ ਨਾ ਜੀ। ਠੀਕ ਹੈ ਜੀ, ਤੇ ਇਹ ਤੋਂ ਜਿਹੜਾ ਜ਼ਿਮੀਂਦਾਰ ਹੈ ਜੀ ਉਹ ਕੀ ਕਰੂਗਾ ਜੀ? ਆਪਾਂ ਜਿਵੇਂ ਕਹਿੰਦੇ ਅੱਗ ਲਾਉਂਦੇ ਆ, ਜ਼ਿਮੀਂਦਾਰ ਕਿਹੜੇ ਪਾਸੇ ਜਾਣਗੇ ਜੀ ਜਿਹਦੇ ਕੋਲ ਸਾਧਨ ਹੈ ਨਹੀਂ ਜੀ? ਹੁਣ 4 ਕਿੱਲਾ ਜ਼ਿਮੀਂਦਾਰ ਟਰੈਕਟਰ ਲਊਗਾ ਜਾਂ ਮਸ਼ੀਨ ਲਊਗਾ ਜੀ, ਉਹਨੂੰ ਕਿਰਾਏ ਤੇ ਚੀਜ਼ ਮਿਲੇ। ਸੋਸਾਇਟੀਆਂ ਵਿੱਚ ਕਰੋੜ ਰੁਪਈਆ ਪਿਆ ਜੀ। ਥੈਂਕ ਯੂ ਜਸਵੰਤ ਸਿੰਘ ਜੀ। ਦੇਖੋ ਇਹ ਗੱਲ ਇਹ ਤੁਹਾਡੀ ਕੱਟਣ ਵਾਲੀ ਨਹੀਂ ਹੈ ਗੱਲ, ਇਹ ਦਰੁਸਤ ਹੈ ਕਿ ਜਿਹੜਾ ਜ਼ਿਮੀਂਦਾਰ ਹੈ ਉਹਨੂੰ ਅਲਟਰਨੇਟ ਜਿਹੜਾ ਜੀ ਉਹ ਤੁਸੀਂ ਕੀ ਦਿਓਗੇ? ਮੈਂ ਉਸ ਖਬਰ ਦੇ ਵਿੱਚ ਜਿਹੜਾ ਇੱਕ ਪੁਆਇੰਟ ਸਾਂਝਾ ਕੀਤਾ, ਖਬਰ ਪੂਰੀ ਰਿਪੀਟ ਨਾ ਕਰਾਂ, ਕਿ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹਨੇ ਰਾਜਾਂ ਦੇ ਮੁੱਖ ਮੰਤਰੀ 3 ਰਾਜ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਝੋਨਾ ਖਾਸ ਤੌਰ ਤੇ ਹੁੰਦਾ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਹਨਾਂ ਨੂੰ ਸੱਦ ਕੇ ਜਿਹੜੇ ਘੱਟ ਜ਼ਮੀਨ ਵਾਲੇ ਨੇ ਉਹਨਾਂ ਨੂੰ ਮੁਫਤ, ਜਿਨ੍ਹਾਂ ਕੋਲ 5 ਤੋਂ ਉੱਪਰ ਆ ਉਹਨਾਂ ਨੂੰ 5000 ਜਿਹੜਾ ਸੀਗਾ ਜੀ, ਔਰ ਜਿਹੜੇ ਉਦੋਂ ਨੇ ਜੀ ਉਹਨਾਂ ਦੀ ਜਿਹੜੇ ਰੋਕਣ ਦੀ ਗੱਲ ਕੀਤੀ ਸੀ। ਹੁਣ ਸਰਕਾਰਾਂ ਨੇ ਹੱਥ ਖੜੇ ਕਰਤੇ ਜੀ। ਸਰਕਾਰਾਂ ਕਹਿੰਦੀਆਂ ਸਾਡੇ ਖਜ਼ਾਨੇ ਦੇ ਵਿੱਚ ਪੈਸਾ ਹੈ ਨੀ ਗਾ, ਅਸੀਂ ਉਹ ਮਸ਼ੀਨਾਂ ਜਿਹੜੀਆਂ ਜੀ ਉਹ ਕਿਹੜੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਲੈ ਕੇ ਦੇ ਦਈਏ। ਬਿਲਕੁਲ ਇਹ ਪਾਲਿਸੀ ਜਿਹੜੀ ਆ ਜੀ ਉਹ ਸਰਕਾਰਾਂ ਨੇ ਬਣਾਉਣੀ ਹੁੰਦੀ ਆ। ਨਰਮਾ, ਕਿਉਂਕਿ ਪਿਛਲੀ ਵਾਰੀ ਨਰਮਾ ਉੱਜੜ ਗਿਆ, ਚਿੱਟਾ ਮੱਛਰ ਖਾ ਗਿਆ, ਇਸ ਵਾਰੀ ਝੋਨੇ ਹੇਠ ਰਕਬਾ ਵੱਧ ਗਿਆ, ਨਰਮੇ ਹੇਠ ਜਿਹੜਾ ਜੀ ਉਹ ਘਟ ਗਿਆ, ਤੋ ਪਰਾਲੀ ਜਿਹੜੀ ਹੈ ਜੀ ਉਹ ਵੱਧ ਹੋਈ। ਹੁਣ ਜਿਹੜਾ ਕਿਸਾਨ ਹੈ ਨਾ ਜੀ, ਦੇਖੋ ਇਹ ਆ ਕਿ ਇੱਥੇ ਕਿਸਾਨ ਨੂੰ ਬਿਲਕੁਲ ਵੀ ਬਰੀ ਨਹੀਂ ਕੀਤਾ ਜਾ ਸਕਦਾ। ਕੀ ਅਸੀਂ ਸਾਰਾ ਕੁਝ ਜਿਹੜਾ ਜੀ ਉਹ ਸਰਕਾਰਾਂ ਦੇ ਉੱਤੇ ਛੱਡ ਦੇਵਾਂਗੇ? ਅਸੀਂ ਇਹ ਨਹੀਂ ਸੋਚਦੇ ਕਿ ਇਹਦੇ ਵਿੱਚ ਸਾਡੇ ਜਿਹੜੇ ਪਰਿਵਾਰ ਨੇ, ਕਿਸਾਨਾਂ ਦੇ ਜਿਹੜੇ ਪਰਿਵਾਰ ਨੇ, ਉਹ ਵੀ ਤਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਕੁਛ ਜੀ ਕਿ ਅਸੀਂ ਜਿਹੜਾ ਜੀ ਕੁਛ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਏਡੀ ਤਾਂ ਠਾਠਾ ਨਹੀਂ ਲੱਗੀ ਹੋਈ ਕਿ ਕਣਕਾਂ ਹੁਣੇ ਜਿਹੜੀਆਂ ਉਹ ਕੇਰ ਦੇਣੀਆਂ ਨੇ। ਕੋਈ 8-10 ਦਿਨ ਵੀ ਜੇ ਅੱਗੇ ਹੋਵੇ, ਜੇ ਤਵੀਆਂ ਦੇ ਨਾਲ ਵਾਹ ਦਿੱਤੀ ਜਾਵੇ, ਉਹਨੂੰ ਪਾਣੀ ਉਦੋਂ ਬਾਅਦ ਰੌਣੀ ਤੁਸੀਂ ਕਰਦੇ ਹੋ, ਤਵੀਆਂ ਨਾਲ ਵਾਹ ਕੇ ਮੈਕਸੀਮਮ ਗਲ ਜਾਂਦੀ ਹੈ ਜੀ। ਇਹ ਸਾਰੀਆਂ ਖਾਦਾਂ ਨੇ, ਪੈਸਟੀਸਾਈਡ ਹੈ, ਸਾਡੇ ਬੱਚੇ ਬਿਮਾਰ ਹੋ ਰਹੇ ਨੇ। ਉਹਦੇ 'ਚ ਇਹ ਤਾਂ ਹੈ ਨਹੀਂ ਗਾ ਜਿਹੜੀ ਇਹ ਹਵਾ ਖਰਾਬ ਹੋਈ ਆ ਉਹਨੇ ਸ਼ਹਿਰਾਂ ਵਾਲਿਆਂ ਨੂੰ ਜਿਹੜਾ ਜੀ ਉਹ ਡੱਸ ਲੈਣਾ ਤੇ ਪਿੰਡਾਂ ਵਾਲੇ ਜਾਂ ਜਿਹੜੇ ਜ਼ਿਮੀਂਦਾਰ ਆ ਉਹ ਉਹਦੇ ਵਿੱਚੋਂ ਬਚ ਜਾਣੇ ਆ। ਕਿੰਨੇ ਪੈਸੇ ਕਿਸਾਨ ਜਿਹੜਾ ਬਿਮਾਰੀਆਂ ਦੇ ਰੂਪ ਦੇ ਵਿੱਚ ਆਪਣੇ ਟੱਬਰ ਦੇ ਮੈਂਬਰਾਂ ਦੇ ਡਾਕਟਰਾਂ ਦੇ ਕੋਲੇ ਲਾਉਂਦਾ ਹੋਊਗਾ ਜੀ, ਜਿਹੜੀਆਂ ਚਮੜੀ ਦੀਆਂ ਬਿਮਾਰੀਆਂ ਹੋ ਰਹੀਆਂ ਨੇ, ਸਾਹ ਦੀ ਤਕਲੀਫ ਜਿਹੜੀ ਆ ਜੀ ਉਹ ਹੋ ਰਹੀ ਆ। ਇਹ ਇੰਡੀਵਿਜੂਅਲ ਵੀ ਤਾਂ ਸਰ ਕਿਤੇ ਨਾ ਕਿਤੇ ਤਾਂ ਸੋਚਣਾ ਪਊਗਾ। ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਰਕਾਰਾਂ ਦੀ ਰਿਸਪੌਂਸਿਬਿਲਿਟੀ ਆ, ਪਰ ਸਾਰਾ ਕੁਝ ਸਰਕਾਰਾਂ ਤੇ ਸੁੱਟ ਕੇ ਅਸੀਂ ਇਉਂ ਵੀ ਨਹੀਂ ਲੰਘ ਸਕਦੇ ਜੀ ਵੀ ਇਹਦੇ 'ਚੋਂ ਅਸੀਂ ਬਰੀ ਹੋ ਗਏ। ਜੀ ਤੇ ਅਜੀ ਮੈਂ ਰਿਕੁਐਸਟ ਕਰਦੀ ਹਾਂ ਕਿ ਸਵਾਲ ਜਿਹੜਾ ਆਪਣਾ ਥੋੜਾ ਛੋਟਾ ਰੱਖਿਆ ਕਰੋ ਕਿ ਜਿਹੜਾ ਟਾਈਮ ਦੀ ਵੀ ਬੱਚਤ ਕਰਨੀ ਹੈ। ਸੁੱਖ ਗਰੇਵਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ।
ਹਾਂਜੀ, ਮੇਰਾ ਸਵਾਲ ਸੀਗਾ ਪੰਨੂ ਸਾਹਿਬ, ਜਿਵੇਂ ਆਪਣਾ ਚੋਣ ਮੈਨੀਫੈਸਟੋ, ਕਿਉਂਕਿ ਅੱਜ ਤੋਂ ਪਹਿਲਾਂ ਜੇ ਆਪਾਂ ਦੇਖਿਆ ਜਾਵੇ ਤਾਂ ਅਕਾਲੀ ਦਲ ਜਾਂ ਕਾਂਗਰਸ ਜਦੋਂ ਵੀ ਇਹ ਇਲੈਕਸ਼ਨ ਨੇੜੇ ਆਉਂਦੀ ਸੀ ਤੇ ਇੱਕ ਸਿਰਫ ਜਾਰੀ ਕਰ ਦਿੰਦੇ ਸੀ ਪੱਤਰ, ਉਹਦੇ ਤੇ ਕੋਈ ਇੰਨਾ ਨੋਟਿਸ ਨਹੀਂ ਸੀ ਲੈਂਦਾ। ਚਲੋ ਸੋਸ਼ਲ ਮੀਡੀਆ ਕਰਕੇ ਕਹਿ ਲਓ ਜਾਂ ਜਿਵੇਂ ਹੁਣ ਆਪਾਂ ਆਮ ਆਦਮੀ ਪਾਰਟੀ ਮੈਦਾਨ ਦੇ ਵਿੱਚ ਉਤਰੀ ਆ, ਇਹਦੇ ਕਰਕੇ ਜਿਵੇਂ ਐਤਕੀ ਵੀ ਬਹੁਤ ਜ਼ਿਆਦਾ ਰੌਲਾ ਪਿਆ ਸੀਗਾ ਕਿ ਜਿਹੜਾ ਚੋਣ ਮੈਨੀਫੈਸਟੋ ਆ ਇਹਨੂੰ ਇੱਕ ਲੀਗਲ ਜਿਹੜਾ ਪੇਪਰ ਆ ਬਣਾਇਆ ਜਾਵੇ, ਲੀਗਲ ਨੋਟਿਸ ਬਣਾਇਆ ਜਾਵੇ ਇਹਨੂੰ, ਕਿਉਂਕਿ ਜੇ ਕੱਲ ਨੂੰ ਕੋਈ ਵੀ ਪਾਰਟੀ ਮੁੱਕਰਦੀ ਆ ਤਾਂ ਉਹ ਇਸ ਦੀ ਜ਼ਿੰਮੇਵਾਰ ਹੋਊਗੀ। ਹੁਣ ਜਿਵੇਂ ਆਮ ਆਦਮੀ ਪਾਰਟੀ ਨੇ ਕਿੰਨੇ ਚੋਣ ਮੈਨੀਫੈਸਟੋ ਇਹਨਾਂ ਨੇ ਜਾਰੀ ਕੀਤਾ, ਕਿਉਂਕਿ ਇਹ ਕਾਫੀ ਬਰੀਕੀ ਦੇ ਨਾਲ ਉਹ ਹੱਦ ਤੱਕ ਜਾ ਕੇ ਦੇਖਦੇ ਆ ਵੀ ਹਾਂ ਅਸੀਂ ਇਹ ਚੀਜ਼ਾਂ ਕਰਨ ਦੇ ਵਿੱਚ ਸੀਮਤ ਆ ਜਾਂ ਨਹੀਂ ਸੀਮਤ, ਅਸੀਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਪਰ ਜਿਵੇਂ ਜੇ ਇਹ ਚੀਜ਼ਾਂ ਕਰ ਸਕਦੇ ਨੇ ਤਾਂ ਇਹਨਾਂ ਨੇ ਪਹਿਲ ਕਦਮੀ ਕਿਉਂ ਨਹੀਂ ਮਾੜੀ ਮੋਟੀ ਕੀਤੀ ਵੀ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਜੇ ਚੋਣ ਕਮਿਸ਼ਨ ਇਹਨੂੰ ਦਿੰਦਾ ਵਾ ਲੀਗਲ ਨੋਟਿਸ ਬਣਾਉਣਾ ਚਾਹੁੰਦਾ ਤਾਂ ਬਣਾ ਲਵੇ। ਇਹਨਾਂ ਨੇ ਵੀ ਕੋਈ ਮਾੜਾ ਮੋਟਾ ਇਸ ਦੇ ਬਾਰੇ ਆਪਣਾ ਪ੍ਰਤੀਕਰਮ ਨਹੀਂ ਦਿੱਤਾ ਜੀ, ਇਹਦੇ ਬਾਰੇ ਮਾੜਾ ਦੱਸੋ। ਥੈਂਕ ਯੂ। ਨਹੀਂ ਦੇਖੋ, ਇਹ ਐਕਚੁਅਲੀ ਮੁੱਦਾ ਹੀ ਇਹਨਾਂ ਦਾ ਉਠਾਇਆ ਹੋਇਆ ਜੀ। ਇਹ ਅਰਵਿੰਦ ਕੇਜਰੀਵਾਲ ਦਾ ਮੁੱਦਾ ਹੈ ਕਿ ਇਹਨੂੰ ਜਿਹੜਾ ਚੋਣ ਕਮਿਸ਼ਨ ਆ ਉਹ ਲੀਗਲ ਕਰੇ। ਉਹ ਇਹ ਕਰੇ ਕਿ ਜਿਹੜੀ ਪਾਰਟੀ ਉਹਦੀ ਹੱਦ ਮਿੱਥ ਦਿੱਤੀ ਜਾਵੇ 80%, 70%, 90%, ਭਾਵ ਕਿ ਜਿੰਨਾ ਜੇ ਉਹ ਨਹੀਂ ਕਰਦੀ ਤੇ ਅਗਲੀ ਵਾਰੀ ਜਿਹੜਾ ਜੀ ਉਹਨੂੰ ਫਿਰ ਝਟਕਾ ਦਿੱਤਾ ਜਾਵੇ। ਜਿਵੇਂ ਜਿਹੜਾ ਸਭ ਤੋਂ ਵੱਡਾ ਝਟਕਾ ਹੈ ਚੋਣ ਕਮਿਸ਼ਨ ਦੇ ਕੋਲੇ ਕਿ ਉਹਦਾ ਜਿਹੜਾ ਚੋਣ ਨਿਸ਼ਾਨ ਹੈ ਉਹਨੂੰ ਵਾਪਸ ਲਿਆ ਜਾਊਗਾ। ਇਹ ਕੀਤਾ ਜੀ, ਕਰਨਾ ਇਹ ਚੋਣ ਕਮਿਸ਼ਨ ਨੇ ਆ। ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਵੀ ਇਹਦੇ ਸੰਬੰਧੀ ਬੋਲਣ ਜੀ, ਬੋਲ ਇਸ ਕਰਕੇ ਕੋਈ ਵੀ ਨਹੀਂ ਰਿਹਾ। ਸਭ ਨੂੰ ਪਤਾ ਜੀ ਕਿ ਇਨ ਬਿਨ ਚੋਣ ਮਨੋਰਥ ਪੱਤਰ ਜਿਹੜਾ ਜੀ ਚੋਣ ਮੈਨੀਫੈਸਟੋ ਆ ਉਹ ਜਾਰੀ ਕਰ ਸਕਣਾ ਇਹ ਇੰਪੋਸੀਬਲ ਹੁੰਦਾ ਜੀ। ਮੇਰਾ ਖਿਆਲ ਪੂਰਾ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਬਹੁਤ ਵਧਾ ਚੜਾ ਕੇ ਜਿਹੜੀਆਂ ਜੀ ਉਹ ਪਾਰਟੀਆਂ ਕਰ ਦਿੰਦੀਆਂ ਨੇ। ਜੇ ਸਾਰੀਆਂ ਐਗਰੀ ਹੋਣ ਤੇ ਹੋਣਾ ਜ਼ਰੂਰ ਚਾਹੀਦਾ ਜੀ, ਤਾਂ ਕਿ ਲੋਕ ਜਿਹੜੇ ਨੇ ਉਹ ਲੋਕ ਲਭਾਊ ਜਿਹੜੀਆਂ ਸਕੀਮਾਂ ਦੱਸੀਆਂ ਜਾਂਦੀਆਂ ਨੇ, ਲੋਕ ਲਭਾਊ ਨਾਅਰੇ ਦਿੱਤੇ ਜਾਂਦੇ ਨੇ, ਉਹਨਾਂ ਤੋਂ ਬਚਾਇਆ ਜਾ ਸਕੇ ਉਹਨਾਂ ਲੋਕਾਂ ਨੂੰ। ਇਹ ਪੁਆਇੰਟ ਤੁਹਾਡਾ ਜ਼ਰੂਰ ਹੈ ਜੀ, ਇਹ ਮੰਗ ਹੋਣੀ ਚਾਹੀਦੀ ਹੈ, ਸਾਰਿਆਂ ਨੂੰ ਕਰਨੀ ਚਾਹੀਦੀ ਆ। ਹੁਣ ਚੋਣ ਕਮਿਸ਼ਨ ਆਇਆ ਸੀਗਾ ਜੀ, ਮੁੱਖ ਚੋਣ ਕਮਿਸ਼ਨ, ਉਹਨਾਂ ਨੂੰ ਕੋਲੇ ਸਾਰੀਆਂ ਪਾਰਟੀਆਂ ਗਈਆਂ ਨੇ, ਕਿਸੇ ਨੇ ਇਹ ਮੁੱਦਾ ਜਿਹੜਾ ਨਹੀਂ ਉਠਾਇਆ ਉੱਥੇ ਜੀ। ਇੰਦਰਜੀਤ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਜੀ ਸਾਰੇ ਸਰੋਤਿਆਂ ਨੂੰ ਤੇ ਪੰਨੂ ਸਾਹਿਬ ਨੂੰ ਸਤਿ ਸ੍ਰੀ ਅਕਾਲ। ਤੇ ਇਹੀ ਮੇਰੇ ਸਵਾਲ ਤਾਂ ਆਲਮੋਸਟ ਵੈਸੇ ਤੁਸੀਂ ਮਿਲ ਗਏ ਹੈਗੇ ਆ। ਤੇ ਪਰਾਲੀ ਨੂੰ ਵਾਹਿਆ ਜਾਵੇ, ਹਰੇਕ ਜ਼ਿਮੀਂਦਾਰ ਉਹ ਘੱਟੋ ਘੱਟ ਇਹ ਸੋਚ ਲਵੇ ਮੈਂ ਆਪਦੇ ਨਿਆਣਿਆਂ ਵਾਸਤੇ ਵਾਤਾਵਰਨ ਨੂੰ ਨਾ ਖਰਾਬ ਕਰਾਂ। ਠੀਕ ਹੈ, ਸਰਕਾਰਾਂ ਨਹੀਂ ਦਿੰਦੀਆਂ ਕੁਛ, ਨਾ ਹੀ ਉਹਨਾਂ ਤੋਂ ਕੋਈ ਉਮੀਦ ਰੱਖੀ ਜਾ ਸਕਦੀ ਹੈ ਤੇ ਨਾ ਹੀ ਕੋਈ ਹੈ। ਤੇ ਮੇਰਾ ਅਸਲ ਇੰਨਾ ਹੀ ਕੀ ਬੇਨਤੀ ਵੀ ਜੇ ਇੰਨਾ ਕੁਛ ਸਾਰੇ ਗਵਰਨਰ ਸਾਹਿਬ ਹੈ ਤੇ ਰਾਸ਼ਟਰਪਤੀ ਜੀ ਦੇਖੀਏ ਨੇ, ਸਰਕਾਰਾਂ ਨੇ ਤਾਂ ਸ਼ਰਮ ਦੀ ਲੋਈ ਲਾ ਲਈ ਹੈ ਇਹਨਾਂ ਨੇ, ਚਾਹੇ ਉਹ ਭਾਰਤ ਸਰਕਾਰ ਹੈ ਤੇ ਚਾਹੇ ਸੂਬਾ ਸਰਕਾਰ ਹੈ। ਤੇ ਇਹਨਾਂ ਨੇ ਸਿਰ ਤੋਂ ਲੋਈ ਲਾ ਕੇ ਤੇ ਪਾਸੇ ਰੱਖਤੀ ਹੈ। ਇਹ ਅਸੀਂ ਨੂੰ ਸ਼ਰਮ ਕੋਈ ਨਹੀਂ, ਸਾਨੂੰ ਤਾਂ ਉਲਟਾ ਮਖੌਲ ਕਰੋ ਹੋ ਜਾ ਉਹਨੂੰ ਹੋ ਜਾ, ਗਲਤ ਇਹ ਟੀਚਰਾਂ ਕਰਦੇ ਆ, ਇੰਨੀਆਂ ਫਰੂਟੀਆਂ ਹੋਈ ਜਾਂਦੀਆਂ। ਇੰਨਾ ਕੁਛ ਹੈ ਕਿ ਸ੍ਰੀ ਮਾਨਯੋਗ ਰਾਸ਼ਟਰਪਤੀ ਸਾਹਿਬ ਕੀ ਉਹਨਾਂ ਦੀ ਜਮਾਂ ਹੀ ਅੱਖਾਂ ਅਖਬਾਰ ਨਹੀਂ ਪੜ੍ਹਦੇ ਹੋਣਗੇ, ਕੀ ਉਹ ਰੇਡੀਓ ਟੀਵੀ ਨਹੀਂ ਦੇਖਦੇ ਹੋਣਗੇ ਕਿ ਮਾੜੀ ਮੋਟੀ ਤਾਂ ਉਹ ਵੀ ਸ਼ਰਮ ਕਰ ਲੈਣ ਮਾੜੀ ਮੋਟੀ। ਥੈਂਕ ਯੂ ਜੀ। ਬਿਲਕੁਲ ਜੀ, ਪੜ੍ਹਦੇ ਨੇ, ਸਾਰਾ ਕੁਝ ਕਰਦੇ ਨੇ। ਗੱਲ ਤੁਸੀਂ ਲੋਈ ਦੀ ਕੀਤੀ ਹੈ, ਇੱਥੇ ਨਿਬੜ ਜਾਂਦੀ ਹੈ ਵੀ ਜਿਹਨੇ ਲਾਈ ਲੋਈ ਉਹਦਾ ਕੀ ਕਰੂਗਾ ਕੋਈ। ਜੀ ਜੀ ਬਿਲਕੁਲ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜਰਮਨਜੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ, ਸਤਿ ਸ਼੍ਰੀ ਅਕਾਲ ਜੀ। ਜਰਮਨਜੀਤ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਦੋ ਛੋਟੇ ਛੋਟੇ ਕੁਐਸਚਨ ਆ ਵੀ ਇੱਕ ਤੇ ਸਰਬੱਤ ਖਾਲਸਾ ਨੂੰ ਕੀ ਸ਼੍ਰੋਮਣੀ ਕਮੇਟੀ ਜਿਹੜੀ ਉਹ ਆਪਣੀ ਅਕਾਲੀ ਦਲ ਸਕਸੈਸ ਬਣਾਊਗੀ ਵੀ ਉਹ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਮਾਨ ਨੂੰ ਜਾ ਸਕਣ, ਜਿਹੜੀਆਂ ਉਹਨਾਂ ਦੇ ਵਿਰੋਧੀ ਆਮ ਪਾਰਟੀ ਨੂੰ ਜਾ ਸਕਣ। ਦੂਜੀ ਗੱਲ ਵੀ ਯੂਪੀ ਦੇ ਵਿੱਚ ਜਿੱਦਾਂ ਵਾ ਉਹ ਯਾਦਵ ਜਿਹੜੇ ਉਹ ਦੋਨੇ ਸੈਪਰੇਟ ਹੋ ਕੇ ਇਲੈਕਸ਼ਨ ਲੜਨਗੇ, ਉਹਨਾਂ ਦੀਆਂ ਵੋਟਾਂ ਵੰਡੀਆਂ ਜਾਣ ਤੇ ਸ਼ਾਇਦ ਸਰਕਾਰ ਆ ਜੇ। ਇਹਦੇ ਬਾਰੇ ਕੀ ਵਿਚਾਰ ਹੋ ਸਕਦਾ? ਮੈਂ ਗਲਤ ਹਾਂ ਬਟ ਥੋੜਾ ਦੱਸਿਓ ਵੀ ਇਹ ਹੋ ਸਕਦਾ ਇੱਦਾਂ ਕਿ ਨਹੀਂ ਹੋ ਸਕਦਾ। ਥੈਂਕ ਯੂ ਜੀ। ਦੇਖੋ, ਉਹ ਪਾਟਨ ਕੰਢੇ ਜਿਹੜੀ ਹੈ ਜੀ ਉਹ ਪਾਰਟੀ ਖੜੀ ਹੈ, ਪਾਰਟੀ ਇਕੱਠੀ ਵੀ ਰਹਿੰਦੀ ਹੈ ਜੇ ਸਪਾ ਜਿਹੜੀ ਸਮਾਜਵਾਦੀ ਪਾਰਟੀ ਹੁਣ, ਤੇ ਤਾਂ ਵੀ ਉਹਦਾ ਨੁਕਸਾਨ ਬਹੁਤ ਜਿਹੜਾ ਜੀ ਇਸ ਸਾਰੇ ਕਲੇਸ਼ ਦੇ ਵਿੱਚੋਂ ਜਿਹੜਾ ਜੀ ਉਹ ਹੋ ਗਿਆ। ਤੇ ਇਹਦੇ ਵਿੱਚੋਂ ਜੇ ਗੇਨ ਕਿਸੇ ਨੇ ਕਰਨਾ ਤਾਂ ਭਾਰਤੀ ਜਨਤਾ ਪਾਰਟੀ ਨੇ ਕਰਨਾ ਜੀ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਪੂਰੀ ਆਸ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਉਹਦਾ ਝੰਡਾ ਜਿਹੜਾ ਜੀ ਉਹ ਗੱਡਿਆ ਜਾ ਸਕਦਾ ਹੈ। ਜੇ ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੈਰ ਲਾ ਜਾਂਦੀ ਹੈ, ਉੱਥੇ ਸਰਕਾਰ ਬਣਾ ਜਾਂਦੀ ਹੈ, ਤਾਂ ਨਿਰਸੰਦੇਹ ਇਹਦਾ ਸਿੱਧਾ ਅਸਰ ਜਿਹੜਾ ਜੀ ਉਹ 2019 ਦੀਆਂ ਲੋਕ ਸਭਾ ਚੋਣਾਂ ਦੇ ਉੱਤੇ ਪਊਗਾ। ਇਹ ਕਿਹਾ ਜਾ ਸਕਦਾ ਜੀ ਕਿ ਸਰਕਾਰ ਜਿਹੜੀ ਆ ਮੋਦੀ ਸਰਕਾਰ ਉਹ ਰਿਪੀਟ ਹੋਊਗੀ 19 ਦੇ ਵਿੱਚ, ਜੇ ਇੱਥੇ ਜਿਹੜਾ ਜੀ ਪੈਰ ਲਾ ਗਈ ਉੱਤਰ ਪ੍ਰਦੇਸ਼ ਦੇ ਵਿੱਚ। ਬਾਕੀ ਸਿਆਸਤ ਦੇ ਵਿੱਚ ਪੱਕਾ ਕੁਝ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੁੰਦਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਸਰਬੱਤ ਖਾਲਸਾ ਦੀ, ਆਈ ਥਿੰਕ ਇਹਦੇ ਵਿੱਚ ਥੋੜ੍ਹੇ ਜਿਹੇ ਦਿਨ ਰੁਕ ਜਾਓ, ਬੜੇ ਚਿਹਰੇ ਨੰਗੇ ਜਿਹੜੇ ਆ ਜੀ ਉਹ ਹੋਣੇ ਆ, ਬਹੁਤ ਸਾਰੇ ਚਿਹਰੇ ਨੰਗੇ ਹੋ ਜਾਣੇ ਆ ਕਿ ਉਹ ਕਰ ਕੀ ਰਹੇ ਨੇ ਇਸ ਵੇਲੇ ਜੀ। ਔਰ ਜੋ ਪਿਛਲੇ ਸਰਬੱਤ ਖਾਲਸਾ ਦੇ ਦੌਰਾਨ ਸ਼ਾਇਦ
ਭੁੱਲ ਭੁਲਾ ਗਿਆ ਹੋਵੇ ਕਿਸੇ ਨੂੰ ਕਿ ਕਿਵੇਂ ਸਾਰਾ ਕੁਝ ਜਿਹੜਾ ਜੀ ਜਿੰਨਾ ਰੋਸ ਲਹਿਰ ਸੀਗੀ ਉਹ ਸਮਾਪਤ ਕਰ ਦਿੱਤੀ ਗਈ ਸੀ। ਇਹ ਉਹੀ ਸਾਰਾ ਕੁਝ ਫੇਰ ਜਿਹੜਾ ਜੀ ਉਹ ਹੋ ਰਿਹਾ। ਅਸੀਂ ਚੁੱਪ ਕਰਕੇ ਉਦੋਂ ਵੀ ਦੇਖਦੇ ਰਹੇ, ਅਸੀਂ ਅੱਜ ਵੀ ਜਿਹੜਾ ਜੀ ਉਹ ਚੁੱਪ ਕਰਕੇ ਦੇਖੀ ਬਸ ਜਾ ਰਹੇ ਹਾਂ। ਪਰ ਫਿਰ ਵੀ ਲੱਗਦਾ ਇਉਂ ਜੀ ਕਿ ਕੁਝ ਚਿਹਰੇ ਤਾਂ ਜਿਹੜੇ ਆ ਜੀ, ਜਿਹੜੇ ਅਹਿਮ ਚਿਹਰੇ ਨੇ, ਉਹ ਆਉਂਦੇ ਦਿਨਾਂ ਦੇ ਦੌਰਾਨ ਨੰਗੇ ਹੋ ਜਾਣਗੇ। ਬਲਵਿੰਦਰ ਸਿੰਘ ਜੀ। ਓਕੇ ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂ, ਤੇ ਸਾਡੇ ਨਾਲ ਅੱਗੇ ਜੁੜੇ ਨੇ ਸੁਖਚੈਨ ਸਿੰਘ ਜੀ। ਹਾਂਜੀ, ਬਲਵਿੰਦਰ ਭੈਣ ਜੀ ਤੇ ਪੰਨੂ ਸਾਹਿਬ ਜੀ, ਤੁਹਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਥੋੜੇ ਜਿਹੇ ਅਲੱਗ ਜਿਹੇ ਕੁਐਸਚਨ ਨੇ ਜੀ। ਤੇ ਕਿਉਂਕਿ ਜਿਹੜੀ ਅਕਾਲੀ ਪਾਰਟੀ ਹੈ ਉਹਨੂੰ ਆਪ ਦੀ ਜਿਹੜੀ ਹਾਰ ਹੈ ਨਾ ਬਿਲਕੁਲ ਕੰਧ ਦੇ ਵਿੱਚ ਹੀ ਦਿਖਦੀ ਹੈ। ਇਸ ਕਰਕੇ ਉਹ ਇੰਨਾ ਪ੍ਰੋਪਗੈਂਡਾ ਕਰ ਰਹੇ ਨੇ ਪਬਲਿਕ ਦੇ ਵਿੱਚ ਬਈ ਇਹਨਾਂ ਨੂੰ ਗਾਹਾਂ ਕੋਈ ਮੂੰਹ ਨਾ ਲਾਵੇ। ਪਰ ਕੋਸ਼ਿਸ਼ ਇਹ ਹੈ ਵੀ ਆਮ ਆਦਮੀ ਜਿਹੜੀ ਪਾਰਟੀ ਹੈ ਉਮੀਦ ਆ ਉਹ ਬਿਲਕੁਲ ਮੂਹਰੇ ਆਊਗੀ। ਪਰ ਜਦੋਂ ਮੂਹਰੇ ਆ ਗਈ ਉਹਦੇ ਵਾਸਤੇ ਬੜੀ ਇੱਕ ਬਹੁਤ ਭਾਰੀ ਪ੍ਰੋਬਲਮ ਖੜੀ ਹੋ ਜਾਣੀ ਹੈ, ਕਿਉਂਕਿ ਖਜ਼ਾਨਾ ਤਾਂ ਖਾਲੀ ਪਿਆ ਤੇ ਉਹ ਇੰਨੇ ਫੰਡ ਕਿੱਥੋਂ ਪ੍ਰੋਵਾਈਡ ਕਰਨਗੇ। ਮੇਰਾ ਇਹ ਕੁਐਸਚਨ। ਥੈਂਕ ਯੂ ਜੀ। ਦੇਖੋ, ਇਹ ਗੱਲ ਠੀਕ ਹੈ, ਮੁਸ਼ਕਿਲ ਤਾਂ ਜਿਹੜੀ ਹੈ ਜੀ ਉਹ ਆਊਗੀ, ਉਹਨੂੰ ਚਲਾਉਣ ਦੇ ਵਾਸਤੇ ਮੁਸ਼ਕਿਲ ਆਊਗੀ। ਪਰ ਮੁਸ਼ਕਿਲ ਇੱਦਾਂ ਦੀ ਨਹੀਂ ਹੁੰਦੀ ਜੀ ਕਿ ਜਿਹਨੂੰ ਤੁਸੀਂ ਇਹ ਕਹੋ ਕਿ ਇਹ ਇੰਪੋਸੀਬਲ ਹੈ। ਪੋਸੀਬਲ ਹੋ ਸਕਦਾ ਹੈ। ਨੀਤ ਜਿਹੜੀ ਹੈ ਜੀ ਉਹ ਚਾਹੀਦੀ ਹੈ। ਨੀਤ ਹੋਈ ਤੇ ਨੀਤੀਆਂ ਜਿਹੜੀਆਂ ਜੀ ਉਹ ਬਣ ਜਾਣਗੀਆਂ, ਫਿਰ ਨੀਤੀਆਂ ਇੰਪਲੀਮੈਂਟ ਵੀ ਹੋ ਜਾਣਗੀਆਂ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਪ੍ਰੋਬਲਮ ਤਾਂ ਆਉਣੀ ਹੈ ਜੀ, ਤੁਹਾਡੀ ਗੱਲ ਬਿਲਕੁਲ ਇਹ ਸਹੀ ਆ। ਪਹਿਲਾ ਸਾਲ ਤੁਸੀਂ ਲਾ ਕੇ ਚਲੋ, ਪਹਿਲਾ ਸਾਲ ਜਾਂ 2 ਸਾਲ ਜਿਹੜੇ ਨੇ ਉਹ ਬਹੁਤ ਵੱਡੀਆਂ ਜਿਹੜੀਆਂ ਜੀ ਉਹ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਊਗਾ। ਪਰ ਜੇ ਪਹਿਲੇ ਦਿਨ ਤੋਂ ਉਹ ਲੱਗ ਗਏ ਜੀ ਵੀ ਅਸੀਂ ਇਹਨੂੰ ਠੀਕ ਕਰਕੇ ਸਿਸਟਮ ਨੂੰ, ਢਾਂਚੇ ਨੂੰ ਜਿਹੜਾ ਚਲਾਵਾਂਗੇ, ਇੰਪੋਸੀਬਲ ਨਹੀਂ ਹੈ ਜੀ। ਇਹ ਨਹੀਂ ਹੈ ਕਿ ਚਲਾਇਆ ਨਹੀਂ ਜਾ ਸਕਦਾ, ਬਿਲਕੁਲ ਚਲਾਇਆ ਜਾ ਸਕਦਾ। ਰੈਵਨਿਊ ਜਨਰੇਟ ਕਰਨ ਦੇ ਬੜੇ ਸਾਰੇ ਜਿਹੜੇ ਜੀ ਉਹ ਸਾਧਨ ਨੇ, ਚੋਰ ਮੋਰੀਆਂ ਨੇ। ਇੱਥੇ ਸਵਾਲ ਇਹ ਆ ਕਿ ਰੈਵਨਿਊ ਜਨਰੇਟ ਜਿਹੜਾ ਜੀ ਉਹ ਕੀਤਾ ਜਾ ਰਿਹਾ, ਉਹ ਆਪਣਾ ਕੀਤਾ ਜਾ ਰਿਹਾ, ਸਰਕਾਰ ਦਾ ਨਹੀਂ ਕੀਤਾ ਜਾ ਰਿਹਾ। ਸਰਕਾਰ ਦੀ ਟੇਕ ਇੱਕੋ ਮਾਫੀਏ ਦੇ ਉੱਤੇ ਆ, ਉਹ ਸ਼ਰਾਬ ਵਾਲੇ ਦੇ ਉੱਤੇ ਆ ਕਿ ਸ਼ਰਾਬ ਤੋਂ ਰੈਵਨਿਊ ਜਿਹੜਾ ਜੀ ਉਹ ਆਊਗਾ। ਸ਼ਰਾਬ ਦੀਆਂ ਫੈਕਟਰੀਆਂ ਕਿਹਦੀਆਂ ਨੇ? ਉਹ ਇਹਨਾਂ ਦੀਆਂ ਨੇ। ਸ਼ਰਾਬ ਦੇ ਠੇਕੇ ਕਿਹਦੇ ਨੇ? ਉਹ ਇਹਨਾਂ ਦੇ ਨੇ। ਇਹ ਜੇ ਇੱਕ ਟਰੱਕ ਸ਼ਰਾਬ ਦਾ ਮੰਨ ਲਓ ਨਿਕਲਦਾ ਤੇ 4 ਜਿਹੜੇ ਆ ਉਹ ਇਲੀਗਲ ਨਿਕਲਦੇ ਆ ਜੀ। ਇਹਨਾਂ ਚੀਜ਼ਾਂ ਦੇ ਉੱਤੇ ਠੱਲ ਨਹੀਂ ਪਾਈ ਜਾ ਸਕਦੀ, 100% ਪਾਈ ਜਾ ਸਕਦੀ ਹੈ ਜੀ। ਬਹੁਤੀ ਦੂਰ ਦੀ ਨਹੀਂ, ਹਫਤਾ ਇੱਕ ਚਾਹੀਦਾ ਜੀ। ਜੇ ਕੋਈ ਜੁਰਤ ਵਾਲਾ ਆ ਗਿਆ ਬੰਦਾ ਜਿਹਨੇ ਕਹਿਤਾ ਕਿ ਮੈਨੂੰ ਆਹ ਜਿਹੜੀਆਂ ਚੋਰ ਮੋਰੀਆਂ ਨੇ ਉਹ ਇਹਦਾ ਪਤਾ ਆ ਤੇ ਆਹ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਨੇ, ਵਿਦਨ ਇੰਨੇ ਆਰਸ ਜਿਹੜੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਨੇ, ਰੈਵਨਿਊ ਆ ਸਕਦਾ ਜੀ। ਰੈਵਨਿਊ ਜਨਰੇਟ ਹੋ ਸਕਦਾ ਹੈ, ਇੰਪੋਸੀਬਲ ਕੁਛ ਨਹੀਂ ਗਾ। ਲੰਬੀ ਹੋ ਜੂਗੀ ਜੀ ਗੱਲਬਾਤ, ਨਹੀਂ ਤਾਂ ਬਥੇਰੇ ਪੁਆਇੰਟ ਹੈਗੇ ਨੇ ਕਿ ਕਿੱਥੋਂ ਕਿੱਥੋਂ ਜਨਰੇਟ ਹੋ ਸਕਦਾ ਰੈਵਨਿਊ ਜੀ। ਹਾਂ ਬਿਲਕੁਲ ਜੀ। ਸਾਡੇ ਨਾਲ ਜੁੜੇ ਨੇ ਬਲਵਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਨਾਲ ਕੁਐਸਚਨ ਸੀਗਾ। ਹਾਂਜੀ ਕਰੋ ਜੀ। ਪੰਨੂ ਸਾਹਿਬ ਨੂੰ ਕੁਐਸਚਨ ਇਹ ਸੀਗਾ ਕਿ ਮੈਂ ਕੱਲ ਫੋਨ ਕੀਤਾ ਸੀ ਪਿੰਡ ਉੱਥੇ, ਤੇ ਉਹ ਪਤਾ ਲੱਗਿਆ ਕਿ ਜਿਹੜੇ ਗੁਰਪ੍ਰੀਤ ਘੁੱਗੀ ਆ, ਕਨਵੀਨਰ ਆਫ ਆਮ ਆਦਮੀ ਪਾਰਟੀ, ਇਹ ਨਿਰੰਕਾਰੀਆਂ ਨੂੰ ਸੰਬੰਧ ਰੱਖਦੇ ਆ। ਕਿ ਜਿਹੜਾ 78 ਦੇ ਵਿੱਚ ਹੁਕਮਨਾਮਾ ਜਾਰੀ ਹੋਇਆ ਸੀਗਾ, ਸਿੱਖ ਕੌਮ ਉਹਦੀ ਫੋਲੋ ਕਰੇਗੀ ਜਾਂ ਚੱਕਰ ਪਏਗਾ ਇਹ? ਥੈਂਕ ਯੂ ਜੀ। ਕੋਈ ਸਬੰਧ ਵਾਲੀ ਜਿਹੜੀ ਹੈ ਜੀ ਉਹ ਗੱਲ ਸਾਹਮਣੇ ਨਹੀਂ ਆ। ਤੁਹਾਡੇ ਪਿੰਡ ਕੋਲੇ ਸ਼ਾਇਦ ਹੋ ਸਕਦਾ ਜੀ ਇਨਫੋਰਮੇਸ਼ਨ ਜ਼ਿਆਦਾ ਹੋਵੇ। ਮੇਰਾ ਖਿਆਲ ਪਿੱਛੇ ਜੇ ਉਹਨਾਂ ਨੇ ਇਹ ਸਪਸ਼ਟੀਕਰਨ ਦਿੱਤਾ ਸੀਗਾ ਕਿ ਉਹਨਾਂ ਦੇ ਇੱਕ ਦੋਸਤ ਨੇ ਜਿਹੜੇ ਹਿੰਦੀ ਫਿਲਮਾਂ ਦੇ ਵਿੱਚ ਵੀ ਆਉਂਦੇ ਸੀ, ਜਿਹੜੇ ਇਹਨਾਂ ਦੇ ਨਾਲ ਸਟੇਜ ਸਾਂਝੀ ਕਰਦੇ ਰਹੇ ਨੇ ਚੰਡੀਗੜ੍ਹ ਤੋਂ, ਉਹਨਾਂ ਦੀ ਡੈਥ ਹੋ ਗਈ ਸੀਗੀ ਬੜੀ ਛੋਟੀ ਉਮਰ ਦੇ ਵਿੱਚ। ਉਹ ਪਰਿਵਾਰ ਜਿਹੜਾ ਜੀ ਉਹ ਨਿਰੰਕਾਰੀ ਪਰਿਵਾਰ ਸੀਗਾ। ਜਦੋਂ ਉਹਨਾਂ ਦੀਆਂ ਜਿਹੜੀਆਂ ਅੰਤਮ ਰਸਮਾਂ ਸੀਗੀਆਂ ਉਹ ਉੱਥੇ ਨਿਭਾਈਆਂ ਗਈਆਂ ਸੀ, ਉਹ ਉਹਨਾਂ ਸਮਾਗਮਾਂ ਦੇ ਵਿੱਚ ਗਏ ਸੀਗੇ। ਜਿਹੜਾ ਸਪਸ਼ਟੀਕਰਨ ਉਹਨਾਂ ਨੇ ਦਿੱਤਾ ਸੀਗਾ, ਇਹ ਤਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਪ੍ਰੂਫ ਨਹੀਂ ਹੈ ਕਿ ਉਹ ਨਿਰੰਕਾਰੀ ਪਰਿਵਾਰ ਦੇ ਨਾਲ ਸੰਬੰਧ ਜਿਹੜਾ ਜੀ ਉਹ ਰੱਖਦੇ ਨੇ ਜਾਂ ਉਹ ਨਿਰੰਕਾਰੀ ਨੇ। ਇਸ ਤਰ੍ਹਾਂ ਦੀ ਕੋਈ ਗੱਲ ਤਾਂ ਹੈ ਨਹੀਂ ਜੀ। ਮੈਂ ਜਿਵੇਂ ਫੇਰ ਕਿਹਾ, ਕਈ ਵਾਰੀ ਪਿੰਡਾਂ ਕੋਲੇ ਜਾਣਕਾਰੀ ਜ਼ਿਆਦਾ ਹੁੰਦੀ ਹੈ ਜੀ। ਉਹਦਾ ਸਬੂਤ ਤੁਸੀਂ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਲਿਆ ਕੇ ਜ਼ਰੂਰ ਦਿਓ ਜੀ, ਤਾਂ ਕਿ ਅਸੀਂ ਵੀ ਪੁੱਛਣ ਵਾਲੇ ਜਿਹੜਾ ਉਹ ਬਣੀਏ। ਜੇ ਸਬੂਤ ਹੈਗਾ ਤਾਂ ਇਹ ਨਾ ਜੀ ਕਹੋ ਵੀ ਕਿਸੇ ਨਾ ਪਿੰਡ ਦਾ ਮੁੰਡਾ ਸੀਗਾ ਤੇ ਇੱਕ ਪਤਾ ਨਹੀਂ ਪਿੰਡ ਦੀ ਕੁੜੀ ਸੀਗੀ, ਉਹ ਪਤਾ ਨਹੀਂ ਕਿਹਦੇ ਨਾਲ ਨਿਕਲ ਗਈ, ਮੈਨੂੰ ਪਤਾ ਨਹੀਂ ਕੌਣ ਦੱਸ ਕੇ ਗਈ ਸੀ। ਜੀ ਬਿਲਕੁਲ ਸ਼ਾਇਦ ਬਲਵਿੰਦਰ ਸਿੰਘ ਜੀ, ਤੁਸੀਂ ਆਪਣੇ ਬੱਚਿਆਂ ਨੂੰ ਕਿਹਾ ਸੋਸ਼ਲ ਮੀਡੀਆ ਤੇ ਉਹ ਜਿਹੜੀ ਗੱਲਬਾਤ ਆ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਆ, ਉਹ ਜ਼ਰੂਰ ਦੇਖ ਲੈਣ। ਪਰ ਇੱਕ ਧਿਆਨ ਜ਼ਰੂਰ ਮਾਰਿਓ ਸਾਡੇ ਜਥੇਦਾਰਾਂ ਵੱਲ ਤੇ ਸਾਡੇ ਜਿਹੜੇ ਇਸ ਵੇਲੇ ਸੱਤਾਧਾਰੀ ਪਾਰਟੀ ਆ, ਜਿਹਨਾਂ ਨੂੰ ਆਪਾਂ ਸਿੱਖਾਂ ਦੀ ਨੁਮਾਇੰਦਗੀ ਵਾਲੀ ਪਾਰਟੀ ਕਹਿੰਦੇ ਆ, ਉਹ ਤਾਂ ਬਿਲਕੁਲ ਹੀ ਭੁੱਲ ਭੁਲਾ ਗਏ ਆ ਜੀ। ਜਿਨ੍ਹਾਂ ਦਾ ਇਹ ਤਾਂ ਇੱਕ ਐਕਟਰ ਸੀਗਾ, ਪਤਾ ਨਹੀਂ ਤੁਸੀਂ ਇਹ ਗੱਲ ਕਿੱਥੋਂ ਲਈ ਆ, ਉਹਨੇ ਇਸ ਗੱਲ ਨੂੰ ਬਹੁਤ ਸਪਸ਼ਟ ਕੀਤਾ ਹੋਇਆ ਆ। ਜਸਪਾਲ ਸਿੰਘ ਸੋਤਾ ਜੀ।
ਹਾਂਜੀ ਬਲਵਿੰਦਰ ਜੀ ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੀ ਆਵਾਜ਼ ਤੁਹਾਨੂੰ ਪੂਰੀ ਸੁਣਦੀ ਹੈ ਜੀ? ਬਿਲਕੁਲ ਠੀਕ ਹੈ ਜੀ, ਸਵਾਲ ਕਰੋ। ਹਾਂਜੀ ਪੰਨੂ ਸਾਹਿਬ ਜੀ, ਪਹਿਲਾਂ ਤੁਹਾਡਾ ਦਿਲ ਦੀਆਂ ਗਲਾਈਆਂ ਤੋਂ ਜੀ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਅਪਡੇਟ ਬਹੁਤ ਦੇ ਕੇ ਜਾਂਦੇ ਵਧੀਆ ਜੀ, ਤੇ ਤੁਹਾਡਾ ਵੀ ਭੈਣ ਜੀ ਬਹੁਤ ਧੰਨਵਾਦ ਜੀ। ਤੁਸੀਂ ਸਵਾਲ ਬੜੇ ਔਖੇ ਪੁੱਛਦੇ ਆ, ਬੜੇ ਜਿਗਰੇ ਵਾਲੀ ਗੱਲ ਹੈ ਜੀ। ਬਾਕੀ ਸਵਾਲ ਮੇਰਾ ਇੱਕ ਤਾਂ ਇਹ ਜੀ, ਮੈਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਆ ਜੀ। ਪੰਨੂ ਸਾਹਿਬ, ਸਾਡੇ ਡਿਸਟ੍ਰਿਕਟ ਹੁਸ਼ਿਆਰਪੁਰ ਸੈਲਾ ਖੁਰਦ ਵਿੱਚ ਪੇਪਰ ਮਿਲ ਹੈ ਜੀ, ਉੱਥੇ ਪਰਾਲੀ ਜਾਂ ਸਰਵਾੜ ਉਹ ਸਾਰਾ ਚੁੱਕਦੇ ਸੀ। ਹੁਣ ਤਾਂ ਮੈਨੂੰ ਪਤਾ ਨਹੀਂ, ਮੈਂ ਬਾਹਰ ਆਏ ਨੂੰ ਬਹੁਤ ਚਿਰ ਹੋ ਗਿਆ। ਉਹ ਸਾਰੀ ਪਰਾਲੀ ਪਰੋਲੀ ਉੱਥੇ ਲੋਕ ਛੱਡਦੇ ਹੁੰਦੇ, ਹੁਣ ਪਤਾ ਨਹੀਂ ਹਟ ਗਿਆ ਜਾਂ ਨਹੀਂ। ਚਲੋ ਇਹ ਦੂਸਰੀ ਗੱਲ ਜੀ। ਦੂਸਰਾ ਜੀ ਮੇਰਾ ਸਵਾਲ ਪੰਨੂ ਸਾਹਿਬ ਇਹ ਹੈ ਜੀ, ਜਿੱਦਾਂ ਅੱਗੇ ਲੋਕ ਸਭਾ ਚੋਣਾਂ ਹੋਈਆਂ ਸੀ, ਕੇਜਰੀਵਾਲ ਸਾਹਿਬ ਜਿਹੜੀ ਮਨੀਪੁਰ ਦੀ ਉਹ ਸ਼ਰਮੀਲਾ ਕੋਲ ਗਏ ਸੀ ਵੀ ਸਾਡੇ ਨਾਲ ਸਮਝੌਤਾ ਕਰਦਾ ਤੋਂ ਚੋਣ ਇਕੱਠੇ ਲੜੀਏ। ਹੁਣ ਉਹ ਕਹਿੰਦੀ ਮੈਂ ਚੋਣ ਲੜਨੀ ਹੈ। ਹੁਣ ਇਹਦਾ ਸਮਝੌਤਾ ਜੇ ਹੋ ਗਿਆ ਤੇ ਇਹਨਾਂ ਦੋਨਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ, ਤੇ ਦੋਨੋਂ ਸ਼ਰਮੀਲਾ ਕਿੰਨਾ ਫਾਇਦਾ ਹੋਊਗਾ, ਕੇਜਰੀਵਾਲ ਕਿੰਨਾ ਫਾਇਦਾ ਹੋਊਗਾ, ਤੇ ਉੱਥੇ ਸਰਕਾਰ ਬਣਾ ਸਕਦੇ ਜਾਂ ਨਹੀਂ ਜੀ, ਇਹ ਦੱਸੋ ਜੀ। ਦੂਸਰਾ ਜੀ ਇਹ ਮੇਰਾ ਸਵਾਲ ਹੈ ਜੀ। ਹਾਂਜੀ ਪੰਨੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਮੈਨੂੰ ਸੁਣ ਲੈਂਦੇ ਕੱਟਿਓ ਨਾ ਫੋਨ। ਥੈਂਕ ਯੂ ਜੀ। ਸੈਲਾ ਖੁਰਦ ਦੇ ਵਿੱਚ ਪਲਾਂਟ ਅਜੇ ਵੀ ਹੈਗਾ ਜੀ, ਜਿੱਥੇ ਜਿੱਥੇ ਗੱਤਿਆ ਫੈਕਟਰੀਆਂ ਹੈਗੀਆਂ ਨੇ ਉਹ ਪਰਾਲੀ ਚੁੱਕਦੀਆਂ ਨੇ। ਮੁਸ਼ਕਲ ਇਹ ਆਉਂਦੀ ਆ ਕਿ ਜੇ ਤਾਂ ਤੁਸੀਂ ਹੱਥੀ ਝੋਨਾ ਝਾੜਦੇ ਹੋ, ਫਿਰ ਪਰਾਲੀ ਜਿਹੜੀ ਹੈ ਜੀ ਉਹ ਆਟੋਮੈਟਿਕਲੀ ਬਣਦੀ ਆ, ਉਹ ਵਿਕ ਵੀ ਜਾਂਦੀ ਆ। ਕੰਬਾਈਨ ਨਾਲ ਝੋਨਾ ਕੱਟਿਆ ਜਾਂਦਾ ਜੀ, 90% ਝੋਨਾ ਜਿਹੜਾ ਉਹ ਕੰਬਾਈਨ ਨਾਲ ਕੱਟਿਆ ਜਾਂਦਾ। ਫਿਰ ਥੱਲੇ ਜਿਹੜਾ ਨਾੜ ਰਹਿ ਜਾਂਦਾ ਉਹਨੂੰ ਜਿਹੜਾ ਜੀ ਉਹ ਕੀ ਕੀਤਾ ਜਾਵੇ, ਉਹਦਾ ਜਾਂ ਤਾਂ ਹੁਣ ਮਸ਼ੀਨਾਂ ਆ ਗਈਆਂ ਉਹ ਕੁਤਰ ਦਿੰਦੀਆਂ ਨੇ, ਉਹ ਕੁਤਰਿਆ ਜਾ ਸਕਦਾ ਜੀ, ਜਾਂ ਇਹ ਹੈ ਜੀ ਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਵਿੱਚ ਖਪਾਇਆ ਜਾ ਸਕਦਾ ਕੱਟ ਕੇ। ਇਹ ਤਰੀਕਾ ਜਿਹੜਾ ਜੀ ਉਹ ਹੋ ਸਕਦਾ। ਅਰਵਿੰਦ ਕੇਜਰੀਵਾਲ ਹੋਰੀ ਈਰੋਮ ਸ਼ਰਮੀਲਾ ਦੇ ਕੋਲੇ ਨਹੀਂ ਸਨ ਗਏ। ਥੋੜੀ ਆਪਣੀ ਤੁਸੀਂ ਜਾਣਕਾਰੀ ਦਰੁਸਤ ਕਰਨਾ। ਈਰੋਮ ਸ਼ਰਮੀਲਾ ਆਈ ਸੀਗੀ ਦਿੱਲੀ ਦੇ ਵਿੱਚ, ਉਹ ਕੋਈ ਪਾਰਟੀ ਦੇ ਨਾਲ ਸਮਝੌਤਾ ਕਰਨ ਨਹੀਂ ਸੀ ਆਈ। ਇਹ ਖਬਰਾਂ ਉਦੋਂ ਮੀਡੀਆ ਦੇ ਵਿੱਚ ਵੀ ਆਈਆਂ ਸੀ। ਈਰੋਮ ਸ਼ਰਮੀਲਾ ਨੇ ਵੀ ਪੱਤਰਕਾਰ ਸੰਮੇਲਨ ਦੇ ਵਿੱਚ ਕਿਹਾ ਸੀਗਾ ਕਿ ਮੈਂ ਕੁਝ ਸੁਝਾਅ ਜਿਹੜੇ ਆ ਜੀ ਉਹ ਅਰਵਿੰਦ ਕੇਜਰੀਵਾਲ ਹੋਰਾਂ ਕੋਲੋਂ ਲੈਣ ਆਈ ਆ। ਉਹਨੇ ਕਿਹਾ ਸੀ ਕਿ ਉਹਨਾਂ ਨੇ ਕੁਝ ਸੁਝਾਅ ਜਿਹੜੇ ਉਹ ਦਿੱਤੇ ਆ, ਉਹ ਕਈ ਹੋਰ ਨੇਤਾਵਾਂ ਨੂੰ ਵੀ ਮਿਲੀ ਸੀਗੀ ਜੀ। ਹੁਣ ਉਹਨੇ ਆਪਣੀ ਪਾਰਟੀ ਦਾ ਜੀ ਗਠਨ ਉੱਥੇ ਕਰ ਲਿਆ। ਉਹਦੇ ਕੋਈ ਅਰਵਿੰਦ ਕੇਜਰੀਵਾਲ ਦੇ ਨਾਲ ਜਾਂ ਉਹਨਾਂ ਦੀ ਪਾਰਟੀ ਦੇ ਨਾਲ ਗਠਨ ਨਹੀਂ ਹੈ, ਕੋਈ ਸਮਝੌਤਾ ਨਹੀਂ ਹੈ। ਉਹਨੇ ਆਪਣੀ ਇੰਡੀਪੈਂਡੈਂਟ ਪਾਰਟੀ ਬਣਾਈ ਹੈ ਜੀ। ਤਾਂ ਜੀ ਜਿਹੜੇ ਸਰੋਤੇ ਸਾਡੇ ਰਹਿੰਦੇ ਨੇ ਜਾਂ ਤੁਸੀਂ ਡਰਾਈਵ ਕਰਦੇ ਫਰੀਜ਼ਨੋ ਦੇ ਵਿੱਚ ਦੀ, ਤੇ ਉੱਥੇ ਤੁਸੀਂ ਪੰਜਾਬੀ ਰੇਡੀਓ USA ਨੂੰ 1300 AM ਤੇ ਸੁਣ ਸਕਦੇ ਆ, ਜਾਂ ਤੁਹਾਡੇ ਘਰਾਂ ਦੇ ਵਿੱਚ ਪਏ ਨੇ ਜਿਹੜੇ ਰੇਡੀਓ ਜਿਹੜੇ AM ਰੇਡੀਓ ਆ ਉਹਨਾਂ ਦੇ ਉੱਤੇ ਤੁਸੀਂ 1300 AM ਤੇ ਵੀ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ। ਤੇ ਅੱਗੇ ਸਾਡੇ ਨਾਲ ਜੁੜੇ ਨੇ ਚਰਨਜੀਤ ਸਿੰਘ ਪੰਨੂ। ਹਾਂਜੀ, ਬਲਤੇਜ ਪੰਨੂ ਭਾਜੀ, ਡਾਕਟਰ ਚਰਨਜੀਤ ਸਿੰਘ ਪੰਨੂ ਬੋਲ ਰਿਹਾ। ਨਸ਼ਹਿਰਾ ਪੰਨੂਆਂ ਨਾਲ ਸੰਬੰਧ ਰੱਖਦੇ ਹਾਂ ਔਰ PAU ਨਾਲ ਵੀ ਸੰਬੰਧ ਰੱਖਦੇ ਹਾਂ। ਬਲਤੇਜ ਭਾਜੀ, ਤੁਹਾਡੀ ਪਟਿਆਲੇ ਵਿੱਚ ਐਗਰੀਕਲਚਰ ਇਕਨੋਮਿਕਸ ਵੀ ਦੇ ਬੰਦੇ ਬਹੁਤ ਨੇ, ਜਰਾ ਇੱਕ ਫਿਜੀਬਿਲਿਟੀ ਤੇ ਕਮੈਂਟ ਕਰੋ। ਮੈਂ ਇਹ ਕਹਿੰਦਾ ਕਿ 25 ਲੱਖ ਹੈਕਟੇਅਰ ਝੋਨਾ ਹੁੰਦਾ ਪੰਜਾਬ 'ਚ, ਜੇ 1000 ਰੁਪਈਆ ਵੀ ਗੌਰਮੈਂਟ ਖਰਚੇ 1 ਹੈਕਟਰ ਦੇ ਉੱਤੇ ਤੇ 250 ਕਰੋੜ ਬਣਦਾ ਹੈ। ਅੱਧਾ ਕਿਸਾਨਾਂ ਤੇ ਪਾ ਦਿਓ। ਜੇ ਗੌਰਮੈਂਟ 125 ਕਰੋੜ ਦੇਵੇ ਤੇ ਸਾਰੀ ਪਰਾਲੀ ਚੁੱਕ ਕੇ ਬੇਲਰ ਰਾਹੀਂ, ਸਟਰਾ ਬੇਲਰ ਰਾਹੀਂ, ਹੈਪੀ ਸੀਡਰ ਰਾਹੀਂ ਕਿਤੇ ਨਾ ਕਿਤੇ ਲਾਈ ਜਾ ਸਕਦੀ ਹੈ। ਇਹਦੀ ਇਕਨੋਮਿਕਸ ਫਿਜੀਬਿਲਿਟੀ ਤੇ ਕਮੈਂਟ ਕਰੋ। ਥੈਂਕ ਯੂ ਜੀ। ਬਿਲਕੁਲ ਦਰੁਸਤ ਫਰਮਾਇਆ ਤੁਸੀਂ ਪੰਨੂ ਸਾਹਿਬ। ਐਕਚੁਅਲੀ ਇਹ ਆ ਕਿ ਤਕਰੀਬਨ ਸਿੱਧੀਆਂ ਜਿਹੜੀਆਂ ਏਜੰਸੀਆਂ ਕਮਾਉਂਦੀਆਂ ਨੇ ਉਹ 4 ਨੇ ਮੇਨ ਜਿਹੜੀਆਂ ਨੇ, ਜਿਨ੍ਹਾਂ ਨੇ ਮੋਟੀ ਕਮਾਈ ਜਿਹੜੀ ਆ ਜੀ ਹੱਥ ਫੁੱਲ ਰੰਗਣੇ ਹੁੰਦੇ ਨੇ। ਤੁਸੀਂ ਦੂਰ ਨਾ ਜਾਓ, ਬਾਰਦਾਨੇ ਤੇ ਚੱਲ ਜਾਓ। ਇੱਕ ਮੰਤਰੀ ਦਾ ਨਾਮ ਜਿਹੜਾ ਜੀ ਉਹ ਬਾਰਦਾਨੇ ਦੇ ਵਿੱਚ ਬੋਲਦਾ ਜੀ ਕਿ ਉਹ ਹਰ ਫਸਲ ਤੋਂ ਕੋਈ 500 ਕਰੋੜ ਰੁਪਈਏ ਦੀ ਕਮਾਈ ਜਿਹੜੀ ਆ ਉਹ ਬਾਰਦਾਨੇ ਤੋਂ ਹੀ ਕਰਦਾ, ਕਿਉਂਕਿ ਉਹ ਬਾਰਦਾਨਾ ਖਰੀਦਦਾ ਕਿੰਨੇ ਦਾ ਉਹ ਅੱਗੇ ਸਰਕਾਰ ਨੂੰ ਦਿੰਦਾ। ਭਾਵ ਕਿ ਕਿਸ ਲੈਵਲ ਤੱਕ ਕਰਪਸ਼ਨ ਆ। ਚਲੋ ਤੁਸੀਂ ਇਹ ਕਰਪਸ਼ਨ ਵਾਲੀ ਸਾਈਡ ਦੇ ਉੱਤੇ ਛੱਡ ਦਿਓ। 4 ਨੇ। ਜੇ ਤੁਸੀਂ ਗਾਂ ਦਾ ਸੈਸ ਲਾ ਸਕਦੇ ਹੋ ਕਿ ਗਊ ਸੈਸ ਅਸੀਂ ਇਹਦੇ ਉੱਤੇ ਲਾਤਾ, ਕੀ ਪਰਾਲੀ ਸੈਸ ਜਿਹੜਾ ਜੀ ਉਹ ਇਹਨਾਂ 4 ਜਿਹੜੀਆਂ ਕਮਾਉਂਦੀਆਂ ਨੇ ਕਿਸਾਨਾਂ ਤੋਂ, ਉਹਨਾਂ ਤੋਂ ਨਹੀਂ ਲੈ ਸਕਦੇ? ਕਿਸਾਨਾਂ ਤੋਂ ਨਹੀਂ, ਇਹਨਾਂ ਤੋਂ ਤੁਸੀਂ ਨਹੀਂ ਲੈ ਸਕਦੇ। ਜਿਹੜੀ ਤੁਸੀਂ ਫਿਗਰ ਦੀ ਗੱਲ ਕੀਤੀ ਆ, ਮੈਂ ਕਹਿੰਦਾ ਅੱਧੇ ਵੀ ਸਰਕਾਰ ਨਾ ਪਾਵੇ ਜੀ। ਸਰਕਾਰ ਨੂੰ ਧੇਲਾ ਵੀ ਪਾਉਣ ਦੀ ਜ਼ਰੂਰਤ ਨਹੀਂ ਆ। ਮੈਂ ਫਿਰ ਉਹ ਗੱਲ ਕਹੂੰਗਾ, ਨੀਤ ਚਾਹੀਦੀ ਆ। ਨੀਤ ਹੈਗੀ ਆ ਤਾਂ ਨੀਤੀ ਜਿਹੜੀ ਆ ਜੀ ਉਹ ਬਣ ਸਕਦੀ ਹੈ। ਜੇ ਨੀਤ ਨਹੀਂ ਆ ਫਿਰ ਨੀਤੀ ਨਹੀਂ ਬਣ ਸਕਦੀ। ਇਹਨਾਂ 4 ਦੇ ਉੱਤੇ ਜਿਹੜਾ ਜੀ ਇਹ ਲਾਇਆ ਜਾਵੇ। ਜੇ ਉਹ 10 ਰੁਪਈਏ ਕਮਾਉਂਦੇ ਆ, 8 ਕਮਾ ਲੈਣਗੇ। ਇਹਨਾਂ ਨੂੰ ਜਿਹੜਾ ਸੈਸ ਲਾ ਕੇ ਇਹਨਾਂ ਤੋਂ ਪੈਸੇ ਜਿਹੜੇ ਆ ਉਹ ਲੈ ਕੇ ਪਰਾਲੀ ਨੂੰ ਸੰਭਾਲਣ ਦਾ ਜੁਗਾੜ ਜਿਹੜਾ ਜੀ ਉਹ ਹੋ ਸਕਦਾ ਆ। ਔਰ ਦੂਜੀ ਗੱਲ ਹੈ ਕਿ ਜਿਹੜੀ ਪਰਾਲੀ ਜੇ ਸਰਕਾਰੀ ਤੌਰ ਦੇ ਉੱਤੇ ਪੈਸਾ ਲਾ ਕੇ ਇਹਨੂੰ ਸੰਭਾਲਿਆ ਜਾਂਦਾ, ਉਹ ਪਰਾਲੀ ਦੇ ਪੈਸੇ ਵੀ ਤਾਂ ਆਉਣੇ ਆ।
ਉਹ ਵੀ ਤਾਂ ਜਿਹੜੀ ਹੈ ਜੀ ਉਹ ਵਿਕਣੀ ਆ ਅੱਗੋਂ। ਇਸ ਕਰਕੇ ਇਹ ਨੀਤੀਆਂ ਜਿਹੜੀਆਂ ਜੀ ਉਹ ਲਿਆਉਣੀਆਂ ਪੈਣਗੀਆਂ। ਜਿੰਨੀ ਦੇਰ ਤੱਕ ਨੀਤੀਆਂ ਨਹੀਂ ਓਨੀ ਦੇਰ ਤੱਕ ਕੁਛ ਨਹੀਂ ਹੋਣਾ। ਤੁਹਾਡੀਆਂ ਫਿਗਰਸ ਜਿਹੜੀਆਂ ਜੀ ਉਹ ਸਹੀ ਨੇ, ਚਲੋ ਫਿਗਰਸ ਅੱਗੇ ਪਿੱਛੇ ਥੋੜ੍ਹੀਆਂ ਬਹੁਤੀਆਂ ਹੋ ਸਕਦੀਆਂ ਨੇ, ਉਹ ਕੋਈ ਗੱਲ ਨਹੀਂ ਹੈ। ਕਿੰਨਾ ਜਿਹੜਾ ਜੀ ਉਹ ਏਕੜ ਹੈ, ਕਿੰਨਾ ਪੈਸਾ ਲੱਗਦਾ, ਥੋੜ੍ਹਾ ਵੱਧ ਵੀ ਜਿਹੜਾ ਜੀ ਉਹ ਲੱਗ ਸਕਦਾ। ਪਰ ਜਿਹੜੇ ਅੰਨਾ ਪੈਸਾ ਕਮਾਉਂਦੇ ਨੇ ਕਿਸਾਨਾਂ ਤੋਂ, ਜਾਂ ਜਿਹੜੀਆਂ ਚੋਰ ਮੋਰੀਆਂ ਨੇ ਵਿਚਲੀਆਂ, ਕੌਣ ਬਾਰਦਾਨਾ ਲੈਂਦਾ ਕਿਸੇ ਨੂੰ ਭੁੱਲ ਥੋੜ੍ਹੀ ਹੈ ਜੀ। ਮਾਝੇ ਵਾਲੇ ਲੈਂਦੇ ਨੇ ਨਾ, ਉੱਥੇ ਜਿਹੜਾ ਮੰਤਰੀ ਆ ਉੱਥੋਂ, ਉਹਦਾ ਕੰਮ ਹੀ ਇਹ ਹੈ ਜੀ, ਉਹ ਹੋਰ ਕੁਝ ਕਰਦਾ ਨਹੀਂ। ਬਾਰਦਾਨੇ ਤੋਂ ਕਰੋੜਾਂ ਅਰਬਾਂ ਰੁਪਈਏ ਜਿਹੜਾ ਜੀ ਉਹ ਫਸਲ ਦੇ ਵਿੱਚੋਂ ਬਣਾ ਲੈਂਦਾ ਇੱਕ ਚੋਂ। ਸੋ ਇਹ ਚੋਰ ਮੋਰੀਆਂ ਜਿਹੜੀਆਂ ਜੇ ਕਿਤੇ ਬੰਦ ਕੀਤੀਆਂ ਜਾਣ ਤਾਂ ਇਹ ਪੈਸੇ ਜਿਹੜੇ ਆ ਜੀ ਇਸ ਪਾਸੇ ਵੱਲ ਲਾਏ ਜਾ ਸਕਦੇ ਨੇ। ਅਜਨਾਮੇ ਦੇ ਵਿੱਚ ਵੀ ਤੁਹਾਨੂੰ ਮੈਂ ਗੱਲ ਜਿਹੜੀ ਉਹ ਸੁਣਾਈ ਸੀਗੀ ਕਿ ਗਊ ਸੈਸ ਲਾ ਕੇ ਫਿਰ ਤੁਸੀਂ ਗਾਵਾਂ ਜਿਹੜੀਆਂ ਅਵਾਰਾਂ ਉਹ ਰੋਕ ਲਈਆਂ, ਲੋਕਾਂ ਦੀਆਂ ਜੇਬਾਂ ਚੋਂ ਪੈਸੇ ਜਿਹੜੇ ਉਹ ਕੱਢਣੇ ਸ਼ੁਰੂ ਕਰ ਦਿੱਤੇ। ਕੀ ਇਹ ਸੈਸ ਜਿਹੜੇ ਆ ਜੀ ਇਹ ਏਜੰਸੀਆਂ ਦੇ ਉੱਤੇ ਨਹੀਂ ਲੱਗ ਸਕਦੇ ਕਿ ਅਸੀਂ ਪਰਾਲੀ ਜਿਹੜੀ ਉਹ ਸੰਭਾਲਣੀ ਆ? ਤੁਸੀਂ ਥੋੜੇ ਜਿਹੇ ਆਪਣੇ ਢਿੱਡ ਛੋਟੇ ਕਰ ਲਓ ਜੀ। ਸਾਡੇ ਨਾਲ ਜੁੜੇ ਨੇ ਅਮਰੀਕ ਸਿੰਘ ਅਠਵਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਚਲੋ ਬਹੁਤ ਗੱਲਾਂ ਤਾਂ ਲੋਕ ਕਰਦੇ, ਕੁਐਸਚਨ ਵਧੀਆ ਹੈ ਜੀ। ਪਰ ਮੈਂ ਕਹਿੰਦਾ ਜੇ ਸਰਬੱਤ ਖਾਲਸੇ ਦੀ ਗੱਲ ਹੈ ਜੀ, ਜੇ ਰੋਡਾ ਪਰਿਵਾਰ ਜੇ ਸਹੀ ਹੋ ਗਏ, ਸਿੱਧੇ ਹੋ ਗਏ, ਤੁਰ ਪੈਣ ਤੇ ਸਭ ਕੁਝ ਸਹੀ ਹੋ ਸਕਦਾ ਹੈ ਜੀ। ਪਰ ਜੇ ਅਗਰ ਭਾਈ ਜਸਵੀਰ ਸਿੰਘ ਰੋਡੇ ਵਰਗੇ ਸਹੀ ਹੋ ਕੇ ਨਹੀਂ ਤੁਰਦੇ ਤਾਂ ਮੈਂ ਆਪਣੇ ਹੱਥੀਂ ਇਹਨੂੰ 5 ਲੱਖ ਵਿੱਚ ਖਰੀਦ ਕੇ ਆਇਆ ਸੀ ਇੱਕ ਵਾਰ, ਜਦੋਂ ਗੁਜਰਾਲ ਸਾਹਿਬ ਦੀ ਇਲੈਕਸ਼ਨ ਦੀ ਬਾਦਲ ਨੇ ਖਰੀਦਿਆ ਸੀ ਜੀ। ਇਹ ਜਲੰਧਰ ਦੇ ਵਿੱਚ ਵੇਖਿਆ ਸੀ, ਮੈਂ 5 ਲੱਖ ਦੇ ਘਰ ਖੁਦ ਦੇ ਕੇ ਆਇਆ ਸੀ ਨਾਲ ਜਾ ਕੇ ਜੀ। ਥੈਂਕ ਯੂ ਜੀ। ਤੇ ਲੋਕ ਇਹਨਾਂ ਤੋਂ ਕੀ ਆਸ ਰੱਖਦੇ ਆ ਜੀ? ਇਹ ਕੀ ਸਰਬੱਤ ਖਾਲਸਾ ਕੀ ਸਵਾਰਨਗੇ ਜੀ? ਥੈਂਕ ਯੂ ਅਮਰੀਕ ਸਿੰਘ ਅਠਵਾਲ ਜੀ, ਤੁਹਾਡੇ ਰੇਡੀਓ ਦੀ ਆਵਾਜ਼ ਬਹੁਤ ਹੈ ਜੀ। ਦੇਖੋ ਬਿਲਕੁਲ ਮੇਰਾ ਖਿਆਲ ਇਹ ਤਾਂ ਹਰੇਕ ਨੂੰ ਚਾਹੀਦੀ ਹੈ ਜੀ। ਇਸ ਵੇਲੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਗੰਭੀਰ ਚੁੱਪ ਵੀ ਤਾਂ ਕਈ ਸਵਾਲ ਖੜੇ ਕਰ ਰਹੀ ਹੈ ਨਾ ਜੀ। ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੀ ਤਾਂ ਇਹ ਚੁੱਪ ਜਿਹੜੀ ਆ ਉਹ ਤੋੜਨੀ ਚਾਹੀਦੀ ਹੈ। ਉਹਨਾਂ ਨੂੰ ਵੀ ਸਿੱਧੇ ਹੋ ਕੇ ਜਿਹੜਾ ਜੀ ਉਹ ਚੱਲਣਾ ਚਾਹੀਦਾ। ਗੱਲ ਤਾਂ ਸਰਬੱਤ ਖਾਲਸਾ ਦੀ ਆ। ਜੇ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਇਹ ਕਹਿਤਾ ਕਿ 5 ਪਿਆਰੇ ਜਿਹੜੇ ਆ ਜੀ ਉਹਦੀ ਅਗਵਾਈ ਕਰਨਗੇ, 5 ਪਿਆਰਿਆਂ ਦਾ ਕਨਸੈਪਟ ਤਾਂ ਸਿੱਖੀ ਦਾ ਕਨਸੈਪਟ ਹੀ ਆ। ਉਹਨਾਂ ਨੇ ਕੋਈ ਬਾਹਰੋਂ ਤਾਂ ਨਹੀਂ ਕਰ ਦਿੱਤੀ ਗੱਲ। ਜਿਹੜੇ ਇਹ 5 ਪਿਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਖਾਸਤ ਕਰ ਦਿੱਤੇ ਸੀਗੇ, ਜੇ ਇਹ ਸੇਵਾਵਾਂ ਸਰਬੱਤ ਖਾਲਸਾ ਤੱਕ ਹੀ ਆ, ਜੇ ਤੁਹਾਨੂੰ ਲੱਗਦਾ ਕੱਲ ਨੂੰ ਉਹ ਕੋਈ ਗਲਤ ਫੈਸਲਾ ਕਰ ਦੇਣਗੇ ਤੇ ਕੋਈ ਨਹੀਂ, ਉਸ ਫੈਸਲੇ ਦੇ ਉੱਤੇ ਫਿਰ ਦੁਬਾਰਾ ਜਿਹੜੀ ਹੈ ਜੀ ਉਹ ਨਜ਼ਰਸਾਨੀ ਕੀਤੀ ਜਾ ਸਕਦੀ ਹੈ। ਇੰਨੀ ਅੜੀ ਤਾਂ ਨਹੀਂ ਨਾ ਜੀ ਜਿਹੜੀ ਉਹ ਕਰਨੀ ਚਾਹੀਦੀ। ਹੁਣ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਜਥੇਦਾਰ ਕਿਹਨੇ ਬਣਾਇਆ? ਉਹ ਇਹਨਾਂ ਨੇ ਤਾਂ ਬਣਾਇਆ ਪਿਛਲੇ ਸਰਬੱਤ ਖਾਲਸਾ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ। ਤੇ ਜੇ ਅੱਜ ਉਹਨਾਂ ਨੇ ਇਹ ਚਿੱਠੀ ਜਾਰੀ ਕਰਤੀ ਕਿ ਤੁਸੀਂ ਉਹ ਜਥੇਦਾਰਾਂ ਤੋਂ ਨਹੀਂ, ਉਹਨਾਂ ਜਿਹੜੇ 5 ਪਿਆਰੇ ਨੇ ਉਹਨਾਂ ਨੂੰ ਅਗਵਾਈ ਕਰਨ ਦਿਓ, ਫਿਰ ਮੰਨੋ ਉਹਨਾਂ ਦੀ ਗੱਲ। ਜਾਂ ਤੁਸੀਂ ਇਹ ਐਕਸੈਪਟ ਕਰੋ ਕਿ ਜਿਹੜਾ ਫੈਸਲਾ ਸੀਗਾ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਜਥੇਦਾਰ ਬਣਾਉਣ ਵਾਲਾ, ਉਹ ਤੁਹਾਡਾ ਫੈਸਲਾ ਗਲਤ ਸੀਗਾ। ਜਸਵੀਰ ਸਿੰਘ ਰੋਡੇ ਖੁਰੀ ਜਾਂ ਰੋਡੇ ਪਰਿਵਾਰ ਜਿਹੜਾ ਜੀ ਉਹਦੀ ਤਾਂ ਇੰਨੀ ਗੱਲਬਾਤ ਹੈ ਨਹੀਂ ਗੀ। ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਤਾਂ ਜਿਹੜੀ ਹੈ ਨਾ ਜੀ ਉਹ ਹੈਗੀ ਹੈ ਨਾ। ਇਹ ਤਾਂ ਉਹਨਾਂ ਦੇ ਵਾਸਤੇ ਵੀ ਇਹ ਸਮਾਂ ਹੈ ਜਦੋਂ ਕਿ ਉਹ ਸਿਆਣਪ ਤੋਂ ਕੰਮ ਲੈਣ। ਨਹੀਂ ਤਾਂ ਅਦਰਵਾਈਜ਼ ਇਹੀ ਹੈ ਜੀ, ਫਿਰ ਇਤਿਹਾਸ ਜਿਹੜਾ ਆ ਉਹ ਬੜਾ ਕੁਝ ਕਹਿ ਜਾਂਦਾ ਹੁੰਦਾ ਜੀ। ਇਹ ਗੱਲ ਜਿਹੜੀ ਉਹ ਧਿਆਨ ਦੇ ਵਿੱਚ ਜ਼ਰੂਰ ਰੱਖਣੀ ਚਾਹੀਦੀ ਆ। ਉਹਨਾਂ ਦੀ ਇੱਕ ਰਿਸਪੈਕਟ ਹੈ, ਇਹ ਰਿਸਪੈਕਟ ਜਿਹੜੀ ਆ ਉਹ ਕਾਇਮ ਰੱਖਣ। ਵੱਡੇ ਸਾਰੇ ਜੇਰੇ ਤੋਂ ਜਿਹੜਾ ਜੀ ਉਹ ਕੰਮ ਲੈਣ ਉਹ, ਔਰ ਦੋਫਾੜ ਜਿਹੜਾ ਜੀ ਉਹ ਹੋਣ ਤੋਂ ਬਚਾਉਣ ਇਹ ਦੋ ਜਥੇਬੰਦੀਆਂ ਨੂੰ। ਜੀ ਅਤੇ ਜੀ ਸਰੋਤੇ ਜਿਹੜੇ ਸਾਡੇ ਨਾਲ ਹੋਲਡ ਤੇ ਆ, ਮੈਂ ਉਹਨਾਂ ਨਾਲ ਗੱਲ ਕਰ ਸਕਾਂਗੀ। ਦੁਆਰਾ ਹੋਰ ਜਿਹੜੀਆਂ ਕਾਲਾਂ ਨਹੀਂ ਲੈ ਸਕਾਂਗੇ। ਸਰਬਜੀਤ ਸੋਹਲ। ਹੈਲੋ, ਹਾਂਜੀ ਪੰਨੂ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਅੱਛਾ ਪੰਨੂ ਭਾਈ, ਮੈਂ ਇਹ ਪੁੱਛਣਾ ਚਾਹੁੰਦਾ ਕਿ ਅੱਗੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਕੁਝ ਮਾੜਾ ਆਪਣੇ ਪੱਤਰਕਾਰ ਭਾਈਚਾਰੇ ਨੂੰ ਕੁਝ ਕਿਹਾ ਸੀਗਾ, ਉਹਨਾਂ ਦੇ ਦੁਆਲੇ ਏਦਾਂ ਸਾਰੇ ਜਣੇ ਪੈ ਗਏ ਕਿ ਪਤਾ ਨਹੀਂ ਉਹਨਾਂ ਨੇ ਕੀ ਕਹਿਤਾ। ਤੇ ਹੁਣ ਜਿਹੜਾ ਮਤਲਬ ਗੋਲੀ ਮਾਰੀ ਗਈ ਆ, ਤੇ ਉਹ ਵੀ ਤੁਹਾਨੂੰ ਪਤਾ ਹੈ ਅਕਾਲੀਆਂ ਦੇ ਬੰਦੇ ਨੇ ਮਾਰੀ ਆ, ਤੇ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਦਾ ਬਾਈਕਾਟ ਕਰਦੇ ਹੈਗੇ? ਉਦੋਂ ਤਾਂ ਆਪਣੇ ਇਹਨਾਂ ਦਾ ਬਾਈਕਾਟ ਤਾਂ ਬੜੀ ਚੀਜ਼ ਕਰਕੇ ਪਰਾਂ ਮਾਰਿਆ ਸੀਗਾ। ਤੇ ਦੂਜੀ ਗੱਲ ਇਹ ਹੈ ਜਿਹੜੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਹਨਾਂ ਨੇ ਮਤਲਬ ਕੀਤਾ ਆ ਕੰਮ, ਤੇ ਉਹਦੇ ਬਾਰੇ ਦੱਸਿਓ। ਮਤਲਬ ਸੋਸ਼ਲ ਮੀਡੀਆ ਤੇ ਬੜਾ ਹੀ ਪ੍ਰਚਲਿਤ ਹੋ ਰਿਹਾ ਕਿ ਆ ਵੀ ਇੱਥੇ ਬਹੁਤ ਵਧੀਆ ਕਰ ਦਿੱਤਾ, ਇਹ ਤਾਂ ਕੈਲੀਫੋਰਨੀਆ ਤੋਂ ਵੀ ਕੇ ਲੈ ਗਏ ਆ। ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ। ਥੈਂਕ ਯੂ ਜੀ। ਦੇਖੋ ਜਿਹੜਾ ਪੱਤਰਕਾਰ ਭਾਈਚਾਰਾ ਜੀ ਉਹਦੀ ਚੁੱਪ ਜਿਹੜੀ ਆ ਜੀ ਉਹ ਗੰਭੀਰ ਆ।
ਬਹੁਤ ਗੰਭੀਰ ਆ ਉਹ ਚੁੱਪ ਕਿ ਕਿਉਂ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਵੱਡੀਆਂ ਜਥੇਬੰਦੀਆਂ ਜਿਹੜੀਆਂ ਇਹ ਕਹਿੰਦੀਆਂ ਕਿ ਅਸੀਂ ਤਾਂ ਸਰਕਾਰਾਂ ਨੂੰ ਮੰਤਰੀਆਂ ਨੂੰ ਮਿੰਟੋ ਮਿੰਟੀ ਗੋਡਿਆਂ ਪਰਲੇ ਕਰ ਲੈਂਦੇ ਹਾਂ ਜਾਂ ਉਹਨਾਂ ਨੂੰ ਝੁਕਾ ਦਿੰਦੇ ਆ, ਉਹ ਬਿਲਕੁਲ ਚੁੱਪ ਹੋ ਗਈਆਂ ਜੀ, ਉਹ ਸ਼ਾਂਤ ਹੋ ਗਈਆਂ। ਅੰਮ੍ਰਿਤਸਰ ਦੇ ਵਿੱਚ ਜਦੋਂ ਕਟਾਪਾ ਹੋਇਆ ਸੀ ਪੱਤਰਕਾਰਾਂ ਦਾ, ਜਿਹੜੇ ਕਿ ਇੱਕ ਮੰਗ ਪੱਤਰ ਦੇਣ ਹੀ ਜਾ ਰਹੇ ਸੀਗੇ ਮੰਤਰੀ ਨੂੰ, ਉਹਨਾਂ ਨੂੰ ਕੁੱਟਿਆ ਗਿਆ ਸੀ। ਇਹ ਜਥੇਬੰਦੀਆਂ ਉਦੋਂ ਵੀ ਮੂੰਹ 'ਚ ਘੁੰਗਣੀਆਂ ਪਾ ਕੇ ਚੁੱਪ ਕਰਕੇ ਬੈਠੀਆਂ ਰਹੀਆਂ ਸੀਗੀਆਂ ਜੀ, ਕਿਉਂਕਿ ਭਗਵੰਤ ਮਾਨ ਦਾ ਤਾਂ ਕਰਕੇ ਬਾਈਕਾਟ ਕਰਦੇ ਸੀ ਕਿ ਸਰਕਾਰ ਵਾਲੀ ਸਾਈਡ ਤੋਂ ਬਖਸ਼ਿਸ਼ਾਂ ਤੇ ਸ਼ਾਬਾਸ਼ ਜਿਹੜੇ ਜੀ ਉਹ ਮਿਲਣ ਦੇ ਚਾਂਸ ਬਣ ਜਾਂਦੇ ਨੇ, ਕਿਉਂਕਿ ਸਰਕਾਰ ਨੇ ਕਰ ਹੀ ਇੱਦਾਂ ਦਾ ਕੁਝ ਦਿੱਤਾ ਕਿ ਜਿਹੜੇ ਪੱਤਰਕਾਰ ਨੇ ਉਹ ਛਾਂਟ ਕੇ ਜਿਹੜਾ ਜੀ ਉਹ ਲੈ ਲਏ ਜਾਂਦੇ ਨੇ, ਫਿਰ ਉੱਚ ਅਹੁਦਿਆਂ ਦੇ ਉੱਤੇ ਜਿਹੜਾ ਜੀ ਉਹਨਾਂ ਨੂੰ ਲਾ ਦਿੱਤਾ ਜਾਂਦਾ। ਲਾਲ ਬੱਤੀ ਵਾਲੀਆਂ ਗੱਡੀਆਂ ਅੱਗੇ ਪਿੱਛੇ ਸਾਇਰਨ ਮਾਰਦੀਆਂ ਜਿਹੜੀਆਂ ਜੀ ਉਹ ਗੱਡੀਆਂ, ਫਿਰ ਜਿਹੜੇ ਬਹੁਤੇ ਪੱਤਰਕਾਰ ਨੇ ਉਹ ਲਾਲਾਂ ਜਿਹੜੀਆਂ ਉਹ ਸੁੱਟਦੇ ਨੇ ਨਾ ਕਿ ਆਹ ਅਹੁਦਾ ਕਿਤੇ ਸਾਨੂੰ ਤਾਂ ਨਹੀਂ ਮਿਲ ਸਕਦਾ, ਇਸ ਕਰਕੇ ਜਿਹੜਾ ਜੀ ਉਹ ਬੋਲ ਨਹੀਂ ਰਹੇ ਕਿ ਇਹ ਸਰਕਾਰ ਦੇ ਉਲਟ ਜਿਹੜਾ ਜੀ ਉਹ ਜਾਊਗਾ। ਇਸ ਕਰਕੇ ਉਹਨਾਂ ਦੀ ਚੁੱਪ ਹੈ ਜੀ, ਬੜੀ ਇਹ ਗੰਭੀਰ ਚੁੱਪ ਹੈ ਜਿਹੜੀ ਉਹ ਟੁੱਟ ਨਹੀਂ ਰਹੀ ਅਜੇ। ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ 'ਚ ਟੁੱਟਦੀ ਹੈ ਜਾਂ ਨਹੀਂ। ਕਮਲਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਛੋਟਾ ਜਿਹਾ ਸਵਾਲ ਸੀ, ਮੈਂ ਪੰਨੂ ਸਾਹਿਬ ਨੂੰ ਪੁੱਛਣਾ ਚਾਹੁੰਦਾ, ਜਿਹੜੇ ਇੱਦਾਂ ਫੌਜੀ ਸ਼ਹੀਦ ਹੋ ਜਾਂਦੇ, ਜਿੱਦਾਂ ਹੁਣ ਪਿੱਛੇ ਹਫ਼ਤੇ ਫਾਇਰਿੰਗ ਹੋਈ ਸੀ, ਪਰਸੋਂ ਚੌਥ ਵੀ ਗੁਰਨਾਮ ਸਿੰਘ ਸ਼ਹੀਦ ਹੋਇਆ ਜੰਮੂ ਦੇ ਵਿੱਚ, ਔਰ ਇੱਥੇ ਵਿਧਵਾਵਾਂ ਨੇ ਮੋਰਚੇ ਵੀ ਲਾਏ ਬਾਦਲ ਸਾਹਿਬ ਦੇ ਖਿਲਾਫ ਵੀ ਸਾਨੂੰ ਕਿਸੇ ਨੇ ਪੁੱਛਿਆ ਨਹੀਂ। ਇਹਨਾਂ ਨੂੰ ਮਤਲਬ ਸ਼ਹੀਦੀ ਤੋਂ ਉਪਰੰਤ ਮਤਲਬ ਕੋਈ ਫੌਜ ਵੀ ਕੋਈ ਹੈਲਪ ਕਰਦੀ ਇਹਨਾਂ ਬੰਦਿਆਂ ਦੀ, ਇਹ ਦੱਸੋ ਜਰਾ। ਥੈਂਕ ਯੂ। ਦੇਖੋ, ਇਹ ਰਿਸਪੌਂਸਿਬਿਲਿਟੀ ਸਰਕਾਰਾਂ ਦੀ ਹੁੰਦੀ ਆ। ਫੌਜ ਕਿੰਨੀ ਕੁ ਮਦਦ ਕਰਦੀ ਹੈ ਜੀ, ਜੇ ਕਰਦੀ ਹੋਵੇ ਤੇ ਇਹਨਾਂ ਦੇ ਸਾਹ ਸੌਖੇ ਨਾ ਹੋਣ। ਜਿਹੜੀਆਂ ਵਿਧਵਾਵਾਂ ਨੇ ਉਹ ਕਿਉਂ ਫਿਰ ਮੋਰਚੇ ਜਿਹੜਾ ਜੀ ਉਹ ਲਾ ਕੇ ਬਹਿੰਦੀਆਂ ਨੇ, ਤੋ ਨਹੀਂ ਹੋ ਰਹੀ ਤਾਂ ਹੀ ਆ ਜੀ। ਕੁਝ ਜਿਹੜੇ ਵੱਡੇ ਰੈਂਕ ਵਾਲੇ ਨੇ ਉਹਨਾਂ ਦੀ ਹੋ ਜਾਂਦੀ ਆ, ਜਿਹੜੇ ਛੋਟੇ ਰੈਂਕ ਵਾਲੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਜਿਹੜਾ ਜੀ ਉਹ ਨਹੀਂ ਪੁੱਛਦਾ, ਉਹ ਤਾਂ ਫਿਰ ਵਿਚਾਰੇ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਸਿਲਾਈ ਮਸ਼ੀਨਾਂ ਜੋਗੇ ਹੀ ਰਹਿ ਜਾਂਦੇ ਆ ਜੀ। ਹਾਂਜੀ, ਸਾਡੇ ਲਾਸਟ ਕਾਲਰ ਜਸਪਾਲ ਸਿੰਘ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਪੰਨੂ ਸਾਹਿਬ, ਆ ਬੜਾ ਤੁਸੀਂ ਸਾਡਾ ਤਾਂ ਦਿਲ ਜਿਹੜਾ ਬੜਾ ਥੋੜਾ ਜਿਹਾ ਕਰ ਦਿੱਤਾ ਤੁਸੀਂ, ਜਦੋਂ ਐਡਾ ਵੱਡਾ ਤੁਸੀਂ ਨੌਲੇਜ ਲਈ ਫਿਰਦੇ ਆ, ਗਲੀ ਗਲੀ ਦਾ ਤੁਹਾਨੂੰ ਪਤਾ ਹੈ, ਤੁਹਾਨੂੰ ਪਤਾ ਕਿੱਥੇ ਠੀਕ ਹੋ ਰਿਹਾ ਕਿੱਥੇ ਗਲਤ ਹੋ ਰਿਹਾ, ਔਰ ਬੜੀ ਬੁਲੰਦ ਆਵਾਜ਼ ਦੇ ਨਾਲ ਤੁਸੀਂ ਉਹਦਾ ਜ਼ਿਕਰ ਵੀ ਕਰਦੇ ਆ ਸਾਡੇ ਤੱਕ। ਅਸੀਂ ਤੁਹਾਡੀ ਇਸ ਨਿਊਜ਼ ਨੂੰ ਸਾਰਾ ਦਿਨ ਉਡੀਕਦੇ ਰਹੀਦਾ। ਜੇ ਤੁਹਾਨੂੰ ਹੁਣ ਇਹ ਮੈਦਾਨ ਦੇ ਵਿੱਚ ਨਿਤਰਨ ਦੇ ਲਈ ਮੌਕਾ ਮਿਲ ਰਿਹਾ ਤੇ ਮੇਰਾ ਖਿਆਲ ਹੈ ਵੀ ਸਾਡੀ ਤਾਂ ਬੇਨਤੀ ਇਹੀ ਹੈ ਵੀ ਤੁਸੀਂ ਇਸ ਸੂਰਮਗਤੀ ਜਿਹੜੀ ਹੈ ਉਹਦੇ ਲਈ ਤਿਆਰ ਹੋ ਕੇ ਅੱਗੇ, ਤਾਂ ਕਿ ਤੁਸੀਂ ਕੁਝ ਕਰ ਸਕੋ। ਅਸੀਂ ਤਾਂ ਉਸ ਬੰਦੇ ਨਾਲ ਦੇਖਦੇ ਹਾਂ ਜਿਹੜਾ ਕੋਈ ਪੰਜਾਬ ਦਾ ਕੁਝ ਬਣਾ ਸਕੇ, ਤੇ ਸਾਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਜਿਸ ਤਰ੍ਹਾਂ ਤੁਸੀਂ ਆਪਣੀ ਬੁਲੰਦ ਆਵਾਜ਼ ਅੱਗੇ ਕਰਦੇ ਆ ਤੇ ਇਹਦੇ ਵਿੱਚ ਵੀ ਕਰੋਗੇ। ਜੇ ਕੋਈ ਅਸੀਂ ਕੁਝ ਤੁਹਾਡੀ ਹੈਲਪ ਕਰ ਸਕਦੇ ਆ ਇਹਦੇ ਵਿੱਚ ਤਾਂ ਸਾਨੂੰ ਵੀ ਤੁਸੀਂ ਹੁਕਮ ਕਰ ਦਿਓ, ਪਰ ਤੁਸੀਂ ਇਹਦੇ ਵਿੱਚ ਜ਼ਰੂਰ ਜਾਓ, ਇਹਦੇ ਵਿੱਚ ਮੈਦਾਨ 'ਚ ਕੁੱਦੋ ਤਾਂ ਕਿ ਸਾਨੂੰ ਵੀ ਕੋਈ ਫਾਇਦਾ ਹੋਵੇ। ਥੈਂਕ ਯੂ ਜਸਪਾਲ ਸਿੰਘ ਜੀ। ਜੇ ਤੁਸੀਂ ਗੱਲ ਕਰ ਰਹੇ ਹੋ ਜੀ ਚੋਣ ਲੜਨ ਦੀ, ਤਾਂ ਦੇਖੋ ਆਪੋ ਆਪਣਾ ਡਿਸੀਜ਼ਨ ਹੁੰਦਾ। ਤੁਸੀਂ ਇੰਨਾ ਕੁ ਤਾਂ ਮੈਨੂੰ ਵੀ ਜਿਹੜੀ ਹੈ ਜੀ ਉਹ ਪਰਮਿਸ਼ਨ ਦਿਓ ਕਿ ਇਹੋ ਜਿਹਾ ਜਿਹੜਾ ਫੈਸਲਾ ਹੈ ਜੀ ਉਹ ਮੈਂ ਇੰਡੀਪੈਂਡੈਂਟਲੀ ਜਿਹੜਾ ਉਹ ਲੈ ਸਕਾਂ। ਸਿਆਸਤ ਦੇ ਵਿੱਚ ਜਾ ਕੇ ਹੀ ਕੰਮ ਕੀਤਾ ਜਾ ਸਕਦਾ ਜੀ। ਇਹ ਮੈਂ ਸਮਝਦਾ ਕਿ ਇਹ ਇੱਕ ਡਿਫਰੈਂਟ ਬਹਿਸ ਦਾ ਵਿਸ਼ਾ ਹੈ ਜੀ। ਇਹਦੇ ਉੱਤੇ ਲੰਬੀ ਡਿਬੇਟ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਕਿ ਕੀ ਸਿਰਫ ਸਿਆਸਤ ਦੇ ਵਿੱਚ ਹੀ ਜਿਹੜੇ ਅੱਜ ਇੰਨੀ ਬਾਗੀ ਸੁਰਾਂ ਕਿਉਂ ਉੱਠ ਰਹੀਆਂ ਨੇ ਕਿ ਇਹਨੂੰ ਕਿਉਂ ਨਹੀਂ ਟਿਕਟ ਦਿੱਤੀ ਜੀ, ਮੈਨੂੰ ਕਿਉਂ ਨਹੀਂ ਟਿਕਟ ਦਿੱਤੀ। ਅੱਛਾ, ਜੇ ਮੈਨੂੰ ਨਹੀਂ ਟਿਕਟ ਦਿੱਤੀ ਤੇ ਫਿਰ ਤਾਂ ਇਹ ਪਾਰਟੀ ਜਿਹੜੀ ਹੈ ਜੀ ਉਹ ਗਦਾਰਾਂ ਦੀ ਪਾਰਟੀ ਹੈ। ਹਰ ਬੰਦਾ MLA ਬਣਨ ਨੂੰ ਜਿਹੜਾ ਜੀ ਉਹ ਭੱਜ ਰਿਹਾ, ਜਿਵੇਂ ਸਾਰਾ ਕੁਝ MLA ਬਣ ਕੇ ਹੀ ਚੇਂਜ ਕੀਤਾ ਜਾ ਸਕਦਾ ਹੁੰਦਾ ਜਾਂ ਮੰਤਰੀ ਬਣ ਕੇ ਚੇਂਜ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੁੰਦਾ। ਜਿੱਥੋਂ ਤੱਕ ਗੱਲ ਹੈ ਜੀ, ਠੀਕ ਹੈ, ਮੈਨੂੰ ਪਤਾ ਹੈ ਕਿ ਮੇਰਾ ਵਿਰੋਧ ਕਰਨ ਵਾਲੇ ਜਾਂ ਵਿਰੋਧੀ ਵਿਚਾਰਾਂ ਵਾਲੇ ਵੀ ਬਥੇਰੇ ਹੈਗੇ ਨੇ, ਪਰ ਪਿਆਰ ਕਰਨ ਵਾਲੇ ਵੀ ਤੇ ਤੁਹਾਡੇ ਵਰਗੇ ਜਿਹੜੇ ਜੀ ਉਹ ਬਥੇਰੇ ਬੈਠੇ ਨੇ। ਇੰਨਾ ਸਮਾਂ ਲੱਗਿਆ ਜੀ ਤੁਹਾਡੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣ ਦੇ ਵਾਸਤੇ। ਕਾਈਂਡਲੀ ਮੈਨੂੰ ਇਹ ਜਿਹੜੀ ਜਗ੍ਹਾ ਤੁਸੀਂ ਦਿੱਤੀ ਹੈ ਨਾ ਜੀ, ਇਹੀ ਦਿੱਤੀ ਰਹਿਣ ਦਿਓ। ਮੈਂ ਬਹੁਤ ਤੁਹਾਡਾ ਧੰਨਵਾਦੀ ਹਾਂ। ਜਿੱਥੇ ਤੁਸੀਂ ਡਾਉਣਾ ਚਾਹੋਗੇ ਮੈਨੂੰ ਸੁਸਾਇਟੀ ਦੇ ਵਾਸਤੇ, ਸਮਾਜ ਦੇ ਵਾਸਤੇ, ਮੈਂ ਉੱਥੇ ਖੜਾ। ਉਹਦੇ ਵਾਸਤੇ MLA ਸ਼ਿਪ ਦੀ ਜ਼ਰੂਰਤ ਨਹੀਂ ਹੈ, ਉਹਦੇ ਵਾਸਤੇ ਕਿਸੇ ਰਾਜਨੀਤਿਕ ਅਹੁਦੇ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਨਹੀਂ ਹੈ। ਹਾਂ, ਕੱਲ ਨੂੰ ਜਦੋਂ ਜੇ ਤਬਦੀਲੀ ਆਉਂਦੀ ਆ, ਚੇਂਜ ਆਉਂਦੀ ਆ,
ਤੇ ਫਿਰ ਉਹਨਾਂ ਨੂੰ ਵੀ ਜਿਹੜਾ ਜੀ ਉਹ ਜਿੰਦੇ ਕੁੰਡੇ ਸਿਰ ਰੱਖਣਾ, ਉਹਦੇ ਵਾਸਤੇ ਉਹ ਮੇਰਾ ਖਿਆਲ ਜ਼ਿਆਦਾ ਰਿਸਪੌਂਸਿਬਿਲਿਟੀ ਜਿਹੜੀ ਉਹ ਹੋਊਗੀ, ਬਜਾਏ ਇਹਦੇ ਕਿ ਮੈਂ ਉਸ ਘੁੰਮਣ ਘੇਰੀ ਦੇ ਵਿੱਚ ਫਸ ਜਾ। ਪਹਿਲਾਂ ਤਾਂ ਜੁਗਾੜਬਾਜੀ ਕਰਾਂ MLA ਬਣਨ ਦੇ ਵਾਸਤੇ, ਫਿਰ ਜੁਗਾੜਬਾਜੀ ਕਰਾਂ ਕੋਈ ਮੰਤਰੀ ਦਾ ਅਹੁਦਾ ਲੈਣ ਦੇ ਵਾਸਤੇ। ਸੋ ਇਹ ਬੈਟਰ ਨਹੀਂ ਗਾ ਜੀ ਕਿ ਜਿਸ ਜਗ੍ਹਾ ਦੇ ਉੱਤੇ ਹੈਗੇ ਆ ਤੁਸੀਂ ਉੱਥੇ ਉਹ ਡਿਊਟੀ ਜਿਹੜੀ ਹੈ ਜੀ ਉਹ ਬੈਟਰ ਤਰੀਕੇ ਨਾਲ ਨਿਭਾ ਸਕਦੇ ਹੋ। ਇਹ ਮੇਰਾ ਮੰਨਣਾ ਆ ਕਿ ਇੱਥੇ ਰਹਿ ਕੇ ਇਸ ਜਗ੍ਹਾ ਦੇ ਉੱਤੇ ਬਹਿ ਕੇ ਜਿਹੜੀ ਆ ਇਹ ਡਿਊਟੀ ਸਹੀ ਜਿਹੜੀ ਆ ਉਹ ਨਿਭਾਈ ਜਾ ਸਕਦੀ ਆ। ਤੁਸੀਂ ਜਿੱਥੇ ਕਹੋਗੇ ਤੁਹਾਡੇ ਵਾਸਤੇ NRI ਜਿਹੜੇ ਭੈਣ ਭਰਾ ਨੇ ਉਹਨਾਂ ਦੇ ਵਾਸਤੇ ਮੈਂ ਖੜਾ ਜੀ। ਉਹਦੇ ਵਾਸਤੇ ਆਪਾਂ MLA ਦੀ ਜਿਹੜੀ ਝਾਕ ਆ ਉਹ ਕਿਉਂ ਰੱਖੀਏ? ਹਾਂ ਬਿਲਕੁਲ ਜੀ, ਸਰੋਤੇ ਬਹੁਤ ਸਾਰੇ ਪੱਤਰਕਾਰ ਹੈਗੇ ਆ, ਬਹੁਤ ਪੱਤਰਕਾਰਾਂ ਨਾਲ ਪੰਜਾਬ ਭਰਿਆ ਪਿਆ, ਇੰਡੀਆ ਭਰਿਆ ਪਿਆ ਆ, ਅਤੇ ਤੁਸੀਂ ਉਹ ਵੀ ਦੇਖੋ ਕਿ ਗਿਣਵੇਂ ਚੁਣਵੇਂ ਕਿੰਨੇ ਕੁ ਹੈਗੇ ਆ ਜਿਹੜੇ ਗੱਲ ਕਹਿਣ ਦੀ ਜ਼ਰੂਰਤ ਰੱਖਦੇ ਆ। ਇਹ ਵੀ ਸਾਨੂੰ ਦੇਖਣ ਦੀ ਬਹੁਤ ਲੋੜ ਹੈ, ਅਤੇ ਸਾਡੀ ਤਾਂ ਆਪ ਪਰਸਨਲ ਤੁਹਾਨੂੰ ਸਲਾਹ ਆ ਕਿ ਤੁਸੀਂ ਉਸ ਮੈਦਾਨ ਦੇ ਵਿੱਚ ਨਾ ਕੁੱਦਿਓ। ਤੁਸੀਂ ਜਿੱਥੇ ਹੈਗੇ ਆ ਇਹ ਪ੍ਰੋਫੈਸ਼ਨ ਬਹੁਤ ਵਧੀਆ ਆ ਕਿ ਇੱਥੇ ਹੀ ਤੁਸੀਂ ਜਿਹੜੀ ਆ ਸਕਸੈਸਫੁਲ ਹੋ ਹੀ ਗਏ ਆ ਜੀ। ਥੈਂਕ ਯੂ ਪੰਨੂ ਸਾਹਿਬ ਜੀ, ਥੈਂਕ ਯੂ, ਬਹੁਤ ਧੰਨਵਾਦ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ ਜੀ। ਹੁਣ ਇਸੇ ਦੇ ਨਾਲ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੈ। ਸਾਡੇ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।